ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰਸ, ਅੱਜ ਵੀ ਮੈਂ ਤੇ ਸੁਖਵਿੰਦਰ ਸਿੰਘ ਸਾਡੇ ਜਿਹੜੇ ਕੋਰਸਪੋਂਡੈਂਟ ਨੇ ਟੋਰਾਂਟੋ ਤੋਂ, ਅਸੀਂ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭਨਾਂ ਦੇ ਨਾਲ ਅੱਜ ਦੀਆਂ ਜਿਹੜੀਆਂ ਅਹਿਮ ਖਬਰਾਂ ਨੇ ਉਹਨਾਂ ਦੇ ਉੱਤੇ ਸਾਂਝ ਪਾਵਾਂਗੇ। ਅੱਜ ਅਸੀਂ 3 ਜਨਵਰੀ 2024 ਦੇ ਦਿਨ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਆਓ ਸੁਖਵਿੰਦਰ ਸਿੰਘ ਹੋਰਾਂ ਦੇ ਨਾਲ ਰਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ। ਸੁਖਵਿੰਦਰ ਸਿੰਘ ਜੀ, ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਸ਼ੁਰੂਆਤ ਕਰੀਏ। ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਮਤਲਬ 3 ਜਨਵਰੀ ਦਾ ਦਿਨ ਹੈ ਤੇ ਇਸ ਵਕਤ ਜਿੱਥੇ ਪੰਥਕ ਮਸਲਿਆਂ ਦੇ ਉੱਤੇ ਸਾਡੀ ਨਜ਼ਰ ਹੁੰਦੀ ਹੈ ਜਾਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਡਿਸਕਸ ਕਰਦੇ ਹਾਂ, ਹਾਲਾਂਕਿ ਅਸੀਂ ਪਹਿਲਾਂ ਵੀ UK ਦੇ ਵਿੱਚ ਜਦੋਂ ਅਸੀਂ ਅਵਤਾਰ ਸਿੰਘ ਖੰਡਾ ਦੀ ਅਸੈਸੀਨੇਸ਼ਨ ਦੀ ਗੱਲ ਕਰਦੇ ਹਾਂ, ਉਹਦੇ ਤੇ ਜਿਹੜਾ UK ਦੀ ਸਪੈਸ਼ਲੀ ਜਿਹੜੀ ਮਿਡਲੈਂਡ ਪੁਲਿਸ ਹੈਗੀ ਆ ਉਹਨਾਂ ਦਾ ਰਵੱਈਆ ਰਿਹਾ ਜਿਸ ਕਿਸਮ ਦਾ, ਉਹਦੀ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ। ਤੇ ਜਿਹੜੀ ਲੇਟੈਸਟ ਸਟੋਰੀ ਦ ਗਾਰਡੀਅਨ ਨੇ ਇਨਵੈਸਟੀਗੇਟ ਕੀਤਾ ਸੀ ਕਿ ਵੈਸਟ ਮਿਡਲੈਂਡਸ ਪੁਲਿਸ ਨੇ ਪ੍ਰੋਪਰਲੀ ਇਨਵੈਸਟੀਗੇਟ ਨਹੀਂ ਸੀ ਕੀਤਾ। ਪਹਿਲਾਂ ਉਹਨਾਂ ਨੇ ਦਾਅਵਾ ਜ਼ਰੂਰ ਕੀਤਾ ਕਿ ਅਸੀਂ ਇਨਵੈਸਟੀਗੇਸ਼ਨ ਕੀਤੀ ਹੈ, ਪਰ ਜਦੋਂ ਮੁੜ ਕੇ ਦ ਗਾਰਡੀਅਨ ਵੱਲੋਂ ਉਹਦੇ ਤੇ ਪ੍ਰੈਸ਼ਰਾਈਜ਼ ਕੀਤਾ ਗਿਆ ਤੇ ਗੱਲ ਇਹ ਨਿਕਲ ਕੇ ਸਾਹਮਣੇ ਆਈ ਕਿ ਉਹਨਾਂ ਨੇ ਢੰਗ ਨਾਲ ਇਨਵੈਸਟੀਗੇਸ਼ਨ ਨਹੀਂ ਕੀਤੀ ਹੈਗੀ। ਸੋ ਅੱਜ ਜਿਹੜੀ ਸਾਡੇ ਦਰਸ਼ਕਾਂ ਦੇ ਨਾਲ ਅਸੀਂ ਵਿਚਾਰ ਚਰਚਾ ਦੇ ਰਾਹੀਂ ਇਹ ਗੱਲ ਸਾਂਝੀ ਕਰਨ ਜਾ ਰਹੇ ਹਾਂ। ਇੱਕ ਅਹਿਮ ਖਬਰ UK ਦੇ ਵਿੱਚੋਂ ਆਈ ਹੈ। ਉੱਥੋਂ ਦੇ ਇੱਕ ਪੁਰਾਣੇ ਜਿਹੜੇ ਸਿਆਸਤਦਾਨ ਹੈਗੇ ਆ, ਪੋਲੀਟੀਸ਼ੀਅਨ, ਜਿਹੜੇ ਕਿ ਮਿਨਿਸਟਰ ਵੀ ਰਹੇ ਆ, MP ਨੇ, ਹਾਰਬੋਰੋ ਤੋਂ ਨੀਲ ਓਬਰਾਇਨ, ਉਹਨਾਂ ਵੱਲੋਂ ਚਿੱਠੀ ਲਿਖੀ ਗਈ ਹੈ ਤੇ ਉਹਨਾਂ ਨੇ ਇਹ ਗੱਲ ਸਿੱਧੇ ਤੌਰ ਦੇ ਉੱਤੇ ਕਹੀ ਹੈ, ਮੰਗ ਕੀਤੀ ਹੈ ਕਿ ਆਪਣਾ ਕੰਸਰਨ ਜ਼ਾਹਰ ਕੀਤਾ ਆ ਅਵਤਾਰ ਸਿੰਘ ਖੰਡਾ ਦੀ ਅਸੈਸੀਨੇਸ਼ਨ ਨੂੰ ਲੈ ਕੇ ਤੇ ਉਹਦੇ ਜਿਹੜੇ ਨਾਲ ਸਾਰੇ ਸਰਕਮਸਟੈਂਸਿਸ ਨੇ ਉਹ ਨੇ। ਇੱਥੇ ਇੱਕ ਅਹਿਮ ਪਹਿਲੂ ਇਹ ਆ, ਮੈਂ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸ ਦਿਆਂ ਵੀ ਇਸ ਸਾਰੇ ਕੇਸ ਦੇ ਵਿੱਚ ਜਿੱਥੇ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ, ਇਹ ਪਹਿਲੀ ਵਾਰ ਹੋਇਆ ਵੀ ਕਿਸੇ ਅਹਿਮ ਪੋਲੀਟੀਸ਼ੀਅਨ ਵੱਲੋਂ, MP ਵੱਲੋਂ, ਜਿਹੜਾ ਕਿ ਪਹਿਲਾਂ ਮੰਤਰੀ ਵੀ ਰਿਹਾ ਆ ਬਰਤਾਨੀਆ ਦੇ ਵਿੱਚ, ਉਹਨਾਂ ਵੱਲੋਂ ਇਸ ਕਿਸਮ ਦੀ ਇੰਟਰਵੈਂਸ਼ਨ ਕੀਤੀ ਜਾਣੀ ਤੇ ਉਹਨਾਂ ਵੱਲੋਂ ਇਸ ਕਿਸਮ ਦੀ ਚਿੱਠੀ ਲਿਖੀ ਜਾਣੀ ਜਿਹਦੇ ਵਿੱਚ ਉਹਨਾਂ ਨੇ ਇਹ ਆਪਣੇ ਕੰਸਰਨ ਨੇ ਉਹ ਜ਼ਾਹਰ ਕੀਤੇ ਆ, ਜਿਹਨੂੰ ਅਸੀਂ ਡਿਸਕਸ ਕਰਾਂਗੇ ਇਸ ਸੈਗਮੈਂਟ ਦੇ ਵਿੱਚ। ਪਰ ਨਾਲ ਹੀ ਨਾਲ ਇਹ ਦੇਖਣਾ ਇੱਥੇ ਬਣਦਾ ਵੀ ਇਹਦੇ ਨਾਲ ਇੱਕ ਪ੍ਰੈਸ਼ਰ UK ਦੀ ਰਿਸ਼ੀ ਸੁਨਕ ਦੀ ਸਰਕਾਰ ਦੇ ਉੱਤੇ ਵੀ ਬਣਦਾ ਤੇ ਨਾਲ ਹੀ ਨਾਲ ਜਦੋਂ ਓਵਰਆਲ ਅਸੀਂ ਇਸ਼ੂ ਦੀ ਗੱਲ ਕਰਦੇ ਹਾਂ ਉਹਦੇ ਤੇ ਵੀ ਫੋਕਸ ਹੁੰਦਾ ਹੈ ਕਿ ਭਾਈ ਉੱਥੇ ਦੇ ਜਿਹੜੇ ਪੋਲੀਟੀਸ਼ੀਅਨਸ ਨੇ ਇਸ ਵਕਤ ਉਹ ਵੀ ਇਹ ਗੱਲ ਸਮਝ ਰਹੇ ਆ ਵੀ ਇਸ ਕੇਸ ਦੇ ਮੁਤਲਕ ਦਾਲ ਜਿਹੜੀ ਹੈ ਉਹ ਦਾਲ ਦੇ ਵਿੱਚ ਕਾਲਾ ਨਹੀਂ, ਪੂਰੀ ਦੀ ਪੂਰੀ ਦਾਲ ਹੀ ਕਿਤੇ ਨਾ ਕਿਤੇ ਕਾਲੀ ਜਾਪਦੀ ਨਜ਼ਰ ਆਉਂਦੀ ਹੈ। ਹਾਂਜੀ ਸੁਖਵਿੰਦਰ ਸਿੰਘ ਜੀ, ਦੇਖੀਏ ਪਹਿਲਾਂ ਥੋੜਾ ਜਿਹਾ ਜੋ ਇਹਨਾਂ ਨੇ ਲਿਖੀ ਹੈ ਚਿੱਠੀ ਹੋਮ ਸੈਕਟਰੀ ਨੂੰ, ਤੇ ਉਹਦੇ ਤੇ ਥੋੜਾ ਜਿਹਾ ਦੇਖੀਏ ਵੀ ਇਹਨਾਂ ਨੇ ਐਗਜ਼ੈਕਟਲੀ ਕਿਹੜੇ ਨੁਕਤੇ ਚੁੱਕੇ ਆ। ਬਿਲਕੁਲ ਅਮਰਵੀਰ ਸਿੰਘ ਜੀ, ਜਿਹੜੀ ਅੱਜ ਦੀ ਇਹ ਗਾਰਡੀਅਨ ਦੀ ਨਿਊਜ਼ ਆ ਤੇ ਜਿਹਦੇ ਵਿੱਚ ਸਾਹਮਣੇ ਆਇਆ ਕਿ ਕੰਜ਼ਰਵੇਟਿਵ ਪਾਰਟੀ ਜਿਹੜੀ ਕਿ ਇਸ ਟਾਈਮ ਰੂਲਿੰਗ ਪਾਰਟੀ ਆ UK ਦੇ ਵਿੱਚ, ਤੇ ਉਹਨਾਂ ਦੇ MP ਨੇ, ਇਹ ਬੜੇ ਸੀਨੀਅਰ ਲੀਡਰ ਨੇ ਕੰਜ਼ਰਵੇਟਿਵ ਪਾਰਟੀ ਦੇ, ਨੀਲ ਓਬਰਾਇਨ, ਜਿਨ੍ਹਾਂ ਨੇ ਚਿੱਠੀ ਲਿਖ ਕੇ ਜਿਹੜੇ ਕੰਸਰਨ ਪਿਛਲੇ ਦਿਨਾਂ ਦੇ ਦੌਰਾਨ ਜਿਹੜੀ ਸਿੱਖ ਆਰਗੇਨਾਈਜੇਸ਼ਨਸ ਦੀ ਇਨਵੈਸਟੀਗੇਸ਼ਨ ਸੀ ਇਸ ਸਾਰੇ ਮਾਮਲੇ ਨੂੰ ਲੈ ਕੇ, ਤੇ ਜਿਹੜੀ ਗਾਰਡੀਅਨ ਦੀ ਜਰਨਲਿਸਟਿਕ ਇਨਵੈਸਟੀਗੇਸ਼ਨ ਸੀ ਅਵਤਾਰ ਸਿੰਘ ਖੰਡਾ ਦੀ ਡੈਥ ਨੂੰ ਲੈ ਕੇ, ਉਹਦੇ ਵਿੱਚ ਜੋ ਗੱਲਾਂ ਸਾਹਮਣੇ ਆਈਆਂ ਸੀ ਕਿ ਜਿਹੜੀ ਵੈਸਟ ਮਿਡਲੈਂਡ ਪੁਲਿਸ ਹੈ ਜਾਂ ਫਿਰ UK ਦਾ ਜਿਹੜਾ ਇਨਵੈਸਟੀਗੇਟਿੰਗ ਏਜੰਸੀਜ਼ ਨੇ ਜਿਹੜੀਆਂ, ਉਹਨਾਂ ਵੱਲੋਂ ਇਸ ਡੈਥ ਦਾ ਇੱਕ ਕਮਿਊਨਿਟੀ ਦੇ ਲਈ ਸੀਰੀਅਸ ਕੰਸਰਨ ਹੋਣ ਦੇ ਬਾਵਜੂਦ ਕਿ ਜਿਹੜਾ ਅਵਤਾਰ ਸਿੰਘ ਖੰਡਾ ਸੀ ਉਹ ਇੱਕ ਕਮਿਊਨਿਟੀ ਲੀਡਰ ਸੀ, ਇਹਦੇ ਬਾਵਜੂਦ ਕਿ ਬੜੇ ਸ਼ੱਕੀ ਸਰਕਮਸਟੈਂਸਿਸ ਦੇ ਵਿੱਚ ਉਹਨਾਂ ਦੀ ਡੈਥ ਹੋਈ ਸੀ। ਪਰ ਇਹ ਸਾਰੀ ਇਨਵੈਸਟੀਗੇਸ਼ਨ ਨੂੰ, ਇਹਦੇ ਜਿਹੜੇ ਸਾਰੇ ਪਹਿਲੂ ਸੀ ਉਹਨਾਂ ਦੀ ਜਾਂਚ ਕਰਨ ਦੀ ਬਜਾਏ ਸਾਰੀਆਂ ਏਜੰਸੀਜ਼ ਨੇ ਉਹਨਾਂ ਸਾਰੇ ਪਹਿਲੂਆਂ ਨੂੰ ਦੱਬਿਆ ਤੇ ਪ੍ਰੋਪਰ ਤਰੀਕੇ ਦੇ ਨਾਲ, ਇੱਦਾਂ ਕਿਸੇ ਆਮ ਘਟਨਾ ਦੀ ਇਨਵੈਸਟੀਗੇਸ਼ਨ ਵੀ ਹੋਣੀ ਹੁੰਦੀ ਆ, ਉਸ ਤਰੀਕੇ ਦੀ ਇਨਵੈਸਟੀਗੇਸ਼ਨ ਵੀ ਇਸ ਕੇਸ 'ਚ ਨਹੀਂ ਕੀਤੀ ਗਈ। ਤੇ ਉਹੀ ਜਿਹੜੇ ਕੰਸਰਨ ਨੇ ਜਿਹੜੇ ਉਹ ਸਾਰੀ ਸਿੱਖ ਆਰਗੇਨਾਈਜੇਸ਼ਨਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਏ ਸੀ, ਤਾਂ ਉਹਨਾਂ ਸਾਰੇ ਕੰਸਰਨਸ ਨੂੰ ਹੁਣ ਜਿਹੜੇ ਇਹ MP ਨੇ, ਕੰਜ਼ਰਵੇਟਿਵ MP ਨੇ, ਨੀਲ ਓਬਰਾਇਨ, ਇਹਨਾਂ ਨੇ ਇੱਕ ਲੈਟਰ ਲਿਖੀ ਆ ਜਿਹੜੇ UK ਗਵਰਨਮੈਂਟ ਦੇ ਹੋਮ ਸੈਕਟਰੀ ਨੇ, ਜੇਮਸ ਕਲੈਵਰਲੇ,
ਉਹਨਾਂ ਨੂੰ ਤੇ ਸਵਾਲ ਖੜੇ ਕੀਤੇ ਆ ਅਵਤਾਰ ਸਿੰਘ ਖੰਡਾ ਆਜ਼ਾਦ ਦੀ ਮੌਤ ਦੀ ਇਨਵੈਸਟੀਗੇਸ਼ਨ ਦੇ ਉੱਤੇ। ਤੇ ਉਹਨਾਂ ਨੇ ਲਗਭਗ ਉਹ ਸਾਰੀਆਂ ਗੱਲਾਂ ਜਿਹੜੀਆਂ ਗਾਰਡੀਅਨ ਦੀ ਉਹ ਇਨਵੈਸਟੀਗੇਟਿਵ ਰਿਪੋਰਟ ਸੀ ਅਵਤਾਰ ਸਿੰਘ ਹੋਰਾਂ ਦੀ ਡੈਥ ਬਾਰੇ ਤੇ ਜੋ ਸਿੱਖ ਆਰਗੇਨਾਈਜੇਸ਼ਨਸ ਦੀ ਇਨਵੈਸਟੀਗੇਸ਼ਨ ਚ ਸਾਹਮਣੇ ਆਇਆ ਸੀ ਉਹਨੂੰ ਹੀ ਉਹਨਾਂ ਨੇ ਐਕਸਪ੍ਰੈਸ ਕੀਤਾ ਇਸ ਲੈਟਰ ਦੇ ਵਿੱਚ। ਤੇ ਉਹਦੇ ਬਾਰੇ ਗਾਰਡੀਅਨ ਦੀ ਨਿਊਜ਼ ਜਿਹੜੀ ਆ ਜਿੰਨਾ ਉਹਨਾਂ ਨੇ ਲੈਟਰ ਦਾ ਜ਼ਿਕਰ ਕੀਤਾ ਹੈ ਆਪਣੀ ਨਿਊਜ਼ ਦੇ ਵਿੱਚ, ਉਹ ਲਿਖਦੇ ਆ ਕਿ ਉਹ ਜਿਹੜੇ ਉਹ ਭਰਾ ਨੇ ਉਹਨਾਂ ਲੈਟਰ ਤੇ ਲਿਖਿਆ ਆ, I have been extremely concerned by ongoing reports in the press about the death of Avtar Singh Khanda. West Midlands Police seem to have originally said that his death at age 35 was investigated. However, I understand his family are concerned that police did not take statements from friends or family, did not speak to his employers or work colleagues, did not retrace his steps on the days before his sudden illness, did not visit his residence, did not study threats made against him, did not issue a case number which would indicate the matter had been investigated. He added, if this is correct, is it possible to find out from West Midlands Police what their investigation consisted of, if not the actions above? ਤੇ ਉਹਨਾਂ ਨੇ ਕਿਹਾ ਵੀ ਜੇ ਇਨਵੈਸਟੀਗੇਸ਼ਨ ਦੇ ਵਿੱਚ ਤੁਸੀਂ ਜਿਹੜਾ ਅਵਤਾਰ ਸਿੰਘ ਖੰਡਾ ਦਾ ਪਰਿਵਾਰ ਜਾਂ ਉਹਦੇ ਨੇੜਲੇ ਦੋਸਤ ਆ, ਤੁਸੀਂ ਕਿਸੇ ਤੋਂ ਉਹਦੇ ਬਾਰੇ ਪੁੱਛਗਿੱਛ ਨਹੀਂ ਕੀਤੀ, ਤੁਸੀਂ ਇਹ ਨਹੀਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿੱਥੇ ਉਹ ਕੰਮ ਕਰਦਾ ਸੀ, ਜਿਨ੍ਹਾਂ ਦੇ ਨਾਲ ਕੰਮ ਕਰਦਾ ਸੀ, ਕਿ ਅਵਤਾਰ ਸਿੰਘ ਖੰਡਾ ਦੀ ਜਿਹੜੀ ਸਡਨ ਡੈਥ ਹੋਈ ਆ ਉਹ ਤੋਂ ਪਹਿਲਾਂ ਉਹਦੀ ਸਿਹਤ ਕਿਵੇਂ ਦੀ ਸੀ, ਕੀ ਉਹਦੀ ਜ਼ਿੰਦਗੀ 'ਚ ਚੱਲ ਰਿਹਾ ਸੀ, ਨਾ ਤੁਸੀਂ ਜਿੱਥੇ ਉਹ ਰਹਿੰਦਾ ਸੀ ਉਹ ਥਾਂ ਵਿਜ਼ਿਟ ਕੀਤੀ ਆ, ਨਾ ਤੁਸੀਂ ਜਿਹੜੇ ਉਹਨੂੰ ਧਮਕੀਆਂ ਮਿਲ ਰਹੀਆਂ ਸੀ, ਜਿਹੜਾ ਪੋਲੀਟੀਕਲ ਐਕਟਿਵਿਜ਼ਮ ਸੀ ਉਹਦੇ ਨਾਲ ਰਿਲੇਟਡ ਇੰਡੀਅਨ ਏਜੰਟਸ ਵੱਲੋਂ, ਤੁਸੀਂ ਉਹਨਾਂ ਨੂੰ ਇਨਵੈਸਟੀਗੇਟ ਨਹੀਂ ਕੀਤਾ, ਤੁਸੀਂ ਉਹਨਾਂ ਬਾਰੇ ਪਤਾ ਨਹੀਂ ਕੀਤਾ, ਵੀ ਇੱਥੋਂ ਤੱਕ ਵੀ ਤੁਸੀਂ ਇੱਕ ਕੇਸ ਨੰਬਰ ਵੀ ਜਿਹੜਾ ਉਸ ਇਨਵੈਸਟੀਗੇਸ਼ਨ ਦਾ ਉਹ ਜਾਰੀ ਨਹੀਂ ਕੀਤਾ, ਤਾਂ ਤੁਸੀਂ ਇਨਵੈਸਟੀਗੇਸ਼ਨ ਕੀ ਕੀਤੀ ਆ ਜੀ। ਮਤਲਬ ਜਿਹੜੀ ਗੱਲ ਸਿੱਖ ਆਰਗੇਨਾਈਜੇਸ਼ਨਸ ਨੇ ਪਿਛਲੇ ਜਦੋਂ ਤੋਂ ਅਵਤਾਰ ਸਿੰਘ ਖੰਡਾ ਦੀ ਡੈਥ ਹੋਈ ਸੀ ਉਹ ਤੋਂ ਬਾਅਦ ਜਿਹੜਾ ਲਗਾਤਾਰ ਕੰਮ ਉੱਥੇ ਚੱਲ ਰਿਹਾ ਸੀ, ਤਾਂ ਹੁਣ ਇਹ ਦੇਖਣ ਵਾਲੀ ਗੱਲ ਆ ਕਿ ਉਹ ਜਿਹੜੀ ਯੂਕੇ ਦੀ ਪਾਰਲੀਮੈਂਟ ਆ ਜਾਂ ਜਿਹੜੇ ਯੂਕੇ ਦੇ ਪਾਰਲੀਮੈਂਟੇਰੀਅਨਸ ਆ ਹੁਣ ਉਹ ਵੀ ਉਸ ਮਸਲੇ ਤੇ ਬੋਲਣ ਲੱਗ ਪਏ ਆ। ਤਾਂ ਇਹ ਜਿਹੜੀ ਇੱਕ ਵੱਡੀ ਅਸੀਂ ਕਹਿ ਸਕਦੇ ਹਾਂ ਕਿ ਨਵੀਂ ਇੱਕ ਚੇਂਜ ਆ ਜਿਹੜੀ ਇਹ ਸਾਰੀ ਅਵਤਾਰ ਸਿੰਘ ਖੰਡਾ ਦਾ ਮਾਮਲਾ ਸੀ, ਜਿਹੜਾ ਕਿ ਲੱਗ ਰਿਹਾ ਸੀ ਕਿ ਬਿਲਕੁਲ ਅਸੀਂ ਇੱਕ ਦਿਨ ਪਹਿਲਾਂ ਵੀ ਡਿਸਕਸ ਕਰਕੇ ਹਟੇ ਆ ਕਿ ਯੂਕੇ ਦੇ ਵਿੱਚ ਜਿਹੜਾ ਇੰਡੀਅਨ ਇਨਫਲੂਐਂਸ ਆ ਉਹ ਇੰਨਾ ਕਿ ਜ਼ਿਆਦਾ ਨਜ਼ਰ ਆ ਰਿਹਾ ਕਿ ਕਿਵੇਂ ਜਿਹੜਾ ਸਿੱਖ ਯੂਥ ਯੂਕੇ ਦਾ ਇੱਕ ਐਕਟਿਵਿਸਟ ਸੀ ਉਹਨੂੰ ਪਲੇਨ ਤੋਂ ਲਾ ਕੇ ਤੇ ਟੈਰਰਿਜ਼ਮ ਦੇ ਚਾਰਜਿਸ ਦੇ ਥੱਲੇ ਉਹਨੂੰ ਡਿਟੇਨ ਕੀਤਾ ਗਿਆ ਤੇ ਫਿਰ ਉਹਦੀ ਇਨਵੈਸਟੀਗੇਸ਼ਨ ਕੀਤੀ ਗਈ, ਉਹਦੇ ਮੋਬਾਈਲ ਫੋਨ, ਉਹਦੇ ਇਲੈਕਟ੍ਰੋਨਿਕ ਡਿਵਾਈਸਿਸ ਨੂੰ ਆਪਣੇ ਕਬਜ਼ੇ 'ਚ ਲਿਆ ਗਿਆ ਤੇ ਉਹਨਾਂ ਸਾਰਿਆਂ ਦੀ ਜਾਂਚ ਕੀਤੀ ਗਈ। ਤੇ ਉਹ ਸਾਰੀਆਂ ਗੱਲਾਂ ਅਸੀਂ ਇੱਕ ਦਿਨ ਪਹਿਲਾਂ ਹੀ ਡਿਸਕਸ ਕਰ ਚੁੱਕੇ ਹਾਂ ਕਿ ਕਿਵੇਂ ਇੰਡੀਅਨ ਜਿਹੜੀਆਂ ਏਜੰਸੀਜ਼ ਨੇ ਉਹ ਯੂਕੇ ਦੀਆਂ ਏਜੰਸੀਜ਼ ਨੂੰ ਯੂਜ਼ ਕਰ ਰਹੀਆਂ ਆ। ਤਾਂ ਪਰ ਜਿਹੜੀ ਉੱਥੋਂ ਦੀ ਸਿਆਸੀ ਜਮਾਤ ਆ ਹੁਣ ਉਹਦੇ ਵਿੱਚ ਹਿਲਜੁਲ ਨਜ਼ਰ ਆ ਰਹੀ ਆ ਕਿ ਉਹਨਾਂ ਤੱਕ ਹੁਣ ਸ਼ਾਇਦ ਉਹ ਗੱਲ ਸਮਝਣ ਲੱਗੇ ਆ ਕਿ ਇੰਡੀਅਨ ਜਿਹੜੀ ਗਵਰਨਮੈਂਟ ਆ ਜਿਵੇਂ ਉਹਨੇ ਕੈਨੇਡਾ ਤੇ USA ਦੇ ਵਿੱਚ ਸਿੱਖ ਐਕਟਿਵਿਸਟ ਨੂੰ ਟਾਰਗੇਟ ਕੀਤਾ ਆ, ਵੀ ਉਸੇ ਤਰ੍ਹਾਂ ਦਾ ਜਿਹੜਾ ਕੰਮ ਆ ਇਹ ਅਵਤਾਰ ਸਿੰਘ ਖੰਡਾ ਦੀ ਜਿਹੜੀ ਡੈਥ ਆ ਉਹਦੇ ਵਿੱਚ ਉਹਨਾਂ ਨੂੰ ਨਜ਼ਰ ਆਉਣ ਲੱਗ ਗਿਆ ਆ। ਤੇ ਹੋਪਫੁਲੀ ਇਹ ਸਿਰਫ ਇੱਕ MP ਵੱਲੋਂ ਕਹੀ ਗੱਲ ਨਹੀਂ, ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਮਸਲਾ ਆ ਇਹ ਜਿਹੜੀ ਰਿਸ਼ੀ ਸੁਨਕ ਗਵਰਨਮੈਂਟ ਆ ਉਹਦੇ ਲਈ ਇੱਕ ਵੱਡਾ ਚੈਲੰਜ ਬਣੂਗਾ, ਕਿਉਂਕਿ ਜਿਹੜੇ ਸਿੱਖ ਆਰਗੇਨਾਈਜੇਸ਼ਨਸ ਨੇ ਉਹ ਉਹਨਾਂ ਦੀ ਜਿਹੜੀ ਐਕਟੀਵਿਟੀ ਆ ਉਹ ਹੁਣ ਮਤਲਬ ਉਹਦੇ ਰਿਸਪੌਂਸ ਸਾਨੂੰ ਇਹ ਨਜ਼ਰ ਆਉਣ ਲੱਗੇ ਆ ਜੋ ਅੱਜ ਗਾਰਡੀਅਨ ਦੀ ਨਿਊਜ਼ ਆ। ਤੇ ਗਾਰਡੀਅਨ ਵੱਲੋਂ ਵੀ ਜਿਹੜੀ ਆਪਣੀ ਹੈਡਲਾਈਨ ਵੀ ਆ ਉਹ ਸਾਰੀ ਇਸ ਨਿਊਜ਼ ਨੂੰ ਜਿਹੜੀ ਦਿੱਤੀ ਗਈ ਆ ਉਹ ਵੀ ਆਪਣੇ ਆਪ 'ਚ ਬੜੀ ਇੰਪੋਰਟੈਂਟ ਆ ਕਿ ਕੰਜ਼ਰਵੇਟਿਵ MP ਰਾਈਟਸ ਟੂ ਹੋਮ ਸੈਕਟਰੀ ਓਵਰ ਸਿੱਖ ਐਕਟਿਵਿਸਟ ਸਡਨ ਡੈਥ। ਤਾਂ ਸਭ ਤੋਂ ਵੱਡੀ ਗੱਲ ਹੈ ਕਿ ਉਹ ਜਿਹੜੀ ਮੌਤ ਆ ਉਹਦੇ ਜਿਹੜੀ ਸਿੱਖ ਆਰਗੇਨਾਈਜੇਸ਼ਨਸ ਦੀ ਇਨਵੈਸਟੀਗੇਸ਼ਨ ਆ ਉਹਨਾਂ ਨੇ ਅਵਤਾਰ ਸਿੰਘ ਖੰਡਾ ਨੂੰ ਸ਼ਹੀਦ ਐਲਾਨ ਕੀਤਾ ਆ ਤੇ ਉਹ ਸਾਰੀ ਇਨਵੈਸਟੀਗੇਸ਼ਨ ਦੇ ਵਿੱਚੋਂ ਉਹ ਸਿੱਖ ਆਰਗੇਨਾਈਜੇਸ਼ਨਸ ਇਹ ਮੰਨ ਚੁੱਕੀਆਂ ਨੇ ਕਿ ਅਵਤਾਰ ਸਿੰਘ ਖੰਡਾ ਦੀ ਜਿਹੜੀ ਮੌਤ ਆ ਉਹ ਇੰਡੀਅਨ ਏਜੰਸੀਜ਼ ਨੇ ਇੰਡੀਅਨ ਏਜੰਟਸ ਨੇ ਕੀਤੀ ਆ, ਕਿਸੇ ਤਰੀਕੇ ਦਾ ਜਿਹੜਾ ਪੋਇਜ਼ਨ ਯੂਜ਼ ਕਰਕੇ ਜਿਹੜਾ ਉਹ ਕਤਲ ਕੀਤਾ ਗਿਆ ਆ। ਤੇ ਪਰ ਜਿਹੜੀ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਗਾਰਡੀਅਨ ਆ ਜਾਂ ਇਹ ਮੀਡੀਆ ਜਿਹੜੀ ਆਰਗੇਨਾਈਜੇਸ਼ਨਸ ਨੇ ਉਹ ਵੀ ਇਸ ਡੈਥ ਨੂੰ ਜਿਹੜਾ ਆ ਹੁਣ ਇਲਨੈਸ ਨਹੀਂ ਕੰਸੀਡਰ ਕਰ ਰਹੀਆਂ ਤੇ ਇਹਨੂੰ ਇੱਕ ਸ਼ੱਕੀ ਮੌਤ ਵਾਂਗ ਦੇਖ ਰਹੀਆਂ ਨੇ। ਤੇ ਜੇ ਇਹਦੀ ਫਰਦਰ ਇਨਵੈਸਟੀਗੇਸ਼ਨ ਹੁੰਦੀ ਆ
ਤਾਂ ਯੂਕੇ ਦੇ ਵਿੱਚ ਵੀ ਇੱਕ ਇੰਡੀਆ ਦਾ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਐਕਟ ਆ ਉਹ ਉਜਾਗਰ ਹੋਣ ਦੀਆਂ ਵੱਡੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ। जी बिल्कुल, एक अहम नुकता हैगा। मतलब दो रिपोर्ट्स गार्डियन ने जिहड़ी इन्वेस्टिगेशन की ते जिहड़ी सिख ऑर्गेनाइजेशंस ने इन्वेस्टिगेट करके अवतार सिंह खंडा दे नां दे उत्ते रिपोर्ट जारी की सी। ये दो रिपोर्टां इसे गल वाल इशारा करदियां सी कि इंडिया दा सीधा सीधा हत्थ इहदे विच किते ना किते हैगा जिहदी इन्वेस्टिगेशन करनी बनदी है। जे असीं कंक्लूजन ते ना भी पहुंचीए ते घट्टो घट्ट इन्वेस्टिगेशन दी मंग जिहड़ी है वो उठदी है। ते उहदे विच ਅੱਜ ਇਹ ਇੱਕ ਜਿਹੜੀ ਅਹਿਮ ਖਬਰ ਜਾਂ ਅਹਿਮ ਨੁਕਤਾ ਸਾਹਮਣੇ ਆਉਂਦਾ ਵੀ ਕੰਜ਼ਰਵੇਟਿਵ ਐਮਪੀ ਹੋਮ ਸੈਕਟਰੀ ਨੂੰ ਚਿੱਠੀ ਲਿਖਦੇ ਆ ਤੇ ਉਹਦੇ ਤੇ ਇਹ ਗੱਲ ਉਹ ਨੁਕਤਾ ਚੁੱਕਦੇ ਆ ਵੀ ਜੇ ਤੁਸੀਂ ਆਹ ਚੀਜ਼ਾਂ ਨਹੀਂ ਕੀਤੀਆਂ ਤੇ ਫਿਰ ਇਨਵੈਸਟੀਗੇਸ਼ਨ ਕੀਤੀ ਕਿਸ ਗੱਲ ਦੀ ਹੈ। ਮਤਲਬ ਇਹ ਦੋ ਚੀਜ਼ਾਂ ਨੂੰ ਜੇ ਇਸ ਸੰਦਰਭ ਦੇ ਵਿੱਚ ਦੇਖਣਾ ਹੋਵੇ ਵੀ ਅਸੀਂ ਜੇ ਇੰਡੀਆ ਦਾ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਪਾਰਟ ਹੈ ਉਹ ਕਿਸ ਲੈਵਲ ਤੱਕ ਤੇ ਕਿੰਨਾ ਡੀਪ ਰੂਟਡ ਹੈ ਯੂਕੇ ਦੀ ਸਾਰੇ ਇਨਫਰਾਸਟ੍ਰਕਚਰ ਦੇ ਵਿੱਚ ਪੋਲੀਟੀਕਲ ਸਫੀਅਰ ਤੋਂ ਲੈ ਕੇ ਉਹਨਾਂ ਦੇ ਅਦਾਰਿਆਂ ਤੱਕ, ਉਸ ਸੰਦਰਭ ਦੇ ਵਿੱਚ ਜੇ ਸਮਝਣਾ ਹੋਵੇ ਤੇ ਇਹ ਇੱਕ ਅਹਿਮ ਸਟੈਪ ਕਿਹਾ ਜਾ ਸਕਦਾ ਹੈ। ਇੱਕ ਕੰਜ਼ਰਵੇਟਿਵ ਐਮਪੀ ਵੱਲੋਂ ਜਿਹੜੇ ਕਿ ਪਹਿਲਾਂ ਮਿਨਿਸਟਰ ਰਹੇ ਆ ਉਹਨਾਂ ਵੱਲੋਂ ਇਹ ਚਿੱਠੀ ਲਿਖੀ ਜਾਣੀ ਤੇ ਜੇ ਇਹਦੇ ਤੇ ਗਾਂਹ ਵੱਧ ਕੇ ਹੋਰ ਐਕਟ ਹੁੰਦਾ, ਜੇ ਤੁਸੀਂ ਠੀਕ ਕਿਹਾ ਵੀ ਉਹਦੇ ਤੇ ਹੋਰ ਜਿਹੜੀਆਂ ਇਹਦੀਆਂ ਤੰਦਾਂ ਨੇ ਉਹ ਖੁੱਲਣਗੀਆਂ ਤੇ ਜਿਹੜਾ ਸੱਚ ਹੈਗਾ ਉਹ ਉਜਾਗਰ ਹੋਊਗਾ। ਪਰ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਚੱਲਦਿਆਂ ਇੰਡੀਆ ਦਾ ਜਿਹੜਾ ਯੂਕੇ ਦੇ ਵਿੱਚ ਹੈ ਉਹਦੇ ਵਿੱਚ ਇਹਨੂੰ ਕਿਵੇਂ ਸਮਝਿਆ ਜਾਵੇ ਇੱਕ ਸਟੈਪ ਫੋਰਵਰਡ, ਕਿਉਂਕਿ ਇਹਦਾ ਮਿਨਿਸਟਰਸ ਦੇ ਉੱਤੇ ਇਹਦਾ ਜਿਹੜੇ ਮਿਨਿਸਟਰਸ ਪਹਿਲਾਂ ਕੋਰੋਨਰ ਦੀ ਰਿਪੋਰਟ ਨੂੰ ਹਵਾਲਾ ਦੇ ਰਹੇ ਸੀ ਜਾਂ ਕਿ ਜੀ ਕੇਸ ਜਿਹੜਾ ਇਹ ਸਾਰਾ ਹੈਗਾ ਇਹ ਕੋਰੋਨਰ ਨੂੰ ਸੌਂਪ ਦਿੱਤਾ ਤੇ ਸਾਡੀ ਤਸੱਲੀ ਹੈ, ਉਹਨਾਂ ਮਿਨਿਸਟਰਸ ਦੇ ਉੱਤੇ ਕੀ ਪ੍ਰਭਾਵ ਪੈਣਾ ਜਾਂ ਜਿਹੜੀ ਸਾਰੀ ਕੈਬਨਿਟ ਹੈ ਓਵਰਆਲ ਜਿਹੜਾ ਪੋਲੀਟੀਕਲ ਸਟਰਕਚਰ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੀ ਐਕਸਪੈਕਟ ਕਰ ਸਕਦੇ ਹਾਂ ਇਸ ਹਵਾਲੇ ਦੇ ਨਾਲ। ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਇਹ ਗੱਲ ਤਾਂ ਸਪਸ਼ਟ ਆ ਵੀ ਜਿਸ ਤਰੀਕੇ ਦੇ ਨਾਲ ਅਵਤਾਰ ਸਿੰਘ ਖੰਡਾ ਦੀ ਡੈਥ ਹੋਈ ਸੀ, ਮਤਲਬ ਉਹਦੇ ਵਿੱਚ ਜਿਹੜਾ ਉਹ ਪੀਰੀਅਡ ਸੀ, ਉਸ ਪੀਰੀਅਡ ਦੇ ਵਿੱਚ ਜਿਵੇਂ ਜਿਹੜੇ ਇੰਡੀਅਨ ਏਜੰਟਸ ਨੇ ਉਹ ਪੂਰੇ ਅਸੀਂ ਕਹਿ ਸਕਦੇ ਹਾਂ ਕਿ ਐਕਟਿਵ ਹੋਏ ਸੀ ਸਾਰੀ ਦੁਨੀਆ ਦੇ ਵਿੱਚ ਤੇ ਜਿਹੜੇ ਸਿੱਖ ਐਕਟਿਵਿਸਟ ਨੇ ਉਹ ਉਹਨਾਂ ਦੀ ਟਾਰਗੇਟ ਦੇ ਉੱਤੇ ਸੀ ਤੇ ਉਹ ਫ੍ਰੀ ਹੈਂਡ ਹੋ ਕੇ, ਜਿਵੇਂ ਉਹਨਾਂ ਨੂੰ ਦਿੱਲੀ ਤੋਂ ਫ੍ਰੀ ਹੈਂਡ ਮਿਲਿਆ ਸੀ ਤੇ ਉਹ ਐਲੀਮੀਨੇਟ ਕਰ ਰਹੇ ਸੀ ਸਿੱਖ ਐਕਟਿਵਿਸਟ ਨੂੰ। ਤੇ ਉਸੇ ਦੌਰ ਦੇ ਵਿੱਚ ਅਵਤਾਰ ਸਿੰਘ ਖੰਡਾ ਜਿਹੜਾ ਆ ਉਹਦੇ ਬਾਰੇ ਇੰਡੀਅਨ ਮੀਡੀਆ ਨੇ, ਇੰਡੀਅਨ ਐਸਟੈਬਲਿਸ਼ਮੈਂਟ ਨੇ ਉਹਨੂੰ ਇੱਕ ਐਜ਼ ਅ ਟਾਰਗੇਟ ਉਹਨੂੰ ਸਬਜੈਕਟ ਕੀਤਾ ਆ। ਤੁਸੀਂ ਦੇਖੋ ਭਾਵੇਂ ਨਿਊਜ਼ ਜੋ ਇੰਡੀਆ ਦੇ ਵਿੱਚ ਆ ਰਹੀਆਂ ਸੀ, ਜਿਵੇਂ ਦੀ NIA ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਅਮਰਤਪਾਲ ਸਿੰਘ ਹੋਰਾਂ ਦੀਆਂ ਗ੍ਰਿਫਤਾਰੀਆਂ ਤੋਂ ਬਾਅਦ, ਤੇ ਉਹਦੇ ਵਿੱਚ ਇੰਡੀਅਨ ਐਕਸਪ੍ਰੈਸ ਦੀ ਐਕਸਕਲੂਸਿਵ ਜਿਹੜੀ ਰਿਪੋਰਟ ਸਾਹਮਣੇ ਆਈ ਸੀ ਕਿ ਜਿਹੜਾ NIA ਦੀ ਜਿਹੜੀ ਟੀਮ ਆ ਉਹ UK ਆਉਣ ਤੋਂ ਪਹਿਲਾਂ ਅਮਰਤਪਾਲ ਸਿੰਘ ਹੋਰਾਂ ਦੀ ਇਨਵੈਸਟੀਗੇਸ਼ਨ ਕਰਦੀ ਆ ਡਿਬਰੂਗੜ੍ਹ ਜੇਲ੍ਹ ਦੇ ਵਿੱਚ, ਤੇ ਉਹਦੀ ਇਨਵੈਸਟੀਗੇਸ਼ਨ ਦਾ ਜਿਹੜਾ ਮੁੱਖ ਕੇਂਦਰ ਬਿੰਦੂ ਹੁੰਦਾ ਆ ਕਿ ਉਹਦੇ ਵਿੱਚ ਅਵਤਾਰ ਸਿੰਘ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰਨਾ ਜੀ। ਤੇ ਇਸ ਤੋਂ ਇਲਾਵਾ ਜਦੋਂ ਅਵਤਾਰ ਸਿੰਘ ਬਿਮਾਰ ਹੁੰਦਾ ਤਾਂ ਅਵਤਾਰ ਸਿੰਘ ਬਹੁਤ ਜ਼ਿਆਦਾ ਮਤਲਬ ਅਸੀਂ ਕਹਿ ਸਕਦੇ ਕਿ ਐਕਟਿਵ ਰਹਿੰਦੇ ਸੀ ਸਾਰੀਆਂ ਸਿੱਖ ਸਫਾਂ ਦੇ ਵਿੱਚ, ਪਰ ਇੰਨਾ ਐਕਟਿਵ ਨੌਜਵਾਨ ਹੋਵੇ ਤੇ ਉਹਦੀ ਇਲਨੈਸ ਬਾਰੇ, ਉਹਦੀ ਬਿਮਾਰੀ ਬਾਰੇ ਉਹਦੇ ਨੇੜਲੇ ਕਿਸੇ ਕਰੀਬੀ ਦੋਸਤਾਂ ਨੂੰ ਵੀ ਨਾ ਪਤਾ ਹੋਵੇ ਜਾਂ ਸੰਘਰਸ਼ ਦੇ ਸਾਥੀਆਂ ਨੂੰ ਵੀ ਨਾ ਪਤਾ ਹੋਵੇ, ਤੇ ਜਿਹੜੀ ਪੰਥ ਨੂੰ ਵੀ ਜਿਹੜੀ ਗੱਲ ਆ ਉਹ ਇੰਡੀਅਨ ਮੀਡੀਆ ਤੋਂ ਮਤਲਬ ਪਤਾ ਲੱਗੀ ਵੀ ਜਿਹਦੇ ਵਿੱਚ ਪਹਿਲੀ ਖਬਰ ਵੀ ਇਹ ਪਬਲਿਸ਼ ਹੋਈ ਵੀ ਅਵਤਾਰ ਸਿੰਘ ਖੰਡਾ ਨੂੰ ਜਿਹੜਾ ਆ ਪੋਇਜ਼ਨ ਦਿੱਤਾ ਗਿਆ ਤੇ ਉਹ ਭਾਵੇਂ ਅੱਜ ਇੰਡੀਆ ਜਿਹੜਾ ਆ ਉਹਨੂੰ ਸੈਟਬੈਕ ਲੱਗਿਆ। ਅਸੀਂ ਦੇਖ ਸਕਦੇ ਹਾਂ ਕਿ ਜੋ US ਦੇ ਵਿੱਚ ਉਹਦੇ ਇਹ ਕਾਰਨਾਮੇ ਉਜਾਗਰ ਹੋਏ ਆ ਜਾਂ ਕੈਨੇਡਾ ਦੇ ਵਿੱਚ ਜਿਸ ਤਰ੍ਹਾਂ ਦੇ ਮਤਲਬ ਇਹਨਾਂ ਦੇ ਜਿਹੜੀਆਂ ਉੱਥੋਂ ਦੀਆਂ ਏਜੰਸੀਜ਼ ਨੇ, ਇਨਵੈਸਟੀਗੇਸ਼ਨ ਏਜੰਸੀਜ਼ ਆ, ਉਹਨਾਂ ਦੇ ਹੱਥ ਜਿਹੜੇ ਅਹਿਮ ਸਬੂਤ ਲੱਗੇ ਆ, ਉਹ ਅਹਿਮ ਸਬੂਤ ਇੱਥੋਂ ਤੱਕ ਆ ਵੀ ਜਿਹਦੇ ਬਾਰੇ ਕਿਹਾ ਜਾ ਰਿਹਾ ਕਿ ਜਿਹੜੀਆਂ ਬੜੀਆਂ ਕੌਨਫੀਡੈਂਸ਼ੀਅਲ ਕਾਲਸ ਨੇ ਇੰਡੀਅਨ ਜਿਹੜੇ ਹਾਇਰ ਆਫੀਸ਼ੀਅਲਸ ਨੇ ਉਹਨਾਂ ਦਾ ਡਾਟਾ ਤੱਕ US ਦੀਆਂ ਜਿਹੜੀਆਂ ਏਜੰਸੀਜ਼ ਨੇ ਉਹਨਾਂ ਦੇ ਕੋਲ ਆ ਜੀ। ਉਹ ਇੰਨਾ ਕੁ ਡਾਟਾ ਆ ਵੀ ਉਹ ਹੁਣ ਸਮੇਂ ਦੇ ਉੱਤੇ ਡਿਪੈਂਡ ਕਰਦਾ ਵੀ ਕਿਸ ਸਮੇਂ ਤੇ ਕਿਹੜਾ ਡਾਟਾ ਉਹ ਸਾਹਮਣੇ ਆਉਂਦਾ ਆ। ਪਰ ਇੰਡੀਅਨ ਜਿੰਨਾ ਸਾਰਾ ਇੰਡੀਆ ਦਾ ਪਲੋਟ ਆ ਸਿੱਖਾਂ ਦੇ ਖਿਲਾਫ, ਸਿੱਖਾਂ ਦੀ ਐਲੀਮੀਨੇਸ਼ਨ ਦਾ, ਉਹਦੇ ਸਾਰੀਆਂ ਤੰਦਾਂ, ਉਹਦੇ ਸਾਰੇ ਸਬੂਤ ਜਿਹੜੇ ਆ ਉਹ US ਦੀਆਂ ਏਜੰਸੀਜ਼ ਕੋਲ ਹੈਗੇ ਆ। ਇਹ ਮਾਹਰ ਮੰਨ ਰਹੇ ਆ ਜਿਹੜੇ ਇਹਨਾਂ ਸਾਰੀਆਂ ਚੀਜ਼ਾਂ ਦਾ ਐਨਾਲਿਸਿਸ ਕਰ ਰਹੇ ਆ ਜੋ ਵਾਪਰ ਰਿਹਾ ਹੈ। ਪਰ ਇਹ ਸੀ ਵੀ ਅਵਤਾਰ ਸਿੰਘ ਦੀ ਤੁਸੀਂ ਦੇਖੋ ਵੀ ਜਿਹੜੀ ਖਬਰ ਜਿਵੇਂ ਇਹਨਾਂ ਨੇ ਬਾਹਰ ਕੱਢੀ ਆ
ਤਾਂ ਉਦੋਂ ਤੱਕ ਇਹ ਪੂਰਾ ਮਤਲਬ ਗਲੋਰੀਫਾਈ ਕਰ ਰਹੇ ਸੀ ਸਿੱਖ ਕਿਲਿੰਗਸ ਨੂੰ ਵੀ ਅਸੀਂ ਕਰ ਰਹੇ ਆ। ਤੇ ਉਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਪੋਇਜ਼ਨ ਦੇ ਕੇ ਅਸੀਂ ਉਹਨੂੰ ਕਤਲ ਕੀਤਾ। ਤੇ ਅਵਤਾਰ ਸਿੰਘ ਦੀ ਜਿਹੜੀ ਮੌਤ ਆ ਉਹ ਬਿਲਕੁਲ ਅਸੀਂ ਦੇਖਦੇ ਆ ਕਿ ਸਿਹਤਯਾਬ ਸੀ। ਉਹਨੂੰ ਇੱਕ ਪੋਇਜ਼ਨ ਦਿੱਤਾ ਗਿਆ ਜਿਹਦੀਆਂ ਕਿ ਬੇਅੰਤ ਰਿਪੋਰਟਾਂ ਹੁਣ ਤੱਕ ਸਾਹਮਣੇ ਆ ਚੁੱਕੀਆਂ ਵੀ ਉਹ ਸੇਮ ਉਸੇ ਤਰ੍ਹਾਂ ਦਾ ਮੋਡਸ ਆਪਰੈਂਡੀ ਆ ਜਿਹੋ ਜਿਹਾ ਰਸ਼ੀਆ ਜਿਹੜਾ ਆ ਆਪਣੇ ਦੁਸ਼ਮਣਾਂ ਦੇ ਖਿਲਾਫ ਵਰਤਦਾ ਆ। ਤੇ ਜਾਓ ਮਤਲਬ ਜਿਹਦੇ ਵਿੱਚ ਰਸ਼ੀਆ ਨੇ ਜਿਹੜੇ ਆਪਣੇ ਯੂਕੇ ਦੇ ਵਿੱਚ ਵੀ ਪਹਿਲਾਂ ਜਿਹੜੇ ਏਜੰਟ ਸੀ ਜਿਹੜੇ ਕਿ ਅਸੀਂ ਦੇਖਿਆ ਵੀ ਜਿਨ੍ਹਾਂ ਨੇ ਯੂਕੇ ਦੇ ਕੋਲ ਇਸ ਗੱਲ ਦੇ ਇਨਕਸ਼ਾਫ ਕੀਤੇ ਸੀ ਕਿ ਕਿਵੇਂ ਜਿਹੜਾ ਉਹ ਰਸ਼ੀਆ ਦੇ ਲਈ ਜਿਹੜੀ ਉੱਥੇ ਜਸੂਸੀ ਕਰ ਰਹੇ ਸੀ ਤੇ ਉਹਨਾਂ ਨੂੰ ਵੀ ਜਿਹੜਾ ਆ ਮਤਲਬ ਇਸ ਤਰੀਕੇ ਦਾ ਜ਼ਹਿਰ ਦੇ ਕੇ ਉੱਥੇ ਮਾਰਿਆ ਗਿਆ। ਤੇ ਉਹੀ ਜਿਹੜੀ ਗੱਲ ਅਸੀਂ ਕੱਲ ਕੀਤੀ ਸੀ ਕਿ ਇੰਡੀਆ ਦਾ ਜਿੰਨਾ ਮੋਡਸ ਆਪਰੈਂਡੀ ਆ ਜੋ ਆਪਰੇਸ਼ਨਸ ਇੰਡੀਆ ਕਰ ਰਿਹਾ ਆ ਤਾਂ ਉਹ ਆਪਰੇਸ਼ਨਸ ਇਹ ਗੱਲ ਸਮਝਣੀ ਪੈਣੀ ਹੈ ਕਿ ਉਹ ਇੰਡੀਆ ਦੇ ਏਜੰਟਸ ਨੂੰ ਜਿਹੜੀ ਗਾਈਡੈਂਸ ਆ ਜਾਂ ਟ੍ਰੇਨਿੰਗ ਆ ਉਹ ਸਾਰਾ ਤੌਰ ਤਰੀਕਾ ਉਹ ਰਸ਼ੀਅਨ ਤਰੀਕਾ ਵਰਤ ਰਹੇ ਆ। ਤੇ ਅਵਤਾਰ ਸਿੰਘ ਖੰਡਾ ਦੇ ਉੱਤੇ ਵੀ ਉਸੇ ਤਰੀਕੇ ਦਾ ਇਹ ਅਟੈਕ ਕੀਤਾ ਗਿਆ। ਤੇ ਹੁਣ ਜਿਹੜੀ ਗੱਲ ਹੈਗੀ ਆ ਵੀ ਜਦੋਂ ਇਹ ਉੱਥੋਂ ਦੇ MP ਬੋਲਣ ਲੱਗੇ ਆ ਤਾਂ ਮੈਨੂੰ ਇਹ ਬਾਕੀ ਤਾਂ ਅਗਲੇ ਦਿਨਾਂ ਦੇ ਵਿੱਚ ਆ ਕਿ ਹੋਰ ਕਿੰਨੇ MP ਬੋਲਦੇ ਆ ਜਾਂ ਉੱਥੇ ਸਿੱਖ ਐਕਟਿਵਿਜ਼ਮ ਆ ਜਿਹੜਾ ਉਹ ਕਿੰਨਾ ਕੁ ਜ਼ਿਆਦਾ ਡਿਪਲੋਮੈਟਿਕਲੀ MPs ਤੱਕ ਰੀਚ ਆਊਟ ਕਰਦਾ ਆ ਇਹ ਬੋਲਣ ਦੇ ਲਈ। ਪਰ ਜਿਵੇਂ ਇੱਕ ਸੀਨੀਅਰ MP ਅੱਜ ਬੋਲੇ ਆ ਮੈਨੂੰ ਲੱਗਦਾ ਵੀ ਉੱਥੋਂ ਦੀ ਇਹ ਇਕੱਲਾ ਜਦੋਂ ਇੱਕ MP ਬੋਲਦਾ ਤਾਂ ਇਹ ਨਹੀਂ ਕਿ ਉਹਦੇ ਕਲੀਗਸ ਵੀ ਹੁੰਦੇ ਆ, ਉਹਨਾਂ ਦਾ ਇੱਕ ਗਰੁੱਪ ਹੁੰਦਾ ਹੈ MPs ਦਾ, ਉਹਦੇ ਵਿੱਚ ਵੀ ਡਿਸਕਸ਼ਨ ਜ਼ਰੂਰ ਹੋਈ ਹੋਊਗੀ ਇਸ ਮਸਲੇ ਬਾਰੇ। ਜਦੋਂ ਪਬਲਿਕ ਚ ਆਏ ਆ ਇਹ ਲੈਟਰ ਲੈ ਕੇ ਤਾਂ ਮੈਨੂੰ ਲੱਗਦਾ ਵੀ ਜਿਹੜੇ ਉੱਥੇ MPs ਨੇ ਉਹਨਾਂ ਨੂੰ ਉੱਥੋਂ ਦੀ ਪੋਲੀਟੀਕਲ ਕਲਾਸ ਨੂੰ ਇਸ ਗੱਲ ਦੀ ਸਮਝ ਲੱਗ ਗਈ ਆ ਵੀ ਇਹ ਮਸਲਾ ਇਕੱਲੇ ਸਿੱਖ ਐਕਟਿਵਿਸਟ ਦੇ ਮਰਡਰ ਦਾ ਨਹੀਂ ਹੈਗਾ ਜੀ, ਇਹ ਮਸਲਾ UK ਦੀ ਸੋਵਰੇਨਿਟੀ ਦਾ ਵੀ ਹੈ। ਜਿਵੇਂ ਕੈਨੇਡਾ ਨੇ ਹਰਦੀਪ ਸਿੰਘ ਨਿੱਜਰ ਦੇ ਕਤਲ ਨੂੰ ਇੱਕ ਸਿੱਖ ਦੇ ਕਤਲ ਵਜੋਂ ਨਹੀਂ ਆਪਣੀ ਸੋਵਰੇਨਿਟੀ ਦੇ ਮਸਲੇ ਵਜੋਂ ਲਿਆ, ਜਿਵੇਂ USA ਨੇ ਗੁਰਪਤਵੰਤ ਸਿੰਘ ਪੰਨੂ ਦੇ ਉੱਤੇ ਜਿਹੜਾ ਅਟੈਕ ਪਲਾਨ ਹੋ ਰਿਹਾ ਸੀ ਉਹਨੂੰ ਇੱਕ ਸਿੱਖ ਦੇ ਉੱਤੇ ਅਟੈਕ ਪਲਾਨ ਹੋਣ ਵਜੋਂ ਨਹੀਂ ਬਲਕਿ ਆਪਣੀ ਸੋਵਰੇਨਿਟੀ ਵਜੋਂ ਲਿਆ। ਉਸੇ ਤਰ੍ਹਾਂ ਮੈਨੂੰ ਇਹ ਲੱਗ ਰਿਹਾ ਵੀ ਇਹ UK ਦੇ ਪਾਰਲੀਮੈਂਟੇਰੀਅਨ ਇਸ ਗੱਲ ਨੂੰ ਸਮਝਣਗੇ ਕਿ ਇਹ ਮਸਲਾ ਇਕੱਲੇ ਇੱਕ ਸਿੱਖ ਐਕਟਿਵਿਸਟ ਨੂੰ ਮਾਰਨ ਦਾ ਮਸਲਾ ਨਹੀਂ, ਇਹ ਮਸਲਾ UK ਦੀ ਸੋਵਰੇਨਿਟੀ ਦਾ ਮਸਲਾ ਆ, ਉਹਦੀ ਸੋਵਰੇਨਿਟੀ ਤੇ ਅਟੈਕ ਆ। ਤਾਂ ਫਿਰ ਜ਼ਰੂਰ ਇਹ ਸਾਰੇ ਜਿਹੜੇ ਉੱਥੋਂ ਦੇ ਇੱਕ ਵੱਡੀ ਗਿਣਤੀ 'ਚ ਅਸੀਂ ਦੇਖਾਂਗੇ ਕਿ ਜਿਹੜੇ ਉੱਥੋਂ ਦੇ ਪਾਰਲੀਮੈਂਟੇਰੀਅਨ ਨੇ ਭਾਵੇਂ ਉੱਥੋਂ ਦੀ ਓਪੋਜੀਸ਼ਨ ਹੋਵੇ ਲੇਬਰ ਪਾਰਟੀ ਹੋਵੇ ਚਾਹੇ ਉਹ ਉੱਥੋਂ ਦੀ ਕੰਜ਼ਰਵੇਟਿਵ ਪਾਰਟੀ ਹੋਵੇ, ਇਹ ਸਾਰੇ ਉਹਦੇ ਲਈ ਕਾਫੀ MP ਬੋਲਣਗੇ। ਤੇ ਗੱਲ ਇਹ ਆ ਵੀ ਇਹ ਗੱਲ ਹੁਣ ਤੁਰ ਪਈ ਆ ਵੀ ਜਿਵੇਂ ਉਹ ਨੈਰੇਟਿਵ ਇੱਕ ਵਾਰ ਐਸਟੈਬਲਿਸ਼ ਕਰਤਾ ਸੀ ਉੱਥੋਂ ਦੀਆਂ ਇਨਵੈਸਟੀਗੇਸ਼ਨ ਏਜੰਸੀਜ਼ ਨੇ ਤੇ ਇੰਡੀਅਨ ਮੀਡੀਆ ਆਊਟਲੈਟਸ ਨੇ ਕਿ ਅਵਤਾਰ ਸਿੰਘ ਖੰਡਾ ਦੀ ਜਿਹੜੀ ਮੌਤ ਆ ਉਹ ਮਤਲਬ ਇੱਕ ਆਮ ਮੌਤ ਵਾਂਗ ਪੇਸ਼ ਕਰਕੇ ਤੇ ਉਹ ਮਸਲਾ ਸਾਨੂੰ ਲੱਗ ਰਿਹਾ ਸੀ ਕਿ ਦਬਿਆ ਰਹਿ ਗਿਆ। ਪਰ ਉਹ ਹੁਣ ਜਿਵੇਂ ਕਹਿੰਦੇ ਹੁੰਦੇ ਆ ਵੀ ਸਵਾਹ ਦੇ ਵਿੱਚ ਜਿਹੜੀ ਧੁੱਖ ਦੀ ਅੱਗ ਹੁੰਦੀ ਆ ਉਹ ਇੱਕ ਨਾ ਇੱਕ ਦਿਨ ਫਿਰ ਪ੍ਰਚੰਡ ਹੋ ਜਾਂਦੀ ਆ ਜੇ ਉਹਨੂੰ ਕਿਤੇ ਮੜੀ ਜੀ ਕੋਈ ਹਵਾ ਮਿਲੇ ਜਾਂ ਉਹਨੂੰ ਜਿਹੜੀ ਆਕਸੀਜਨ ਆ ਜਦੋਂ ਮਿਲਦੀ ਆ ਤਾਂ ਇੱਕ ਤਰ੍ਹਾਂ ਦੇ ਨਾਲ ਇਹ ਉਹ ਆਕਸੀਜਨ ਵਾਲਾ ਕੰਮ ਇਸ ਮਸਲੇ ਦੇ ਵਿੱਚ ਇਹ ਨੀਲ ਓਬਰਾਇਨ ਦੀ ਜਿਹੜੀ ਸਟੇਟਮੈਂਟ ਆ ਇਹਨੇ ਕਰਨਾ ਆ। ਤੇ ਹੋਪਫੁਲੀ ਇਹ ਜਿਹੜਾ ਅਵਤਾਰ ਸਿੰਘ ਖੰਡਾ ਦੀ ਸ਼ਹਾਦਤ ਆ ਉਹਦਾ ਜਿਹੜਾ ਸੱਚ ਆ ਉਹ ਦੁਨੀਆ ਦੇ ਸਾਹਮਣੇ ਆਊਗਾ ਕਿ ਅਵਤਾਰ ਸਿੰਘ ਖੰਡਾ ਕਿਸੇ ਬਿਮਾਰੀ ਨਾਲ ਨਹੀਂ ਉਹਦੀ ਮੌਤ ਹੋਈ ਆ, ਉਹਦੀ ਮੌਤ ਇੱਕ ਪੋਲੀਟੀਕਲ ਐਕਟਿਵਿਸਟ ਵਜੋਂ ਆਪਣੇ ਲੋਕਾਂ ਦੇ ਹਿਊਮਨ ਰਾਈਟਸ ਦੀ ਆਵਾਜ਼ ਚੁੱਕਣ ਵਜੋਂ ਇੱਕ ਜਿਹੜੀ ਇੰਡੀਅਨ ਗਵਰਨਮੈਂਟ ਆ ਉਹਨੇ ਉਹਨੂੰ ਐਲੀਮੀਨੇਟ ਕੀਤਾ ਆ। ਤੇ ਸਿੱਖ ਇਹੀ ਚਾਹੁੰਦੇ ਆ ਵੀ ਜਿਹੜੇ ਸਾਡੇ ਬੰਦੇ ਇਸ ਤਰ੍ਹਾਂ ਜੂਝਦੇ ਆ ਸ਼ਹੀਦ ਹੋ ਰਹੇ ਆ ਘੱਟੋ ਘੱਟ ਸਾਨੂੰ ਮਤਲਬ ਦੁਨੀਆ ਨੂੰ ਇਹ ਤਾਂ ਪਤਾ ਲੱਗੇ ਨਾ ਕਿ ਸਾਡੇ ਜਿਹੜੇ ਜੁਝਾਰੂ ਨੇ ਜਾਂ ਸਿੱਖ ਜਿਹੜੇ ਨੌਜਵਾਨ ਨੇ ਉਹ ਆਪਣੀ ਰਾਈਟਸ ਲਈ ਬੋਲਦੇ ਆ, ਉਹ ਲੜਦੇ ਆ ਸ਼ਹੀਦ ਹੋ ਰਹੇ ਆ, ਬਲਕਿ ਉਹਨਾਂ ਦੀਆਂ ਸ਼ਹਾਦਤਾਂ ਨੂੰ ਕੋਈ ਆਮ ਮੌਤ ਨਾ ਬਣਾਇਆ ਜਾਵੇ। ਤਾਂ ਜਿਹੜਾ ਇਹਦੇ ਵਿੱਚ ਸੱਚ ਦੁਨੀਆ ਸਾਹਮਣੇ ਆਉਣਾ ਬੜਾ ਜ਼ਰੂਰੀ ਆ। ਤੇ ਇਹ ਮੈਂ ਮਤਲਬ ਇੱਕ ਵਾਰ ਫੇਰ ਇਹ ਗੱਲ ਕਹਿੰਦਾ ਕਿ ਗਾਰਡੀਅਨ ਦੀ ਜਿਹੜੀ ਜਰਨਲਿਜ਼ਮ ਆ ਉਹਦਾ ਬਹੁਤ ਵੱਡਾ ਇਹਦੇ 'ਚ ਰੋਲ ਰਿਹਾ ਕਿ ਜਿਵੇਂ ਉਹਨਾਂ ਨੇ ਇਸ ਸਾਰੇ ਮਸਲੇ ਨੂੰ ਉਜਾਗਰ ਕੀਤਾ ਤੇ ਨਾਲ ਹੀ ਜਿਹੜੀਆਂ ਉੱਥੋਂ ਦੀਆਂ ਸਿੱਖ ਆਰਗੇਨਾਈਜੇਸ਼ਨਸ ਨੇ ਭਾਵੇਂ ਬਹੁਤ ਜ਼ਿਆਦਾ ਇੰਟਰਫੇਰੈਂਸ ਆ ਇੰਡੀਅਨ ਗਵਰਨਮੈਂਟ ਦੀ, ਅਸੀਂ ਦੇਖ ਰਹੇ ਆ ਵੀ ਉਹ ਕਿਸ ਲੈਵਲ ਤੱਕ ਪਹੁੰਚੀ ਹੋਈ ਹੈ UK ਦੇ ਵਿੱਚ, ਪਰ ਫਿਰ ਵੀ ਉੱਥੇ ਜਿਹੜੇ ਨੌਜਵਾਨ ਨੇ ਜਿਹੜੇ ਕਿ ਲਗਾਤਾਰ ਸਿੱਖ ਰਾਈਟਸ ਦੇ ਲਈ ਜਾਂ ਸਿੱਖ ਵੌਇਸ ਵਜੋਂ ਕੰਮ ਕਰ ਰਹੇ ਆ ਤਾਂ ਉਹਨਾਂ ਦੇ ਲਈ ਇਹ ਸ਼ਾਬਾਸ਼ੀ ਦੀ ਗੱਲ ਆ ਕਿ ਇੰਨੀ ਇੰਟਰਫੇਰੈਂਸ ਤੇ ਇੰਨੀ ਜ਼ਿਆਦਾ ਉੱਥੇ ਇਨਵੋਲਵਮੈਂਟ ਹੋਣ ਦੇ ਬਾਵਜੂਦ ਇਹ ਮਸਲੇ ਨੂੰ ਉਹ ਇੱਕ ਵਾਰ ਫੇਰ ਲਾਈਮਲਾਈਟ ਦੇ ਵਿੱਚ ਲੈ ਆਇਆ।
ਬਿਲਕੁਲ ਬਿਲਕੁਲ, ਇਹ ਇੱਕ ਅਹਿਮ ਮੁੱਦਾ ਬਣ ਕੇ ਉੱਭਰ ਸਕਦਾ ਆ ਆਉਣ ਵਾਲੇ ਦਿਨਾਂ ਦੇ ਵਿੱਚ। ਇੱਕ ਹੋਰ ਨਜ਼ਰੀਆ ਇਸ ਸਾਰੇ ਪਾਰਟ ਦੇ ਵਿੱਚ ਜਦੋਂ ਅਸੀਂ ਦੇਖ ਰਹੇ ਹਾਂ, ਜਿਵੇਂ ਤੁਸੀਂ ਜ਼ਿਕਰ ਕੀਤਾ ਆ ਵੀ ਅਮਰੀਕਾ ਦੇ ਕੋਲ ਭਾਰਤ ਦੇ ਜਿਹੜੇ ਆਫੀਸ਼ੀਅਲਸ ਹੈਗੇ ਆ ਜਾਂ ਜਿਹੜੀ ਕਮਿਊਨੀਕੇਸ਼ਨ ਇੰਡਾਈਟਮੈਂਟ ਦੇ ਵਿੱਚ ਜਿਹਦਾ ਜ਼ਿਕਰ ਕੀਤਾ ਗਿਆ ਪਰ ਉਹਦੀਆਂ ਡਿਟੇਲਸ ਨਹੀਂ ਹਜੇ ਨਸ਼ਰ ਕੀਤੀਆਂ ਗਈਆਂ, ਉਹ ਸਾਰਾ ਕੁਝ ਅਮਰੀਕਾ ਦੀਆਂ ਏਜੰਸੀਆਂ ਕੋਲ ਜਾਂ ਅਮਰੀਕਾ ਦੇ ਕੋਲ ਪਿਆ, ਇਹਨਾਂ ਦੇ ਹੱਥ ਦੇ ਵਿੱਚ ਆ। ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਕਿਵੇਂ ਯੂਜ਼ ਕਰਨਾ, ਕਿਵੇਂ ਜਗ ਜ਼ਾਹਰ ਕਰਨਾ, ਇਹ ਇਹਨਾਂ ਦੇ ਉੱਤੇ ਡਿਪੈਂਡ ਕਰਦਾ ਆ। ਸੋ ਇਹ ਜਿਹੜੀ ਇਹ ਗੱਲ ਆ ਜਾਂਦੀ ਹੈ ਜਿਹੜੀ ਇੰਟਰਨੈਸ਼ਨਲ ਪੋਲਿਟਿਕਸ ਹੈ ਜਾਂ ਜਿਹੜੀ ਜੀਓ ਪੋਲਿਟਿਕਸ ਹੈ, ਕਿਹਦਾ ਫਾਇਦਾ ਕਿੱਥੇ ਹੈ, ਕਿਹਦੇ ਕੋਲੋਂ ਤੁਸੀਂ ਕੀ ਫਾਇਦਾ ਲੈਣਾ ਆਉਣ ਵਾਲੇ ਸਮੇਂ ਦੇ ਵਿੱਚ, ਕਿਹਨੂੰ ਕਿੰਨਾ ਕੁ ਦੱਬ ਕੇ ਰੱਖਣਾ ਤੇ ਕਿਹਨੂੰ ਉਤਸ਼ਾਹਿਤ ਕਰਨਾ, ਇਹ ਉਸ ਪੱਧਰ ਦੇ ਉੱਤੇ ਆ ਜਾਂਦੀ ਹੈ ਗੱਲ। ਤੇ ਇਹ ਕਿੰਨਾ ਕੁ ਉਹਨੂੰ ਯੂਜ਼ ਕਰਦੇ ਆ ਉਹ ਇਹਨਾਂ ਦਾ ਪਾਰਟ ਹੈ। ਉਹਦੇ ਵਿੱਚ ਸਾਡਾ ਇੰਟਰਸਟ ਕਿੰਨਾ ਕੁ ਸਰਵ ਹੁੰਦਾ ਉਹ ਇਹਨਾਂ ਦਾ, ਅਮਰੀਕਾ ਦਾ ਜਾਂ ਕਿਸੇ ਵੀ ਮੁਲਕ ਦਾ ਕੰਸਰਨ ਨਹੀਂ ਹੈਗਾ। ਸੋ ਸਾਡੇ ਨਜ਼ਰੀਏ ਤੋਂ, ਸਿੱਖ ਪੱਖ ਤੋਂ ਇਹ ਸਮਝਣ ਵਾਲੀ ਗੱਲ ਹੈਗੀ ਹੈ ਕਿ ਅਸੀਂ ਜੇ ਆਪਣੇ ਇੰਟਰਸਟ ਨੂੰ ਵਾਚ ਆਊਟ ਕਰਨਾ ਜਾਂ ਅਸੀਂ ਆਪਣਾ ਜਿਹੜਾ ਪੱਖ ਹੈਗਾ ਉਹਨੂੰ ਜਗ ਜ਼ਾਹਰ ਕਰਨਾ, ਜਿਹੜੀ ਗੱਲ ਅਸੀਂ ਇੰਨੇ ਸਾਲਾਂ ਤੋਂ ਖਾਸ ਤੌਰ ਤੇ 1984 ਤੋਂ ਬਾਅਦ ਕਹਿੰਦੇ ਆਈਆਂ ਨੇ ਸਾਡੀਆਂ ਆਰਗੇਨਾਈਜੇਸ਼ਨਸ ਤੇ ਕਿ ਕਿਸ ਕਿਸਮ ਦੀ ਇੰਟਰਫੀਰੈਂਸ, ਟਰਾਂਸਨੈਸ਼ਨਲ ਰਿਪਰੈਸ਼ਨ ਤੇ ਇਹ ਸਾਰਾ ਪਾਰਟ ਭਾਰਤ ਵੱਲੋਂ ਕੀਤਾ ਜਾਂਦਾ, ਉਹ ਇੱਕ ਮੌਕਾ ਬਣਿਆ ਹੁਣ ਜਿੱਥੇ ਇਹ ਮੁਲਕ ਜਿਹੜੇ ਨੇ, ਇੱਥੋਂ ਦੇ ਜਿਹੜੇ ਕਾਨੂੰਨ ਘਾੜੇ ਨੇ, ਜਿਹੜੇ ਇੱਥੋਂ ਦੇ ਲੋਕ ਨੇ, ਪੋਲੀਟੀਸ਼ੀਅਨਸ ਨੇ, ਉਹ ਇਸ ਗੱਲ ਨੂੰ ਸਮਝਣ ਲੱਗੇ ਆ ਜਾਂ ਇਸ ਗੱਲ ਨੂੰ ਮੰਨਣ ਵੱਲ ਉਹਨਾਂ ਨੇ ਕਦਮ ਪੁੱਟੇ ਆ। ਸੋ ਸਾਡੇ ਲਈ ਕਿ ਇਹ ਵੱਖਰੀ ਕਿਸਮ ਦੀ ਜਾਂ ਨਵੀਂ ਕਿਸਮ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਕਿਵੇਂ ਇਸ ਪਾਰਟ ਨੂੰ ਅੱਗੇ ਪਰਸਿਊ ਕਰੀਏ। ਇਹ ਨਾ ਹੋਵੇ ਜਿਵੇਂ ਸਾਊਥ ਅਫਰੀਕਾ ਦੇ ਮਾਮਲੇ ਦੇ ਵਿੱਚ, ਸਾਊਦੀ ਅਰਬ ਦੇ ਮਾਮਲੇ ਦੇ ਵਿੱਚ ਜਮਾਲ ਖਸ਼ੋਗੀ ਦਾ ਜਿਹੜਾ ਸਾਰਾ ਮਾਮਲਾ ਸੀ, ਉਹਦੇ ਵਿੱਚ ਅਮਰੀਕਾ ਨੇ ਕਿਵੇਂ ਪੈਰ ਪਿੱਛੇ ਖਿੱਚੇ, ਐਵੇਂ ਹੀ ਕੋਈ ਹੋਰ ਸਟ੍ਰੈਟੇਜਿਕ ਇੰਟਰਸਟ ਅਮਰੀਕਾ ਦਾ ਨਾ ਬਣੇ ਜਾਂ ਵੈਸਟ ਦਾ ਨਾ ਬਣੇ, ਉਹਨੂੰ ਮੇਕ ਸ਼ੋਰ ਕਰਨ ਦੇ ਲਈ ਅਸੀਂ ਕੀ ਕਰ ਸਕਦੇ ਹਾਂ, ਅਸੀਂ ਕੀ ਆਪਣੇ ਲੈਵਲ ਦੇ ਉੱਤੇ ਕਰ ਸਕਦੇ ਹਾਂ। ਕਿਉਂਕਿ ਇਹ ਇੰਪੋਰਟੈਂਟ ਸਵਾਲ ਆ ਸਾਡੇ ਲਈ, ਸਾਡੇ ਪੱਖ ਤੋਂ, ਕਿਉਂਕਿ ਸਾਡੇ ਕੋਲ ਸਟੇਟਹੁੱਡ ਨਹੀਂ ਹੈਗੀ। ਜਦੋਂ ਸਟੇਟ ਹੁੰਦੀ ਹੈ, ਤੁਹਾਡੇ ਕੋਲ ਇੱਕ ਇਨਫਰਾਸਟ੍ਰਕਚਰ ਹੁੰਦਾ ਹੈ, ਤੁਹਾਡਾ ਕੰਟਰੋਲ ਹੁੰਦਾ, ਕਮਿਊਨੀਕੇਸ਼ਨ ਦੇ ਉੱਤੇ ਤੁਸੀਂ ਇਨਵੈਸਟੀਗੇਟ ਕਰ ਸਕਦੇ ਹੁੰਦੇ ਹੋ, ਤੁਹਾਡੇ ਅਦਾਰੇ ਹੁੰਦੇ ਨੇ, ਇੰਟੈਲੀਜੈਂਸ ਹੁੰਦੀ ਹੈ, ਬਹੁਤ ਕੁਝ ਹੁੰਦਾ ਤੁਹਾਡੇ ਕੋਲ। ਪਰ ਅੱਜ ਦੀ ਡੇਟ ਦੇ ਵਿੱਚ ਸਿੱਖਾਂ ਕੋਲ ਉਹ ਚੀਜ਼ਾਂ ਨਾ ਹੋਣ ਕਰਕੇ ਅਸੀਂ ਉਸ ਪੱਖ ਦੇ ਵਿੱਚ ਬੜਾ ਹੀ ਕਹਿ ਲਓ ਨੀਵੇਂ ਪੱਧਰ ਦੇ ਉੱਤੇ ਖੜੇ ਆ। ਸੋ ਅਸੀਂ ਕਿਵੇਂ ਮੇਕ ਸ਼ੋਰ ਕਰ ਸਕਦੇ ਹਾਂ ਵੀ ਜਿਹੜੇ ਸਾਡੇ ਇੰਟਰਸਟ ਨੇ ਉਹਨਾਂ ਦੀ ਰਾਖੀ ਵੀ ਕੀਤੀ ਜਾ ਸਕੇ ਤੇ ਜੋ ਸਾਡੇ ਨਾਲ ਹੋ ਰਿਹਾ ਉਹਨੂੰ ਅਸੀਂ ਪੂਰਨ ਤੌਰ ਦੇ ਉੱਤੇ ਦੁਨੀਆ ਦੇ ਸਾਹਮਣੇ ਲਿਆ ਕੇ ਭਾਰਤ ਨੂੰ ਕਟਹਿਰੇ ਦੇ ਵਿੱਚ ਖੜਾ ਵੀ ਕਰ ਸਕੀਏ। ਅਮਰਵੀਰ ਸਿੰਘ ਜੀ, ਦੇਖੋ ਇਹਦੇ ਵਿੱਚ ਭਾਵੇਂ ਬਹੁਤ ਲੰਮੀ ਪ੍ਰੈਕਟਿਸ ਹੁੰਦੀ ਆ ਵੀ ਜਿਹੜੇ ਇੰਟਰਸਟ ਹੁੰਦੇ ਆ, ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਹਰ ਇੱਕ ਕੰਟਰੀ ਨੇ, ਹਰ ਇੱਕ ਧਿਰ ਨੇ ਆਪਣੇ ਇੰਟਰਸਟ ਸਿਕਿਉਰ ਕਰਨ ਲਈ ਆਪਣੀ ਪਾਲਿਸੀ ਬਣਾਉਣੀ ਹੁੰਦੀ ਆ ਜਾਂ ਆਪਣੇ ਫੈਸਲੇ ਲੈਣੇ ਹੁੰਦੇ ਆ ਤੇ ਉਹਦੇ ਵਿੱਚ ਜਿਹੜਾ ਸਾਊਥ ਏਸ਼ੀਆ ਦਾ ਉਹ ਸਾਰਾ ਖਿੱਤਾ ਆ, ਉਹਦੇ ਵਿੱਚ ਸਿੱਖਾਂ ਲਈ ਇਹ ਜ਼ਰੂਰੀ ਆ ਕਿ ਇੱਕ ਤਾਂ ਉਹ ਇੱਕ ਧਿਰ ਵਜੋਂ ਆਪਣੇ ਆਪ ਨੂੰ ਦਿਖਾਉਣ ਦੁਨੀਆ ਨੂੰ ਕਿ ਉਸ ਖਿੱਤੇ ਦੇ ਵਿੱਚ ਜੇ ਕੁਛ ਵੀ ਵਾਪਰਨਾ ਆ ਜਾਂ ਉਸ ਖਿੱਤੇ ਦੇ ਵਿੱਚ ਕੁਛ ਵੀ ਜਿਹੜਾ ਆ ਇੰਪਲੀਮੈਂਟ ਹੋਣਾ ਆ ਤਾਂ ਉਹਦੇ ਵਿੱਚ ਬਿਨਾਂ ਸਿੱਖਾਂ ਦੀ ਇਨਵੋਲਵਮੈਂਟ ਤੋਂ ਜਾਂ ਸਿੱਖਾਂ ਦੀ ਕੰਸੀਡਰੇਸ਼ਨ ਤੋਂ ਉਹ ਚੀਜ਼ਾਂ ਉੱਥੇ ਨਹੀਂ ਵਾਪਰ ਸਕਦੀਆਂ। ਤਾਂ ਉਹ ਤੁਸੀਂ ਜੇ ਇੱਕ ਧਿਰ ਵਜੋਂ ਆਪਣੇ ਆਪ ਨੂੰ ਐਸਟੈਬਲਿਸ਼ ਕਰਨਾ ਤਾਂ ਉਹਦੇ ਲਈ ਉਹ ਸਿੱਖ ਆਲਰੇਡੀ ਕਰ ਚੁੱਕੇ ਆ। ਜਿਹੜੀ 84 ਤੋਂ ਬਾਅਦ ਐਡੀ ਲੰਮੀ ਮੂਵਮੈਂਟ ਚੱਲੀ ਆ ਤਾਂ ਉਹਨੇ ਸਿੱਖਾਂ ਨੂੰ ਇੱਕ ਪੋਲੀਟੀਕਲ ਅਸੀਂ ਕਹਿ ਸਕਦੇ ਯੂਨਿਟ ਵਜੋਂ ਉਸ ਏਰੀਏ ਦੇ ਵਿੱਚ ਐਸਟੈਬਲਿਸ਼ ਕੀਤਾ ਤੇ ਇੱਕ ਇੰਪੋਰਟੈਂਟ ਸਟੇਕ ਹੋਲਡਰ ਵਜੋਂ ਐਸਟੈਬਲਿਸ਼ ਕੀਤਾ। ਪਰ ਹੁਣ ਤੁਸੀਂ ਇੱਕ ਸਟੇਕ ਹੋਲਡਰ ਤਾਂ ਹੈਗੇ ਹੋ, ਪਰ ਕੀ ਇਹ ਜਿਹੜਾ ਇਹ ਸਟੇਕ ਹੋਲਡਰ ਆ ਇਹ ਸਟਰੈਂਥਨ ਵੀ ਹੈਗਾ ਆ, ਇਹ ਤਕੜਾ ਵੀ ਹੈਗਾ ਆ, ਕੀ ਇਹਦੇ ਕੋਲ ਰਿਸੋਰਸਿਸ ਹੈਗੇ ਆ ਕਿ ਜਿਹੜੀ ਸਾਰੀ ਜੀਓਪੋਲੀਟੀਕਲ ਸ਼ਿਫਟ ਆ ਰਹੀ ਆ ਉਹਦੇ ਵਿੱਚ ਕੋਈ ਰੋਲ ਪਲੇ ਕਰ ਸਕੇ। ਇਹ ਸਿੱਖਾਂ ਦੇ ਲਈ ਚੈਲੰਜ ਆ ਵੀ ਜਿਹੜੀ ਆਪਣੀ ਤਾਕਤ ਆ ਉਹਦਾ ਮੁਜ਼ਾਹਰਾ ਕਰਨਾ, ਵੀ ਸਿੱਖਾਂ ਨੂੰ ਆਪਣੀ ਯੂਨਾਈਟ ਜਿਹੜੀ ਸਟਰੈਂਥ ਆ ਉਹ ਦੁਨੀਆ ਨੂੰ ਦਿਖਾਉਣੀ, ਤਾਂ ਹੀ ਕੋਈ ਕਿਸੇ ਦਾ ਤੁਹਾਡੇ 'ਚ ਇੰਟਰਸਟ ਪੈਦਾ ਹੋ ਸਕਦਾ ਹੈ ਜਾਂ ਕੋਈ ਜਿਹੜੇ ਆਪਣੇ ਇੰਟਰਸਟ ਆ ਉਹ ਤੁਹਾਡੇ ਨਾਲ ਜੋੜ ਸਕਦਾ ਜੀ। ਇਹ ਦੁਨੀਆ ਦੀ ਪੋਲਿਟਿਕਸ ਇਸੇ ਤਰ੍ਹਾਂ ਚੱਲਦੀ ਆ ਤੇ ਸਿੱਖਾਂ ਨੂੰ ਇਹ ਗੱਲ ਜਿਹੜੀ ਆ ਇਸੇ ਕਰਕੇ ਆ ਜਿਹੜਾ ਸਮਾਂ ਚੱਲ ਰਿਹਾ ਇਹ ਬੜਾ ਜ਼ਰੂਰੀ ਆ ਵੀ ਜਿਹੜੇ ਸਿੱਖ ਨੇ ਉਹ ਦੁਬਿਧਾ ਛੱਡਣ
ਜਿਹੜੀ ਡੁਐਲਿਟੀ ਹੁੰਦੀ ਆ ਮਾਈਂਡ ਦੇ ਵਿੱਚ, ਜਿਹੜੀ ਅਸੀਂ ਪਿਛਲੇ ਪ੍ਰੋਗਰਾਮਾਂ 'ਚ ਵੀ ਗੱਲ ਕੀਤੀ ਆ, ਭਾਵੇਂ ਬੰਦੀ ਸਿੰਘਾਂ ਦਾ ਮਸਲਾ ਹੋਵੇ, ਚਾਹੇ ਉਹ ਹੁਣ ਭਾਈ ਗੁਰਦੇਵ ਸਿੰਘ ਕੌਂਕੇ ਦਾ ਮਸਲਾ ਹੋਵੇ, ਜਸਟਿਸ ਦੀ ਜਿਹੜੀ ਡੈਫੀਨੇਸ਼ਨ ਆ ਉਹ ਜਦੋਂ ਤੱਕ ਤੁਸੀਂ ਕਲੀਅਰ ਨਹੀਂ ਹੁੰਦੇ ਹੋ ਵੀ ਤੁਹਾਡੇ ਲਈ ਕੀ ਆ, ਤਾਂ ਉਦੋਂ ਤੱਕ ਤੁਸੀਂ ਕਿਸੇ ਵੀ ਨੈਗੋਸ਼ੀਏਸ਼ਨ ਦਾ, ਕਿਸੇ ਵੀ ਪੋਲੀਟੀਕਲ ਚੇਂਜ ਦਾ ਹਿੱਸਾ ਨਹੀਂ ਬਣ ਸਕਦੇ। ਤਾਂ ਤੁਸੀਂ ਇੱਕ ਆਮ ਮਤਲਬ ਜਨਤਾ ਬਣ ਕੇ ਰਹਿ ਜਾਂਦੇ ਹੋ। ਤਾਂ ਸਿੱਖਾਂ ਨੂੰ ਇਹ ਗੱਲ ਡਿਫਾਈਨ ਕਰਨੀ ਪੈਣੀ ਆ ਪੰਜਾਬ ਦੇ ਵਿੱਚ ਵੀ ਇੱਕ ਵੱਡੇ ਹਿੱਸੇ ਨੂੰ, ਜਿੱਥੇ ਕਿ ਅਸੀਂ ਡਾਇਸਪੋਰਾ ਦੇ ਵਿੱਚ, ਕਿਉਂਕਿ ਅੱਜ ਤੁਸੀਂ ਜਿੰਨੀਆਂ ਵੀ ਸਾਡੀਆਂ ਕਵਰੇਜਸ ਹੋ ਰਹੀਆਂ ਨੇ ਮੀਡੀਆ ਦੇ ਵਿੱਚ, ਉਹਦੇ ਵਿੱਚ ਮੋਸਟਲੀ ਹਰ ਇੱਕ ਨਿਊਜ਼ ਕਵਰੇਜ ਦੇ ਵਿੱਚ ਇਹ ਨਾਲ ਜ਼ਰੂਰ ਲਿਖਿਆ ਹੁੰਦਾ ਵੀ ਜਿਹੜੀ ਇਹ ਮੂਵਮੈਂਟ ਆ ਸਿੱਖ ਸੋਵਰੇਨਿਟੀ ਦੀ, ਇਹ ਪੰਜਾਬ ਦੇ ਵਿੱਚੋਂ ਖਤਮ ਹੋ ਗਈ ਆ। ਸਿਰਫ ਡਾਇਸਪੋਰਾ ਦੇ ਵਿੱਚ ਜਿਹੜੀ ਇਹ ਮੂਵਮੈਂਟ ਆ ਉਹ ਚੱਲ ਰਹੀ ਆ। ਹੁਣ ਮਤਲਬ ਇਸ ਗੱਲ ਨੂੰ ਦੁਨੀਆ ਰੈਕੋਗਨਾਈਜ਼ ਕਰਦੀ ਆ ਕਿ ਡਾਇਸਪੋਰਾ ਦੇ ਵਿੱਚ ਇਹ ਮੂਵਮੈਂਟ ਜਿਹੜੀ ਆ ਉਹ ਬੜੀ ਸਟਰੋਂਗਲੀ ਚੱਲ ਰਹੀ ਆ, ਪਰ ਪੰਜਾਬ ਦੇ ਵਿੱਚ ਉਹ ਇਹ ਗੱਲ ਨਾਲ ਲਿਖਦੇ ਆ ਕਿ ਉੱਥੇ ਜਿਹੜੀ ਆ ਇਹ ਸਨੱਬ ਕਰ ਦਿੱਤੀ ਗਈ ਆ। ਠੀਕ ਆ, ਇਹ ਮੂਵਮੈਂਟ ਉੱਥੇ ਸਨੱਬ ਆ, ਉੱਥੇ ਗਰਾਊਂਡ ਤੇ ਐਕਟਿਵਿਜ਼ਮ ਹੋ ਰਿਹਾ, ਪਰ ਉਨੇ ਵੱਡੇ ਪੱਧਰ ਤੇ ਉਹ ਆਰਗੇਨਾਈਜ਼ ਨਹੀਂ ਹੈਗਾ। ਤੇ ਉਹਨੂੰ ਉੱਥੇ ਆਰਗੇਨਾਈਜ਼ ਕਰਨ ਦੇ ਲਈ ਕੀ ਕੀਤਾ ਜਾਵੇ, ਸਿੱਖ ਕਿਵੇਂ ਆਰਗੇਨਾਈਜ਼ ਹੋਣ। ਅੱਜ ਤਾਂ ਸਥਿਤੀ ਇਹ ਆ ਵੀ ਸਿੱਖ ਜਿਹੜੇ ਆ, ਕਿਸੇ ਟਾਈਮ ਸ਼੍ਰੋਮਣੀ ਅਕਾਲੀ ਦਲ ਇੱਕ ਸਿੱਖਾਂ ਦੀ ਪੋਲੀਟੀਕਲ ਕਲਾਸ ਹੁੰਦੀ ਸੀ ਜਿਹਦੇ 'ਚ ਸਿੱਖਾਂ ਦੇ ਮਾਸਸ ਆਰਗੇਨਾਈਜ਼ ਹੁੰਦੇ ਸੀ। ਅੱਜ ਤਾਂ ਉਹ ਵੀ ਜਿਹੜੀ ਆ ਉਹਦਾ ਬਦਲ ਵੀ ਆਮ ਆਦਮੀ ਪਾਰਟੀ ਦੇ ਰੂਪ ਦੇ ਵਿੱਚ ਇੱਕ ਦਿੱਲੀ ਦੀ ਪਾਰਟੀ ਉੱਥੇ ਆ ਗਈ ਹੈ। ਤਾਂ ਇਹ ਚੈਲੰਜਸ ਉੱਥੇ ਗਰਾਊਂਡ ਦੇ ਉੱਤੇ ਸਿੱਖਾਂ ਲਈ ਬੜੇ ਨੇ। ਸਿੱਖਾਂ ਨੂੰ ਅੱਜ ਉਹਦੇ ਤੇ ਕੰਮ ਕਰਨ ਦੀ ਲੋੜ ਆ ਕਿ ਉੱਥੇ ਆਪਣੀ ਜਿਹੜੀ ਇੱਕ ਸਟਰੈਂਥ ਆ ਐਜ਼ ਅ ਪੋਲੀਟੀਕਲ ਆਰਗੇਨਾਈਜੇਸ਼ਨ ਉਹ ਦੁਨੀਆ ਨੂੰ ਦਿਖਾਉਣ। ਉਹ ਕਿਸੇ ਵੀ ਤਰੀਕੇ ਨਾਲ ਹੋ ਸਕਦੀ ਹੈ, ਪਰ ਤੁਸੀਂ ਆਰਗੇਨਾਈਜ਼ ਹੋਣੇ ਚਾਹੀਦੇ ਹੋ, ਭਾਵੇਂ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਦੇ ਥੱਲੇ ਹੀ ਸਿੱਖ ਆਰਗੇਨਾਈਜ਼ ਹੋਣ, ਭਾਵੇਂ ਕਿਸੇ ਰੂਪ 'ਚ ਹੋਣ, ਪਰ ਤੁਹਾਡੀ ਇੱਕ ਯੂਨਾਈਟਿਡ ਪੋਲੀਟੀਕਲ ਆਰਗੇਨਾਈਜੇਸ਼ਨ ਉੱਥੇ ਦਿਖਣੀ ਚਾਹੀਦੀ ਹੈ ਦੁਨੀਆ ਨੂੰ, ਜਿਹਦੀ ਇਸ ਸਮੇਂ ਲੋੜ ਆ। ਤਾਂ ਹੀ ਜਿਹੜੇ ਇੰਟਰਸਟ ਨੇ, ਜਿਵੇਂ ਤੁਸੀਂ ਕਿਹਾ ਵੀ ਸਾਊਦੀ ਅਰੇਬੀਆ ਦੇ ਮਾਮਲੇ ਦੇ ਵਿੱਚ ਉਹ ਜਿਹੜਾ ਖੁਸ਼ਗੋਈ ਵਾਲਾ ਮਸਲਾ ਸੀ ਉਹ ਸਿੱਖਾਂ ਨਾਲੋਂ ਬਹੁਤ ਡਿਫਰੈਂਟ ਆ, ਕਿਉਂਕਿ ਉੱਥੇ ਇੱਕ ਖੁਸ਼ਗੋਈ ਕਿਸੇ ਧਿਰ ਨੂੰ ਜਾਂ ਕਿਸੇ ਨੇਸ਼ਨ ਨੂੰ ਰਿਪਰੈਜ਼ੈਂਟ ਨਹੀਂ ਸੀ ਕਰ ਰਿਹਾ। ਤਾਂ ਇੱਥੇ ਜਿਹੜੀ ਲੜਾਈ ਆ ਉਹ ਇੱਕ ਨੇਸ਼ਨ ਦੀ ਆ, ਨੇਸ਼ਨ ਦੀ ਸੋਵਰੇਨਿਟੀ ਦੀ ਆ, ਤੇ ਉਹਦੇ ਵਿੱਚ ਜਿਹੜੇ ਯੂਐਸ ਦੇ ਇੰਟਰਸਟ ਨੇ ਉਹ ਕਾਫੀ ਹੱਦ ਤੱਕ ਮਤਲਬ ਸਿੰਕ ਕਰ ਸਕਦੇ ਆ ਸਿੱਖ ਇੰਟਰਸਟ ਦੇ ਨਾਲ, ਕਿਉਂਕਿ ਜਿਹੜੀਆਂ ਡੈਮੋਕ੍ਰੈਟਿਕ ਵੈਲਿਊਜ਼ ਦੇ ਉੱਤੇ ਯੂਐਸ ਉਸ ਖਿੱਤੇ ਦੇ ਵਿੱਚ ਕੁਝ ਵੀ ਉਸਾਰਨਾ ਚਾਹੁੰਦਾ ਆ, ਤਾਂ ਸਿੱਖਾਂ ਦੇ ਆਲਰੇਡੀ ਸਿੱਖ ਸਿਧਾਂਤ ਜਿਹੜੇ ਆ ਉਹ ਕਾਫੀ ਹੱਦ ਤੱਕ ਜਿਹੜੇ ਆ ਉਹ ਭਾਵੇਂ ਬਿਲਕੁਲ ਉਸ ਰੂਪ ਦੇ ਵਿੱਚ ਸਿੱਖ ਸਿਧਾਂਤ ਜਿਹੜੇ ਆ ਉਹ ਨਾ ਹੋਣ, ਪਰ ਸਿੱਖ ਸਿਧਾਂਤ ਉਤੋਂ ਵੀ ਤਾਂ ਜਿਹੜੇ ਜਾ ਕੇ ਮਨੁੱਖੀ ਆਜ਼ਾਦੀ ਦੀ ਗੱਲ ਕਰਦੇ ਆ ਤੇ ਇਕੁਐਲਿਟੀ ਦੀ ਗੱਲ ਕਰਦੇ ਆ, ਜਿਹੜੀਆਂ ਯੂਐਸ ਦੀਆਂ ਡੈਮੋਕ੍ਰੈਟਿਕ ਵੈਲਿਊਜ਼ ਨੇ। ਤਾਂ ਇਸ ਕਰਕੇ ਉਹ ਸਿੰਕ ਹੋਣ ਦੀ ਬਹੁਤ ਜ਼ਿਆਦਾ ਸੰਭਾਵਨਾ ਆ। ਪਰ ਗੱਲ ਤੁਹਾਡੀ ਇਹੀ ਆ ਕਿ ਇਹਦੇ ਲਈ ਕੰਮ ਬਹੁਤ ਕਰਨ ਵਾਲੇ ਨੇ ਕਿ ਤੁਸੀਂ ਕਿਵੇਂ ਕਿਸੇ ਦਾ ਇੰਟਰਸਟ ਆਪਣੇ 'ਚ ਜਿਹੜਾ ਹੈ ਡਿਵੈਲਪ ਕਰਦੇ ਹੋ, ਤੇ ਉਹਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਆ ਕਿ ਮੇਰੇ ਜਿਹੜੇ ਇੰਟਰਸਟ ਨੇ ਉਹ ਤੁਹਾਡੇ ਨਾਲ ਹੱਥ ਮਿਲਾਉਣ ਨਾਲ ਉਹ ਸਿਕਿਉਰ ਰਹਿਣਗੇ ਜਾਂ ਉਹ ਸਟਰੋਂਗ ਹੋਣਗੇ। ਤਾਂ ਉਹ ਕੰਮ ਜਿਹੜਾ ਸਿੱਖਾਂ ਦੇ ਉੱਤੇ ਆ ਕਿ ਉਹ ਕਿਵੇਂ ਮਤਲਬ ਆਪਣੀ ਜਿਹੜੀ ਇਹ ਇਮੇਜ ਆ ਇਹ ਐਸਟੈਬਲਿਸ਼ ਕਰਦੇ ਆ ਵਰਲਡ ਪੋਲਿਟਿਕਸ ਦੇ ਵਿੱਚ। ਜੀ ਬਿਲਕੁਲ, ਇਹ ਇੱਕ ਬਹੁਤ ਅਹਿਮ ਗੱਲ ਹੈ ਜਿਹਦੇ ਤੇ ਕੰਮ ਕਰਨ ਦੀ ਲੋੜ ਹੈ। ਜਿਵੇਂ ਤੁਸੀਂ ਕਿਹਾ ਇਹ ਇੰਟਰਨੈਸ਼ਨਲੀ ਕਿਹਾ ਜਾ ਸਕਦਾ ਹੈ, ਤੇ ਗਰਾਊਂਡ ਦੇ ਉੱਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਇਸ ਵਕਤ ਸਿਚੁਏਸ਼ਨ ਬਹੁਤ ਹੀ ਨਾਜ਼ੁਕ ਬਣੀ ਹੋਈ ਹੈ ਤੇ ਬੜੇ ਹੀ ਨੀਵੇਂ ਪੱਧਰ ਤੇ ਸਾਡੀ ਜਿਹੜਾ ਆਰਗੇਨਾਈਜੇਸ਼ਨਲ ਸਟਰਕਚਰ ਹੈ ਜਾਂ ਇੱਕ ਜਿਹੜਾ ਭਾਰ ਹੁੰਦਾ ਤੁਹਾਡਾ ਪੋਲੀਟੀਕਲ ਵੇਟ ਹੁੰਦਾ ਉਹ ਕਿਤੇ ਵੀ ਨਜ਼ਰ ਨਹੀਂ ਆਉਂਦਾ ਹੈਗਾ। ਉਹ ਅਸੀਂ ਸਿਚੁਏਸ਼ਨ ਦੇਖ ਰਹੇ ਹਾਂ। ਹੁਣ ਬਲਵੰਤ ਸਿੰਘ ਰਾਜੋਆਣਾ ਦਾ ਮਸਲਾ ਹੋਵੇ ਜਾਂ ਕੋਈ ਵੀ ਜਿਹੜੀ ਗੱਲ ਹੁੰਦੀ ਹੈ ਅਕਾਲੀ ਦਲ ਵੱਲੋਂ ਮਤਲਬ ਉਹ ਗੱਲ ਐਸਜੀਪੀਸੀ ਦੇ ਸਿਰ ਸੁੱਟੀ ਜਾਂਦੀ ਹੈ। ਐਸਜੀਪੀਸੀ ਵੱਲੋਂ ਬਾਰ-ਬਾਰ ਇਹ ਕਿਹਾ ਜਾਂਦਾ ਕਿ ਜੀ ਅਸੀਂ ਹੋਮ ਮਿਨਿਸਟਰ ਨੂੰ ਚਿੱਠੀ ਲਿਖੀ ਹੈ, ਅਸੀਂ ਪ੍ਰਾਈਮ ਮਿਨਿਸਟਰਜ਼ ਆਫਿਸ ਨੂੰ ਚਿੱਠੀ ਲਿਖੀ ਹੈ ਤੇ ਮਿਲਣ ਦੇ ਲਈ ਸਮਾਂ ਮੰਗਿਆ, ਇਹਨਾਂ ਨੂੰ ਕੋਈ ਮਿਲਣ ਦਾ ਸਮਾਂ ਨਹੀਂ ਦੇ ਰਿਹਾ। ਮਤਲਬ ਇਹ ਸਿਚੁਏਸ਼ਨ ਬਣੀ ਹੋਈ ਹੈ ਵੀ ਪ੍ਰਾਈਮ ਮਿਨਿਸਟਰਜ਼ ਆਫਿਸ ਛੱਡੋ, ਮੁੱਖ ਮੰਤਰੀ ਤੋਂ ਲੈ ਕੇ ਐਸਜੀਪੀਸੀ ਦੇ ਲਈ ਤੇ ਹੁਣ ਇੱਕ ਟਾਈਮ ਸੀ ਜਦੋਂ ਕੱਦ ਹੁੰਦਾ ਸੀ, ਐਸਜੀਪੀਸੀ ਦੇ ਪ੍ਰਧਾਨ ਦੀ ਇੱਕ ਹੈਸੀਅਤ ਹੁੰਦੀ ਸੀ, ਅਕਾਲ ਤਖਤ ਦੇ ਜਥੇਦਾਰ ਦਾ ਇੱਕ ਰੁਤਬਾ ਹੁੰਦਾ ਸੀ, ਪਰ ਅੱਜ ਉਹ ਬਿਲਕੁਲ ਹੀ ਉਸ ਸਿਸਟਮ ਨੇ ਸਾਰਾ ਕੁਝ ਮਨਫੀ ਕਰ ਦਿੱਤਾ ਆ। ਤੇ ਜੇ ਗਰਾਊਂਡ ਤੇ ਵੀ ਉਸ ਲੈਵਲ ਤੇ ਕੋਈ ਚੀਜ਼ ਕੋਈ ਸਟਰਕਚਰ ਉਸਾਰਨਾ ਤੇ ਉਹ ਪੋਲੀਟੀਕਲ ਵੇਟ ਬਣਾਉਣਾ ਉਹਦੇ ਲਈ ਬਹੁਤ ਜ਼ਿਆਦਾ ਤੇ ਵੱਡਾ ਕੰਮ ਕਰਨ ਦੀ ਗਰਾਊਂਡ ਦੇ ਉੱਤੇ ਜ਼ਰੂਰਤ ਹੈਗੀ ਹੈ, ਕਿਉਂਕਿ ਸਿਚੁਏਸ਼ਨ ਇਸ ਵਕਤ ਕੁਝ ਹੋਰ ਹੀ ਬਣੀ ਹੋਈ ਹੈ ਜੋ ਗਰਾਊਂਡ ਦੇ ਉੱਤੋਂ ਨਜ਼ਰ ਆ ਰਿਹਾ ਹੈ। ਸੋ ਸੁਖਵਿੰਦਰ ਸਿੰਘ ਜੀ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਅਸੀਂ ਰੁਕਾਂਗੇ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਸ਼ੁਰੂ ਕਰਦੇ ਹਾਂ, ਗੱਲਬਾਤ ਕੰਟੀਨਿਊ ਕਰਦੇ ਹਾਂ।
UK, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਨਾਰਥ ਅਮਰੀਕਾ ਦੇ ਪਹਿਲੇ ਪੰਥਕ ਟੀਵੀ ਚੈਨਲ TV84 ਵੱਲੋਂ ਸਿੱਖ ਪ੍ਰਭੂ ਸੱਤਾ ਲਈ ਚੱਲਦੇ ਸੰਘਰਸ਼ ਵਿੱਚ ਸਿਰਜੇ ਜਾ ਰਹੇ ਸਿੱਖ ਬਿਰਤਾਂਤ ਨੂੰ ਹੋਰ ਮਜ਼ਬੂਤ ਕਰਨ ਲਈ ਆਉਂਦੀ 14 ਜਨਵਰੀ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ ਵਰਜੀਨੀਆ ਵਿਖੇ ਵਿਸ਼ੇਸ਼ ਸਮਾਗਮ ਰੱਖਿਆ ਗਿਆ, ਜਿੱਥੇ ਪੰਥਕ ਮੀਡੀਆ ਨੂੰ ਹੋਰ ਮਜ਼ਬੂਤ ਕਰਨ ਅਤੇ ਕੌਮ ਸਾਹਮਣੇ ਦਰਪੇਸ਼ ਔਕੜਾਂ ਤੇ ਵਿਚਾਰਾਂ ਹੋਣਗੀਆਂ। ਆਓ TV84 ਦੇ ਹੱਥ ਮਜ਼ਬੂਤ ਕਰੀਏ ਅਤੇ ਕੌਮੀ ਜਾਗਰੂਕਤਾ ਮੁਹਿੰਮ ਵਿੱਚ ਯੋਗਦਾਨ ਪਾਈਏ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਸਥਾਨਕ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਨੂੰ 14 ਜਨਵਰੀ ਨੂੰ ਦੁਪਹਿਰ 12 ਵਜੇ ਗੁਰਦੁਆਰਾ ਸਾਹਿਬ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਜਦੋਂ ਅਸੀਂ ਗੱਲ ਕਰ ਰਹੇ ਹਾਂ ਇਸ ਵਕਤ ਮਤਲਬ ਮਿਡਲ ਈਸਟ ਦਾ ਜਿਹੜਾ ਕ੍ਰਾਈਸਿਸ ਹੈ ਉਹ ਵੀ ਵੱਡੇ ਲੈਵਲ ਦੇ ਉੱਤੇ ਇੰਟਰਨੈਸ਼ਨਲ ਪੋਲਿਟਿਕਸ ਨੂੰ ਪ੍ਰਭਾਵਿਤ ਕਰਦਾ ਨਜ਼ਰ ਆ ਰਿਹਾ। ਸੋ ਇਹਦੀ ਗੱਲ ਕਰੀਏ, ਕਿਉਂਕਿ ਮਿਡਲ ਈਸਟ ਦੇ ਵਿੱਚ ਗੱਲ ਕੱਲੀ ਹਮਾਸ ਤੇ ਇਜ਼ਰਾਈਲ ਦੀ ਜੰਗ ਦੀ ਨਹੀਂ ਹੈਗੀ ਜੋ ਗਜ਼ਾ ਦੇ ਵਿੱਚ ਵੈਸਟ ਬੈਂਕ ਦੇ ਵਿੱਚ ਸਿਚੁਏਸ਼ਨ ਬਣੀ ਹੋਈ ਹੈ। ਕੱਲੀ ਗੱਲ ਉੱਥੋਂ ਤੱਕ ਨਹੀਂ। ਇਸ ਵਕਤ ਜੋ ਸਪੈਸ਼ਲੀ ਹੁਣ ਅੱਜ ਦੀ ਜਿਹੜੀ ਮੇਜਰ ਖਬਰ ਹੈਗੀ ਹੈ ਵੀ ਈਰਾਨ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਹਿਰਾਨ ਦੀ ਕੈਪੀਟਲ ਤੋਂ ਦੂਰ ਜਿਹੜਾ ਇੱਕ ਸ਼ਹਿਰ ਹੈ ਕਰਮਨ, ਉੱਥੇ ਜਿਹੜਾ ਬੰਬ ਬਲਾਸਟ ਹੋਇਆ ਆ। ਇਰਾਨੀਅਨ ਜਿਹੜੇ ਕਮਾਂਡਰ ਸੀਗੇ ਸੁਲੇਮਾਨੀ 2020 ਦੇ ਵਿੱਚ ਜਦੋਂ ਉਹਨਾਂ ਦੀ ਮੌਤ ਹੁੰਦੀ ਹੈ ਡਰੋਨ ਸਟ੍ਰਾਈਕ ਦੇ ਵਿੱਚ, ਅਮਰੀਕਾ ਦੀ ਡਰੋਨ ਸਟ੍ਰਾਈਕ ਦੇ ਵੱਲੋਂ, ਉਹ ਇੱਕ ਅਹਿਮ ਪੁਆਇੰਟ ਬਣ ਗਿਆ ਆ ਉੱਥੇ ਬੰਬ ਬਲਾਸਟ ਹੋਣਾ, ਜਿਹਦੇ ਵਿੱਚ 100 ਬੰਦਿਆਂ ਦੇ ਮਰਨ ਦੀ ਖਬਰ ਹੈ ਤੇ 200 ਦੇ ਕਰੀਬ ਜਿਹੜੇ ਹੈਗੇ ਆ ਉਹ ਉੱਥੇ ਜ਼ਖਮੀ ਹੋਏ ਆ। ਟਵਿਨ ਬਲਾਸਟ ਹੁੰਦਾ। ਇਹ ਮਤਲਬ ਅਸੀਂ ਈਰਾਨ ਦੀ ਗੱਲ ਕਰ ਰਹੇ ਹਾਂ। ਦੂਜੀ ਨਾਲ ਹੀ ਮਤਲਬ ਬੇਰੂਟ ਦੇ ਵਿੱਚ ਜਿਹੜੀ ਬੰਬਿੰਗ ਹੁੰਦੀ ਹੈ, ਲਿਬਨਾਨ ਵੀ ਕਿਤੇ ਨਾ ਕਿਤੇ ਮਤਲਬ ਜਿਹੜੀਆਂ ਪੋਲੀਟੀਕਲ ਆਊਟਫਿਟਸ ਹੈਗੀਆਂ ਨੇ ਜਾਂ ਮਿਲੀਟੈਂਟ ਆਊਟਫਿਟਸ ਹੈਗੀਆਂ ਨੇ, ਹਿਜ਼ਬੁੱਲਾ ਤੇ ਬਾਕੀਆਂ ਦਾ ਨਾਮ ਆਉਂਦਾ, ਜਿਹੜੇ ਫਲਸਤੀਨੀਆਂ ਦੇ ਨਾਲ ਕਿਤੇ ਨਾ ਕਿਤੇ ਖਲੋਂਦੇ ਆ। ਈਰਾਨ ਤੋਂ ਸਪੋਰਟ ਮਿਲਦੀ ਹੈ, ਇੱਧਰ ਲਿਬਨਾਨ ਵਿੱਚ ਹੁੰਦਾ। ਤੇ ਸੋ ਇਹ ਜਿਹੜੀ ਸਾਰੀ ਮਿਡਲ ਈਸਟ ਦੀ ਸਿਚੁਏਸ਼ਨ ਹੈਗੀ ਹੈ, ਇਹਨੂੰ ਅਸੀਂ ਪਹਿਲਾਂ ਸ਼ੁਰੂਆਤ ਕਰੀਏ ਅੱਜ ਦੀ ਜਿਹੜੀ ਇਹ ਟਵਿਨ ਬਲਾਸਟ ਹੋਏ ਆ ਈਰਾਨ ਦੇ ਵਿੱਚ। ਸੋ ਇੱਥੋਂ ਸ਼ੁਰੂਆਤ ਕਰੀਏ, ਸਮਝਣ ਦੀ ਕੋਸ਼ਿਸ਼ ਕਰੀਏ ਵੀ ਇਸ ਵਕਤ ਮਿਡਲ ਈਸਟ ਦੇ ਵਿੱਚ ਚੱਲ ਕੀ ਰਿਹਾ। ਬਿਲਕੁਲ ਜੀ, ਲਗਾਤਾਰ ਜਿਹੜੀ ਨਜ਼ਰ ਆ ਇਸ ਖਿੱਤੇ ਦੇ ਉੱਤੇ ਬਣੀ ਹੋਈ ਹੈ, ਸਾਰੀ ਦੁਨੀਆ ਦੀ ਵੀ ਤੇ ਸਾਡੀ ਵੀ, ਕਿਉਂਕਿ ਘਟਨਾਵਾਂ ਬਹੁਤ ਤੇਜ਼ੀ ਨਾਲ ਵਾਪਰ ਰਹੀਆਂ ਨੇ। ਹੁਣ ਹਜੇ ਕੱਲ ਹੀ ਅਸੀਂ ਡਿਸਕਸ ਕਰਕੇ ਹਟੇ ਹਾਂ ਕਿ ਕਿਵੇਂ ਜਿਹੜਾ ਇੱਕ ਹਮਾਸ ਦਾ ਡਿਪਟੀ ਲੀਡਰ ਸੀ, ਉਹਦੀ ਲੈਬਨਾਨ ਦੇ ਵਿੱਚ ਜਿਹੜੀ ਆ ਉਹ ਅਟੈਕ ਦੇ ਵਿੱਚ ਮੌਤ ਹੋਈ ਆ। ਤੇ ਉਹ ਹਜੇ ਚਰਚਾ 'ਚ ਚੱਲ ਰਿਹਾ ਸੀ ਮਸਲਾ। ਉਹਦੇ ਨਾਲ ਹੀ ਹੁਣ ਜਿਹੜੇ ਈਰਾਨ ਦਾ ਜਿਹੜਾ ਸੁਲੇਮਾਨੀ, ਜਨਰਲ ਸੁਲੇਮਾਨੀ ਆ, ਤੇ ਉਹ ਜਿਹੜਾ 2020 ਦੇ ਵਿੱਚ ਤੁਸੀਂ ਦੱਸਿਆ ਕਿ US ਦਾ ਜਿਹੜਾ ਅਟੈਕ ਸੀ ਉਹਦੇ ਵਿੱਚ ਡਰੋਨ ਅਟੈਕ ਦੇ ਵਿੱਚ ਉਹਨਾਂ ਦੀ ਮੌਤ ਹੋਈ ਸੀ। ਤੇ ਹੁਣ ਉਹਨਾਂ ਦੇ ਕਾਸਿਮ ਸੁਲੇਮਾਨੀ ਦੀ ਜਿਹੜੀ ਬਰਸੀ ਸੀ, ਉਹ ਇੱਕ ਉਹਨਾਂ ਦਾ ਟੋਂਬ, ਇੱਕ ਯਾਦਗਾਰ ਜਿਹੜੀ ਬਣਾਈ ਹੋਈ ਆ। ਤੇ ਉੱਥੇ ਸੀ, ਇਹ ਸ਼ਹਿਰ ਹੈ ਕਰਮਨ ਸ਼ਹਿਰ, ਜਿਹੜਾ ਕਿ 820 ਕਿਲੋਮੀਟਰ ਈਰਾਨ ਦੀ ਰਾਜਧਾਨੀ ਤਹਿਰਾਨ ਆ ਉਸ ਤੋਂ 820 ਕਿਲੋਮੀਟਰ ਦੂਰ ਆ। ਤੇ ਉੱਥੇ ਜਿਹੜਾ ਇਹ ਪ੍ਰੋਗਰਾਮ ਚੱਲ ਰਿਹਾ ਸੀ, ਬਰਸੀ ਦਾ ਪ੍ਰੋਗਰਾਮ ਸੀ, ਸਾਲਾਨਾ ਬਰਸੀ ਦਾ। ਤੇ ਜਿੱਥੇ ਇਹ 2 ਧਮਾਕੇ ਦੱਸੇ ਜਾ ਰਹੇ ਆ ਕਿ ਜਿਹੜੇ ਹੋਏ ਆ, ਜਿਹਦੇ ਵਿੱਚ ਮਤਲਬ 100 ਤੋਂ ਵੱਧ ਜਿਹੜੇ ਲੋਕ ਆ ਉਹਨਾਂ ਦੀ ਮੌਤ ਹੋਈ ਆ ਤੇ 200 ਤੋਂ ਵੱਧ ਜਿਹੜੇ ਲੋਕ ਆ ਉਹ ਜ਼ਖਮੀ ਹੋਏ ਨੇ। ਵੀ ਇਹ ਵੱਡੇ ਪੱਧਰ ਦਾ ਅਟੈਕ ਆ ਜਿਹਨੂੰ ਈਰਾਨ ਦੀ ਗਵਰਨਮੈਂਟ ਨੇ ਟੈਰਰਿਸਟ ਅਟੈਕ ਦੱਸਿਆ ਆ। ਤੇ ਜੋ ਲਗਾਤਾਰ ਮਿਡਲ ਈਸਟ ਦੇ ਵਿੱਚ ਉੱਥੇ ਚੱਲ ਰਿਹਾ ਆ ਇਜ਼ਰਾਈਲ ਹਮਾਸ ਜਿਹੜੀ ਜਾਂ ਇਜ਼ਰਾਈਲ ਪੈਲਸਤੀਨ ਜੰਗ ਆ, ਤਾਂ ਉਹਦੇ ਵਿੱਚ ਸਾਰਿਆਂ ਦਾ ਜਿਹੜਾ ਸ਼ੱਕ ਆ ਉਹ ਇਜ਼ਰਾਈਲ ਵੱਲ ਹੀ ਜਿਹੜਾ ਜਾ ਰਿਹਾ ਆ ਇਸ ਅਟੈਕ ਦੇ ਲਈ ਵੀ, ਕਿਉਂਕਿ ਜਿਹੜਾ ਕੋਲੀਜਨ ਆ ਹਮਾਸ ਤੇ ਹਿਜ਼ਬੁੱਲਾ ਤੇ ਈਰਾਨ ਦਾ, ਵੀ ਇਹ ਇੱਕ ਧਿਰ ਆ ਉੱਥੇ ਉਸ ਖਿੱਤੇ ਦੇ ਵਿੱਚ ਜਿਹੜੀ ਇਜ਼ਰਾਈਲ ਦੇ ਖਿਲਾਫ ਲੜਦੀ ਆ। ਭਾਵੇਂ ਕਿ ਜਿਹੜੀ ਇਜ਼ਰਾਈਲ ਹਮਾਸ ਦੀ ਇਸ ਟਾਈਮ
ਲੜਾਈ ਚੱਲ ਰਹੀ ਆ ਗਾਜ਼ਾ ਦੇ ਵਿੱਚ, ਉਹਦੇ ਵਿੱਚ ਈਰਾਨ ਤੇ ਜਿਹੜਾ ਹਿਜ਼ਬੁੱਲਾ ਆ ਉਹ ਡਾਇਰੈਕਟਲੀ ਇਨਵੋਲਵਡ ਨਹੀਂ ਹੋਇਆ, ਪਰ ਮਤਲਬ ਕਲੀਅਰ ਕੱਟ ਆ, ਇਹ ਓਪਨਲੀ ਆ ਕਿ ਈਰਾਨ ਤੇ ਹਿਜ਼ਬੁੱਲਾ ਇਹ ਬੈਕ ਕਰਦੇ ਆ ਹਮਾਸ ਨੂੰ, ਤੇ ਜਿਹੜਾ ਇਜ਼ਰਾਈਲ ਨੂੰ ਉਹ ਆਪਣਾ ਦੁਸ਼ਮਣ ਸਮਝਦੇ ਆ। ਤੇ ਜਿਹੜੀ ਇੱਕ ਲੰਮੇ ਸਮੇਂ ਤੋਂ ਇਹਨਾਂ ਦੀ ਜਿਹੜੀ ਜੰਗ ਆ ਇਸ ਤਰ੍ਹਾਂ ਦੀ ਚੱਲ ਰਹੀ ਆ, ਤੇ ਉਹਦੇ ਵਿੱਚ ਇਹ ਜਿਹੜਾ ਇੱਕ ਵੱਡਾ ਉੱਥੇ ਅਟੈਕ ਹੋਇਆ ਹੁਣ, ਜਿਹਦੇ ਵਿੱਚ ਤੁਸੀਂ ਦੇਖੋ ਵੀ 100 ਤੋਂ ਵੱਧ ਲੋਕ ਮਾਰੇ ਗਏ ਆ, ਤਾਂ ਇਹਨੂੰ ਇਹ ਮੰਨਿਆ ਜਾ ਰਿਹਾ ਵੀ ਇਹ ਇਜ਼ਰਾਈਲ ਇਹਦੇ ਪਿੱਛੇ ਹੋ ਸਕਦਾ ਹੈ। ਤੇ ਹਾਲਾਂਕਿ ਇਜ਼ਰਾਈਲ ਨੇ ਇਹਦੇ ਤੇ ਕੋਈ ਵੀ ਇਹਦੀ ਜ਼ਿੰਮੇਵਾਰੀ ਨਹੀਂ ਲਈ ਆ ਇਸ ਅਟੈਕ ਦੀ, ਤੇ ਪਰ ਉਹ ਕਹਿੰਦੇ ਆ ਕਿ ਜਿਹੜਾ ਸਾਰਾ ਇਰਾਨੀਅਨ ਮੀਡੀਆ ਆ ਉਹ ਇਹਦੇ ਲਈ ਅਕਿਊਜ਼ ਇਜ਼ਰਾਈਲ ਨੂੰ ਕਰ ਰਿਹਾ ਆ। ਤੇ ਉਹਨਾਂ ਦੀ ਜਿਹੜੀ ਸਟੇਟਮੈਂਟ ਆ ਇਜ਼ਰਾਈਲ ਦੇ ਈਰਾਨ ਦੇ ਮਿਨਿਸਟਰ ਦੀ, ਜਿਹੜਾ ਪ੍ਰਾਈਮ ਮਿਨਿਸਟਰ ਆ ਈਰਾਨ ਦਾ, ਉਹਨਾਂ ਨੇ ਕਿਹਾ ਆ ਕਿ undoubtedly the perpetrators of this cowardly act will soon be identified and punished for their heinous act by the capable security and law enforcement forces. The enemies of the nation should know that such actions can never disrupt the solid determination of the Iranian nation. ਕਿ ਜਿਹੜੀ ਮਤਲਬ ਉਹਨਾਂ ਦਾ ਹੁਣ ਸਪਸ਼ਟ ਆ ਕਿ ਅਸੀਂ ਇਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਜਾਂ ਬਦਲਾ ਲਵਾਂਗੇ ਇਸ ਹਮਲੇ ਦਾ। ਤੇ ਮੰਨਿਆ ਇਹ ਜਾ ਰਿਹਾ ਕਿ ਜਿਹੜੀ ਥਾਂ ਨੂੰ ਚੁਣਿਆ ਗਿਆ ਇਸ ਅਟੈਕ ਦੇ ਲਈ, ਉਹ ਈਰਾਨ ਦੇ ਲਈ ਇੱਕ ਸਿੰਬੋਲਿਕ ਪਲੇਸ ਆ। ਆਪਣੀ ਜਿਹੜੀ ਉਹਨਾਂ ਦੀ ਸਿਕਿਉਰਿਟੀ ਆ ਜਾਂ ਉਹਨਾਂ ਦੀ ਜਿਹੜੀ ਜੰਗ ਆ ਉਸ ਖਿੱਤੇ ਦੇ ਵਿੱਚ ਚੱਲ ਰਹੀ, ਕਿਉਂਕਿ ਦਾ ਸਿੰਬਲ ਸੀ ਕਾਸਿਮ ਸੁਲੇਮਾਨੀ। ਕਾਸਿਮ ਸੁਲੇਮਾਨੀ ਜਿਹੜੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰਪਸ ਦੀ, ਮਤਲਬ ਇਸਲਾਮ ਦੀ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਜੰਗਜੂਆਂ ਦੀ ਫੌਜ ਆ ਜਿਹੜੀ ਈਰਾਨ ਦੀ, ਤਾਂ ਉਹਨੂੰ ਲੀਡ ਕਰਦਾ ਸੀ। ਤੇ ਇੱਕ ਬਹੁਤ ਜਿਵੇਂ US ਨੇ ਬੜਾ ਹਾਈ ਪ੍ਰੋਫਾਈਲ ਟਾਰਗੇਟ ਕੀਤਾ ਸੀ ਕਾਸਿਮ ਸੁਲੇਮਾਨੀ ਦਾ ਡਰੋਨ ਦੇ ਨਾਲ ਇਰਾਕ ਦੇ ਵਿੱਚ। ਤੇ ਇਹ ਜਿਹੜਾ ਮਤਲਬ ਹੋਇਆ ਆ ਹੁਣ ਬਾਸੀ ਦੇ ਉੱਤੇ ਤੇ ਇਜ਼ਰਾਈਲ ਤੇ ਹਮਾਸ ਦੀ ਜੰਗ ਦੇ ਵਿੱਚ, ਤਾਂ ਇਹਨੂੰ ਇੱਕ ਸਿੰਬੋਲਿਕ ਅਟੈਕ ਮੰਨਿਆ ਜਾ ਰਿਹਾ ਕਿ ਈਰਾਨ ਦੀ ਜਿਹੜੀ ਲੋਕਾਂ ਦੇ ਵਿੱਚ ਇੱਕ ਤੁਸੀਂ ਕਹਿ ਸਕਦੇ ਵੀ ਕਿਸੇ ਨੂੰ ਸਾਈਕੋਲੋਜੀਕਲੀ ਸੱਟ ਮਾਰਨੀ ਹੁੰਦੀ ਆ, ਵੀ ਇਹ ਉਸ ਤਰ੍ਹਾਂ ਦਾ ਅਟੈਕ ਮੰਨਿਆ ਜਾ ਰਿਹਾ ਕਿ ਮਤਲਬ ਈਰਾਨ ਨੂੰ ਇਹ ਅਹਿਸਾਸ ਕਰਾਇਆ ਗਿਆ ਕਿ ਅਸੀਂ ਤੁਹਾਡੇ ਅੰਦਰ ਵੜ ਕੇ ਕਿਤੇ ਵੀ ਜਿਹੜਾ ਆ ਤੁਹਾਡੇ ਤੇ ਵੱਡਾ ਹਮਲਾ ਕਰ ਸਕਦੇ ਆ, ਵੀ ਜੇ ਤੁਸੀਂ ਮਤਲਬ ਕਿਸੇ ਤਰ੍ਹਾਂ ਦੀ ਇਨਵੋਲਵਮੈਂਟ ਡਾਇਰੈਕਟ ਜਿਹੜੀ ਆ ਇਸ ਜੰਗ ਦੇ ਵਿੱਚ ਕਰਦੇ ਹੋ। ਤਾਂ ਇਹ ਐਨਾਲਿਸਿਸ ਹੁਣ ਤੱਕ ਦਾ ਇਸ ਹਮਲੇ ਤੇ ਕੀਤਾ ਜਾ ਰਿਹਾ ਹੈ ਜਿੰਨੀਆਂ ਰਿਪੋਰਟਸ ਆਈਆਂ ਨੇ। ਪਰ ਇਸ ਤੋਂ ਇਲਾਵਾ ਜਿਹੜੀ ਹਿਜ਼ਬੁੱਲਾ ਵਾਲੀ ਗੱਲ ਆ ਉਹਦੇ ਵਿੱਚ ਵੀ ਇਹ ਗੱਲ ਕਹੀ ਜਾ ਰਹੀ ਸੀ ਕਿ ਜਿਹੜਾ ਮਤਲਬ ਲੈਬਨਾਨ ਦੇ ਵਿੱਚ ਅਟੈਕ ਹੋਇਆ ਜਿੱਥੇ ਹਮਾਸ ਦਾ ਇੱਕ ਡਿਪਟੀ ਲੀਡਰ ਮਾਰਿਆ ਗਿਆ, ਵੀ ਉਸ ਤੋਂ ਬਾਅਦ ਇਹ ਹੋ ਸਕਦਾ ਕਿ ਜਿਹੜੀ ਜੰਗ ਆ ਉਹ ਕੁਛ ਵੱਡਾ ਪਸਾਰ ਲੈ ਜੇ। ਤਾਂ ਉਹਦੇ 'ਚ ਵੀ ਜਿਹੜਾ ਇੱਕ ਗੁੱਸੇ ਦੀ ਭਾਵਨਾ ਹੀ ਹਜੇ ਤੱਕ ਸਾਹਮਣੇ ਆਈ ਆ। ਹਿਜ਼ਬੁੱਲਾ ਨੇ ਵੀ ਧਮਕੀਆਂ ਦਿੱਤੀਆਂ ਨੇ। ਜਿਹੜਾ ਹਿਜ਼ਬੁੱਲਾ ਲੀਡਰ ਆ ਹਸਨ ਨਸਰੱਲਾ, ਉਹਨਾਂ ਦਾ ਕਹਿਣਾ ਐਡੀ ਉਹਨਾਂ ਦੀ ਸਟੇਟਮੈਂਟ ਲੱਗੀ ਹੈ ਕਿ ਲੈਬਨੀਜ਼ ਗਰੁੱਪ ਇਜ਼ ਨੋਟ ਅਫਰੇਡ ਆਫ ਵਾਰ ਬਟ ਅਵੋਇਡਡ ਐਨੀ ਡੈਕਲੇਰੇਸ਼ਨ that his forces would escalate attacks against Israel in his first speech since killing of Saleh al-Aruri। ਕਿ ਉਹਨਾਂ ਨੇ ਜ਼ਰੂਰ ਕਿਹਾ ਕਿ ਅਸੀਂ ਜੰਗ ਤੋਂ ਡਰਦੇ ਨਹੀਂ, ਪਰ ਉਹ ਇਹ ਨਹੀਂ ਉਹਨਾਂ ਦੀ ਸਪੀਚ ਦੇ ਵਿੱਚ ਜਿਹੜੀ ਲੋਕਾਂ ਨੂੰ ਮੁਖਾਤਬ ਹੋਏ ਆ ਇਸ ਹਮਲੇ ਤੋਂ ਬਾਅਦ ਕਿ ਅਸੀਂ ਇਜ਼ਰਾਈਲ ਦੇ ਉੱਤੇ ਜਿਹੜਾ ਆ ਡਾਇਰੈਕਟ ਅਟੈਕ ਕਰਾਂਗੇ। ਤਾਂ ਹੁਣ ਤੱਕ ਇਹ ਜ਼ਰੂਰ ਆ ਕਿ ਜਿਹੜੀ ਈਰਾਨ ਵਾਲੀ ਇਹ ਸਾਰਾ ਬਲੋਕ ਆ ਉਹਦੇ ਵੱਲੋਂ ਅਸੀਂ ਕਹਿ ਸਕਦੇ ਹਾਂ ਕਿ ਕਿਹਾ ਵੱਧ ਜਾ ਰਿਹਾ, ਪਰ ਉਸ ਤਰ੍ਹਾਂ ਦੀ ਕੋਈ ਰਿਟੈਲੀਏਸ਼ਨ ਦੇਖਣ ਨੂੰ ਨਹੀਂ ਮਿਲੀ ਆ ਇਜ਼ਰਾਈਲ ਦੇ ਖਿਲਾਫ, ਜਾਂ ਜਿਹੜੀ ਜਿਹਦੇ ਨਾਲ ਇਹ ਲੱਗ ਰਿਹਾ ਹੋਵੇ ਜਿਹੜਾ ਜੰਗ ਦਾ ਪਸਾਰ ਆ ਉਹ ਮਲਟੀਪਲ ਫਰੰਟਸ ਤੇ ਹੋ ਸਕਦਾ ਆ। ਜਿਹੜੀ ਇਸ ਤੋਂ ਇਲਾਵਾ ਇਸ ਖਿੱਤੇ ਦੇ ਵਿੱਚ ਹੋਰ ਜਿਹਦੇ ਬਾਰੇ ਅੱਜ ਖਬਰ ਸਾਹਮਣੇ ਆਈ ਆ ਕਿ ਜਿਹੜਾ ਰੈੱਡ ਸੀ ਆ, ਜਿਹੜਾ ਕਿ ਟ੍ਰੇਡ ਰੂਟ ਆ, ਇੰਪੋਰਟੈਂਟ ਟ੍ਰੇਡ ਰੂਟ ਆ, ਸਮੁੰਦਰ ਦੇ ਰਾਹੀਂ ਜਿਹੜਾ ਵਪਾਰ ਹੁੰਦਾ ਆ ਪੂਰਬ ਤੇ ਪੱਛਮ ਦੇ ਵਿਚਾਲੇ, ਈਸਟ ਤੇ ਵੈਸਟ ਦੇ ਵਿਚਾਲੇ, ਖਾਸ ਤੌਰ ਤੇ ਤੇਲ ਦੀ ਜਿਹੜੀ ਆਵਾਜਾਈ ਆ, ਤੇ ਉਹ ਸਾਰਾ ਲਗਭਗ ਰੈੱਡ ਸੀ ਦੇ ਰਾਹੀਂ ਹੁੰਦਾ ਆ। ਤੇ ਉਹਦੇ ਵਿੱਚ ਜਿਹੜਾ ਯਮਨ ਦੇ ਵਿੱਚ ਜਿਹੜੇ ਹੌਥੀ ਰੈਬਲ ਆ ਉਹਨਾਂ ਦੇ ਹਮਲੇ ਲਗਾਤਾਰ ਜਿਹੜੇ ਉੱਥੋਂ ਸਮੁੰਦਰੀ ਜਹਾਜ਼ ਸਮਾਨ ਲੈ ਕੇ ਲੰਘਦੇ ਆ ਉਹਨਾਂ ਦੇ ਉੱਤੇ ਵਧੇ ਆ, ਜਿਨ੍ਹਾਂ ਦਾ ਸੰਬੰਧ ਖਾਸ ਤੌਰ ਤੇ ਇਜ਼ਰਾਈਲ ਨੂੰ ਸਮਰਥਨ ਕਰਨ ਵਾਲੇ ਮੁਲਕਾਂ ਦੇ ਨਾਲ ਜਾਂ ਫਿਰ ਇਜ਼ਰਾਈਲ ਦੇ ਨਾਲ ਹੁੰਦਾ ਹੈ। ਜਿਵੇਂ ਭਾਰਤ ਦੇ ਵੀ ਜਿਹੜੇ ਕੁਛ ਜਿਹੜੇ ਹੈਗੇ ਸੀ ਮਾਲ ਢੋਣ ਵਾਲੇ ਜਹਾਜ਼, ਉਹਨਾਂ ਦੇ ਉੱਤੇ ਵੀ ਹਮਲੇ ਦੀਆਂ ਖਬਰਾਂ ਸਾਹਮਣੇ ਆਈਆਂ ਸੀ। ਤਾਂ ਕਈ ਜਿਹੜੀਆਂ ਦੁਨੀਆ ਦੀਆਂ ਵੱਡੀਆਂ ਇਹ ਕੰਮ ਕਰਨ ਵਾਲੀਆਂ ਕੰਪਨੀਆਂ ਨੇ ਜਿਹੜੀਆਂ ਸਮੁੰਦਰ ਦੇ ਰਾਹੀਂ ਸਮਾਨ ਦੀ ਆਵਾਜਾਈ ਕਰਦੀਆਂ ਨੇ, ਉਹਨਾਂ ਨੇ ਰੈੱਡ ਸੀ ਦੇ ਵਿੱਚ ਆਪਣੇ ਲਾਂਘੇ ਨੂੰ ਬੰਦ ਕਰਤਾ ਆ ਇਸ ਉਹਦੇ ਚੱਲਦਿਆਂ, ਟੈਕਸ ਦੇ ਚੱਲਦਿਆਂ, ਜਿਹਦੇ ਨਾਲ ਜਿਹੜਾ ਸਫ਼ਰ ਆ
ਉਹ ਬਹੁਤ ਜ਼ਿਆਦਾ ਲੰਮਾ ਹੋ ਗਿਆ, ਕਿਉਂਕਿ ਜਿਹੜੀ ਸੁਏਜ਼ ਕਨਾਲ ਆ ਉਹਦਾ ਜਿਹੜਾ ਰਸਤਾ ਆ ਉਹ ਇਸ ਰੈੱਡ ਸੀ ਤੋਂ ਹੋ ਕੇ ਜਾਂਦਾ ਤੇ ਉਸ ਕਰਕੇ ਜਿਹੜਾ ਜੇ ਉਹ ਕਿਉਂਕਿ ਸੁਏਜ਼ ਕਨਾਲ ਬਿਲਕੁਲ ਇੱਕ ਛੋਟਾ ਜਿਹਾ ਪਾਣੀ ਦਾ ਰਾਹ ਆ ਜਿਹਦੇ ਰਾਹੀਂ ਕਿ ਸਮੁੰਦਰੀ ਜਹਾਜ਼ ਉੱਥੋਂ ਲੰਘਦੇ ਆ। ਜੇ ਉਹ ਰਾਹ ਬੰਦ ਹੋ ਜੇ ਤਾਂ ਫਿਰ ਇੱਕ ਬਹੁਤ ਲੰਮਾ ਗੇੜ ਪੈਂਦਾ ਆ ਪੂਰਬ ਤੋਂ ਪੱਛਮ ਦੇ ਸਮੁੰਦਰੀ ਵਪਾਰ ਦਾ, ਜਿਹਦੇ ਨਾਲ ਕਿ ਜਿਹੜਾ ਖਰਚਾ ਵੀ ਵੱਧਦਾ ਆ ਤੇ ਸਮਾਂ ਵੀ ਜਿਹੜਾ ਆ ਸਮਾਨ ਦੀ ਆਵਾਜਾਈ ਤੇ ਵੱਧ ਲੱਗਦਾ ਤੇ ਇਹ ਜਿਹੜਾ ਦੁਨੀਆ ਦਾ ਇੰਟਰਨੈਸ਼ਨਲ ਟ੍ਰੇਡ ਆ ਉਹਦੇ ਤੇ ਇੱਕ ਬਹੁਤ ਵੱਡਾ ਇਹਨੂੰ ਅਟੈਕ ਮੰਨਿਆ ਜਾ ਰਿਹਾ। ਪਰ ਇਹ ਕਹਿੰਦੇ ਹੁੰਦੇ ਆ ਵੀ ਕੋਈ ਜਿਹੜੀ ਇੱਕ ਸਾਹ ਨਾਲੀ ਹੁੰਦੀ ਆ ਮਤਲਬ ਕਿਸੇ ਧਿਰ ਦੀ, ਉਹ ਕਈ ਵਾਰ ਇੱਕ ਛੋਟੀ ਧਿਰ ਦੇ ਹੱਥ 'ਚ ਆ ਜਾਂਦੀ ਆ। ਤਾਂ ਯਮਨ ਦੇ ਵਿੱਚ ਜਿਹੜੇ ਹੌਥੀ ਇਹ ਬਾਗੀ ਨੇ ਉਹਨਾਂ ਦੇ ਕੋਲ ਇਹ ਇੱਕ ਬਹੁਤ ਸਟਰੋਂਗ ਹੋਲਡ ਆ ਉਹਨਾਂ ਦਾ ਇਸ ਰੈੱਡ ਸੀ ਦੇ ਇਸ ਲਾਂਘੇ ਦੇ ਉੱਤੇ। ਤਾਂ ਉਹ ਉੱਥੋਂ ਹੁਣ ਕਹਿ ਰਹੇ ਆ ਕਿ ਮਤਲਬ ਕੋਈ ਵੀ ਜਿਹੜਾ ਸਮੁੰਦਰੀ ਜਹਾਜ਼ ਇਸ ਤਰ੍ਹਾਂ ਦਾ ਹੁੰਦਾ ਉਹਨੂੰ ਉੱਥੇ ਉਹ ਸੁੱਕਾ ਨਹੀਂ ਲੰਘਣ ਦਿੰਦੇ ਆ, ਜਿਹਦੇ ਚੱਲਦੇ ਆ ਵਪਾਰ ਦਾ ਰਾਹ ਬੰਦ ਹੋ ਰਿਹਾ। ਤੇ ਕੈਨੇਡਾ, US ਤੇ UK ਤੇ ਹੋਰ ਜਿਹੜੇ ਇਹਨਾਂ ਦੇ ਅਲਾਈਡ ਮੁਲਕ ਨੇ ਉਹਨਾਂ ਨੇ ਇੱਕ ਸਾਂਝੀ ਸਟੇਟਮੈਂਟ ਰਿਲੀਜ਼ ਕੀਤੀ ਆ, ਜਿਹਦੇ ਵਿੱਚ ਮਤਲਬ ਜਿਹੜੀ ਸਟੇਟਮੈਂਟ ਆ ਉਹਦੇ 'ਚ ਉਹ ਕਹਿੰਦੇ ਆ ਕਿ ਜੁਆਇੰਟ ਸਟੇਟਮੈਂਟ ਵੈਡਨਸਡੇ ਫਰੋਮ ਕੈਨੇਡਾ, ਦਾ ਯੂਨਾਈਟਿਡ ਸਟੇਟਸ, ਯੂਨਾਈਟਿਡ ਕਿੰਗਡਮ ਐਂਡ ਅ ਹੋਸਟ ਆਫ ਅਦਰ ਨੇਸ਼ਨਸ reiterates condemnation of Houthi attacks on commercial ships in the Red Sea, noting a significant escalation over the past week. Ongoing Houthi attacks in the Red Sea are illegal, unacceptable and profoundly destabilizing, the statement reads. ਤੇ ਉਹ ਅੱਗੇ ਲਿਖਦੇ ਆ ਕਿ the nations call attacks from the Yemeni-based Houthi a direct threat to the freedom of navigation that underpin global trade in one of the world's most critical waterways. ਤੇ ਹੁਣ ਮਤਲਬ ਜਿਹੜਾ ਇਹ ਜਿਹੜੇ ਐਨਾਲਿਸਟ ਨੇ ਉਹ ਇਹ ਕਹਿ ਰਹੇ ਆ ਕਿ ਜੇ ਹੌਥੀ ਜਿਹੜੇ ਆ ਉਹ ਇਸੇ ਤਰ੍ਹਾਂ ਦੇ ਹਮਲੇ ਉੱਥੇ ਜਾਰੀ ਰੱਖਣਗੇ ਤਾਂ US ਤੇ ਉਹਦੇ ਜਿਹੜੇ ਅਲਾਈਜ਼ ਨੇ ਉਹ ਡਾਇਰੈਕਟਲੀ ਇੰਟਰਵੀਨ ਕਰ ਸਕਦੇ ਆ ਇਸ ਖਿੱਤੇ ਦੇ ਵਿੱਚ ਜੀ। ਹਾਲਾਂਕਿ ਪਹਿਲਾਂ ਹੀ ਜਿਹੜਾ US ਆ ਉਹਨੇ ਇਸ ਖਿੱਤੇ ਦੇ ਵਿੱਚ ਜਿਹੜੇ ਆਪਣੇ ਸ਼ਿਪਸ ਨੇ, ਆਪਣੇ 에ਅਰਕ੍ਰਾਫਟ ਕੈਰੀਅਰਸ ਨੇ ਉਹ ਡਿਪਲੋਏ ਕੀਤੇ ਹੋਏ ਆ, ਪਰ ਹੁਣ ਉਹਨਾਂ ਦੀ ਸਟੇਟਮੈਂਟ ਆ ਗਈ ਆ ਤੇ ਸਟੇਟਮੈਂਟ ਤੋਂ ਬਾਅਦ ਜੇ ਅਟੈਕ ਨਹੀਂ ਰੁਕਦੇ ਆ ਤਾਂ ਇਸ ਲਾਂਘੇ ਨੂੰ ਯਕੀਨੀ ਬਣਾਉਣ ਲਈ, ਸਹੀ ਤਰੀਕੇ ਨਾਲ ਚੱਲਦਾ ਰੱਖਣ ਦੇ ਲਈ ਹੋ ਸਕਦਾ ਕਿ ਜਿਹੜਾ ਹਾਊਥੀਜ਼ ਦੇ ਉੱਤੇ ਜਿਹੜਾ US ਜਾਂ ਫਿਰ ਉਹਦੇ ਅਲਾਈਜ਼ ਨੇ ਉਹ ਕੋਈ ਡਾਇਰੈਕਟ ਜਿਹੜੀ ਕਾਰਵਾਈ ਆ ਉਹ ਕਰਨ, ਜਿਹਦੇ ਨਾਲ ਇਹ ਜਿਹੜਾ ਸਾਰੀ ਜੰਗ ਦਾ ਮਤਲਬ ਕੋਈ ਵੀ ਇਵੈਂਟ ਆ ਹੁਣ ਜਿਹੜਾ ਉਹ ਇਸ ਜੰਗ ਨੂੰ ਇੱਕ ਵੱਡਾ ਰੂਪ ਦੇ ਸਕਦੇ ਆ। ਤਾਂ ਅਮਰਵੀਰ ਸਿੰਘ ਜੀ ਗੱਲ ਇਹ ਆ ਕਿ ਬਹੁਤ ਕੁਝ ਚੱਲ ਰਿਹਾ ਆ, ਯੂਕਰੇਨ ਰਸ਼ੀਆ ਦੇ ਵਿਚਾਲੇ ਜਿਹੜੀ ਜੰਗ ਆ, ਜਾਂ ਫਿਰ ਹੁਣ ਇਹ ਜਿਹੜੀ ਗਾਜ਼ਾ ਦੇ ਵਿੱਚ ਹੋ ਰਹੀ ਆ ਇਜ਼ਰਾਈਲ ਤੇ ਪੈਲਸਤੀਨ ਦੇ ਵਿਚਾਲੇ ਜੀ। ਹਜੇ ਫਿਲਹਾਲ ਜਿਹੜੀ ਆ ਇਹ ਜੰਗ ਆ ਉਹਦੇ ਵਿੱਚ ਦੇਖਣ ਚ ਆਇਆ ਕਿ ਦੋ ਧਿਰਾਂ ਲੜ ਰਹੀਆਂ ਨੇ, ਪਰ ਉਹਨਾਂ ਨੂੰ ਸਮਰਥਨ ਕਰਨ ਵਾਲੇ ਹੋਰ ਕਈ ਮੁਲਕ ਨੇ ਜਿਹੜੇ ਬੈਕ ਐਂਡ ਤੋਂ ਸਪੋਰਟ ਕਰਦੇ ਆ, ਡਾਇਰੈਕਟਲੀ ਇਨਵੋਲਵਡ ਨਹੀਂ ਹੋਏ ਆ। ਜਿਹੜਾ ਦੁਨੀਆ ਨੂੰ ਇੱਕ ਸ਼ੰਕਾ ਆ ਕਿ ਕੋਈ ਤੀਜੀ ਵਿਸ਼ਵ ਜੰਗ ਵਰਗੀ ਸਥਿਤੀ ਬਣ ਸਕਦੀ ਹੈ ਦੁਨੀਆ 'ਚ, ਤਾਂ ਉਹਦੇ ਲਈ ਇਹ ਸਮਝ ਲਓ ਕਿ ਗਰਾਊਂਡ ਤਿਆਰ ਹੋ ਰਹੇ ਆ। ਕੋਈ ਵੀ ਇੱਕ ਘਟਨਾ ਜਿਹੜੀ ਆ ਉਹ ਇਹਨੂੰ ਅਨਕੰਟਰੋਲਡ ਕਰ ਸਕਦੀ ਹੈ ਐਸਕੇਲੇਸ਼ਨ ਨੂੰ, ਵੀ ਜਿਹਦੇ ਨਾਲ ਮਲਟੀਪਲ ਜਿਹੜੇ ਕੰਟਰੀਜ਼ ਆ ਉਹ ਫਿਰ ਸਿੱਧੀ ਜੰਗ ਦੇ ਵਿੱਚ ਇਨਵੋਲਵਡ ਹੋ ਸਕਦੇ ਆ। ਉਹ ਭਾਵੇਂ ਅਸੀਂ ਦੇਖੀਏ ਵੀ ਇਹ ਜੰਗ ਦੇ ਵਿੱਚ ਵੀ ਪੂਰੀਆਂ ਸੰਭਾਵਨਾਵਾਂ ਨੇ ਜੋ ਗਾਜ਼ਾ 'ਚ ਲੜੀ ਜਾ ਰਹੀ ਆ, ਤੇ ਜੋ ਯੂਕਰੇਨ ਦੇ ਵਿੱਚ ਉਸ ਫਰੰਟ ਤੇ ਲੜੀ ਜਾ ਰਹੀ ਆ ਉਹਦੇ ਵਿੱਚ ਵੀ ਪੂਰੀਆਂ ਸੰਭਾਵਨਾਵਾਂ ਨੇ ਕਿ ਮਲਟੀਪਲ ਕੰਟਰੀਜ਼ ਜਿਹੜੀਆਂ ਨੇ ਜੰਗ 'ਚ ਇਨਵੋਲਵਡ ਹੋ ਸਕਦੀਆਂ। ਤੇ ਜਿਸ ਦਿਨ ਇੱਕ ਤੋਂ ਬਾਅਦ ਦੂਜੀ ਕੋਈ ਕੰਟਰੀ ਜਿਹੜੀ ਆ ਉਹ ਸਿੱਧੀ ਜੰਗ ਦੇ ਵਿੱਚ ਇਨਵੋਲਵਡ ਹੋਈ ਤਾਂ ਫਿਰ ਇਹ ਗੱਲ ਰੁਕਣੀ ਨਹੀਂ, ਇਹ ਗੱਲ ਦਾ ਫੈਲਾਅ ਬਹੁਤ ਵੱਡੇ ਪੱਧਰ ਤੇ ਹੋਣਾ ਆ। ਤੇ ਇਹ ਵੀ ਪ੍ਰੈਡਿਕਸ਼ਨ ਲਾਈ ਜਾ ਰਹੀ ਹੈ ਕਿ ਇਹਨਾਂ ਦੋਵਾਂ ਪੁਆਇੰਟਸ ਤੋਂ ਇਲਾਵਾ ਇੱਕ ਹੋਰ ਜਿਹੜਾ ਕ੍ਰਿਟੀਕਲ ਪੁਆਇੰਟ ਆ ਉਹ ਸਾਊਥ ਏਸ਼ੀਆ ਦਾ, ਚਾਈਨਾ, ਪਾਕਿਸਤਾਨ ਤੇ ਇੰਡੀਆ ਦਾ ਜਿਹੜਾ ਬਾਰਡਰ ਆ ਜੀ, ਉਹਦੇ ਨੇੜਲੇ ਕਿਸੇ ਇਲਾਕੇ ਦੇ ਵਿੱਚ ਵੀ ਜਿਹੜਾ ਫਲੈਸ਼ ਪੁਆਇੰਟ ਹੋ ਸਕਦਾ। ਪਰ ਇਹ ਆ ਵੀ ਕਿੱਥੇ ਹੁੰਦਾ ਜਾਂ ਕੀ ਇਵੈਂਟਸ ਵਾਪਰਦੀਆਂ ਆ, ਅਸੀਂ ਉਹਦਾ ਦਾ ਐਨਾਲਿਸਿਸ ਕਰ ਸਕਦੇ ਆ ਜਾਂ ਉਹਨਾਂ ਬਾਰੇ ਦੇਖ ਸਕਦੇ ਆ ਵੀ ਕੀ ਹੋ ਰਿਹਾ। ਪਰ ਕਈ ਗੱਲਾਂ ਹੁੰਦੀਆਂ ਨੇ ਜਿਹੜੀਆਂ ਕਿ ਬਿਹਾਈਂਡ ਦਾ ਕਰਟਨਸ ਵਾਪਰ ਰਹੀਆਂ ਹੁੰਦੀਆਂ, ਉਹ ਮਤਲਬ ਅਸੀਂ ਵੀ ਉਹਨਾਂ ਤੱਕ ਪਹੁੰਚ ਨਹੀਂ ਕਰ ਸਕਦੇ। ਪਰ ਕਈ ਵਾਰ ਤੁਹਾਡੀਆਂ ਜਿਹੜੇ ਇਹ ਲੀਡਰਸ ਹੁੰਦੇ ਨੇ ਡਿਪਲੋਮੇਸੀ ਦੇ, ਉਹਨਾਂ ਦੀਆਂ ਕੈਲਕੂਲੇਸ਼ਨਸ ਤੋਂ ਵੀ ਬਾਹਰ ਕੁਝ ਅਜਿਹੇ ਹਾਦਸੇ ਵਾਪਰ ਜਾਂਦੇ ਆ ਕਿ ਜਿਹੜੇ ਫਲੇਅਰ ਅਪ ਕਰ ਦਿੰਦੇ ਆ ਮੂਵਮੈਂਟਸ ਨੂੰ। ਤੇ ਉਹ ਹੁਣ ਜਿਹੜੇ ਸਾਰੇ ਲੋਕ ਨੇ ਇਸੇ ਗੱਲ ਦਾ ਡਰ, ਲੈਬਨਾਨ ਦੇ ਵਿੱਚ ਜਿਹੜੀ ਪੋਪੂਲੇਸ਼ਨ ਆ ਉਹਨੂੰ ਇਸੇ ਗੱਲ ਦਾ ਡਰ ਲੱਗਿਆ ਹੋਇਆ ਆ ਕਿ ਜੇ ਹਿਜ਼ਬੁੱਲਾ ਜਿਹੜਾ ਡਾਇਰੈਕਟਲੀ ਇਨਵੋਲਵਡ ਹੋ ਗਿਆ ਇਸ ਜੰਗ ਦੇ ਵਿੱਚ ਤਾਂ ਲੈਬਨਾਨ ਦੇ ਲੋਕ ਇਸ ਗੱਲ ਤੋਂ ਫਿਕਰਮੰਦ ਨੇ ਕਿ ਵੱਡਾ ਨੁਕਸਾਨ ਉਹਨਾਂ ਨੂੰ ਵੀ ਝੱਲਣਾ ਪੈ ਸਕਦਾ ਜੰਗ ਦਾ। ਤਾਂ ਜਿਹੜੀ ਆਮ ਖਲਕਤ ਆ, ਆਮ ਲੋਕਾਈ ਆ,
ਉਹ ਜ਼ਰੂਰ ਇਸ ਗੱਲ ਤੋਂ ਫਿਕਰਮੰਦ ਆ ਜਿੱਥੇ ਜਿੱਥੇ ਜੰਗਾਂ ਚੱਲ ਰਹੀਆਂ ਨੇ। ਜਿਸ ਪੱਧਰ ਤੇ ਅਸੀਂ ਦੇਖਿਆ ਕਿ ਗਾਜ਼ਾ ਦੇ ਵਿੱਚ ਬੱਚਿਆਂ ਦੀ ਮੌਤ ਹੋ ਰਹੀ ਆ, ਲੋਕਾਂ ਦੀ ਮੌਤ ਹੋ ਰਹੀ ਆ, ਹਸਪਤਾਲ ਦੇ ਵਿੱਚ ਜੇਰੇ ਇਲਾਜ ਜਿਹੜੇ ਲੋਕ ਨੇ ਉਹਨਾਂ ਦੀ ਮੌਤ ਬੰਬ ਧਮਾਕਿਆਂ 'ਚ ਹੋ ਰਹੀ ਆ। ਤਾਂ ਮਤਲਬ ਇਸ ਟਾਈਮ ਜਿਹੜੇ ਵੈਪਨਸ ਨੇ ਉਹ ਮਾਸ ਡਿਸਟਰਕਸ਼ਨ ਦੇ ਵੈਪਨਸ ਸਾਰੇ ਮੁਲਕਾਂ ਕੋਲ ਹੈਗੇ ਆ, ਜਿਹਦੇ ਵਿੱਚ ਆਮ ਖਲਕਤ ਦਾ ਬਹੁਤ ਵੱਡਾ ਨੁਕਸਾਨ ਹੋਣ ਦੇ ਖਦਸ਼ੇ ਤੇ ਡਰ ਨੇ ਜੇ ਕਿਸੇ ਤਰ੍ਹਾਂ ਦੀ ਵੱਡੀ ਜੰਗ ਜਿਹੜੀ ਆ ਉਹ ਸ਼ੁਰੂ ਹੁੰਦੀ ਆ। ਪਰ ਅਸੀਂ ਉਹੀ ਗੱਲ ਕਹਿੰਦੇ ਆ ਕਿ ਚਾਹੇ ਇਹਨਾਂ ਦੀ ਜੜ ਕਿੱਥੇ ਪਈ ਆ, ਜਦੋਂ ਕੋਈ ਜਿਹੜੀ ਸੱਤਾ ਧਿਰਾ ਉਹ ਕਿਸੇ ਮਜ਼ਲੂਮ ਦੇ ਉੱਤੇ ਜ਼ੁਲਮ ਕਰਦੀ ਆ ਤਾਂ ਉਹਦੇ ਵਿੱਚੋਂ ਬਗਾਵਤਾਂ ਪੈਦਾ ਹੁੰਦੀਆਂ ਨੇ, ਉਹਦੇ ਵਿੱਚੋਂ ਕਲੈਸ਼ ਪੈਦਾ ਹੁੰਦੇ ਆ ਤੇ ਫਿਰ ਵੱਡੀਆਂ ਜਿਹੜੀਆਂ ਉਹ ਜੰਗਾਂ ਦਾ ਰੂਪ ਲੈ ਲੈਂਦੇ ਆ ਤੇ ਜੰਗਾਂ ਦੇ ਵਿੱਚ ਜਿਹੜੀ ਤਬਾਹੀ ਆ ਉਹ ਇੱਕ ਤੁਸੀਂ ਕਹਿ ਸਕਦੇ ਹੋ ਕਿ ਮਤਲਬ ਇੱਕ ਕੋੜਾ ਸੱਚ ਆ ਜੋ ਵਾਪਰ ਨਹੀਂ ਹੁੰਦਾ। ਬਿਲਕੁਲ, ਇਹ ਇੱਕ ਦੇਖਣ ਵਾਲੀ ਗੱਲ ਹੈ। ਅਰਦਾਸ ਇਹੀ ਹੈ, ਹੋਪ ਵੀ ਤੇ ਰੱਬ ਅੱਗੇ ਅਰਦਾਸ ਵੀ ਭਾਈ ਇਸ ਕਿਸਮ ਦੀ ਸਿਚੁਏਸ਼ਨ ਨਾ ਬਣੇ। ਪਰ ਇਸ ਸਾਰੀ ਗੱਲਬਾਤ ਦੇ ਵਿੱਚੋਂ ਜੇ ਅਸੀਂ ਦੋ ਨੁਕਤੇ ਜਾਂ ਦੋ ਚੀਜ਼ਾਂ ਨੂੰ ਪੁਆਇੰਟ ਬਣਾ ਕੇ ਦੇਖਣਾ ਹੋਵੇ, ਇੱਕ ਤੇ ਰੈੱਡ ਸੀ ਦਾ ਜ਼ਿਕਰ ਹੈਗਾ ਵੀ ਉਹ ਇੱਕ ਟ੍ਰੇਡ ਦੇ ਪੁਆਇੰਟ ਆਫ ਵਿਊ ਤੋਂ ਜਿਹੜਾ ਇੰਟਰਨੈਸ਼ਨਲ ਟ੍ਰੇਡ ਹੈ ਬਹੁਤ ਕਰੂਸ਼ੀਅਲ ਪੁਆਇੰਟ ਹੈ, ਕਰੂਸ਼ੀਅਲ ਥਾਂ ਜਿੱਥੇ ਇਸ ਵਕਤ ਜਿਹੜੇ ਹਮਲੇ ਨੇ ਉਹ ਕੀਤੇ ਜਾ ਰਹੇ ਨੇ ਜਿਹੜੇ ਸਮੁੰਦਰੀ ਜਹਾਜ਼ ਨੇ ਉਹਨਾਂ ਦੇ ਉੱਤੇ। ਇਹ ਸਾਰੀ ਸਿਚੁਏਸ਼ਨ ਇੰਟਰਨੈਸ਼ਨਲੀ ਵੈਸਟ ਦੇ ਮੁਲਕ ਨੇ, ਸਾਰਾ ਯੂਰਪ ਹੋ ਗਿਆ ਤੇ ਅਮਰੀਕਾ ਕੈਨੇਡਾ, ਇਹਨਾਂ ਦੇ ਉੱਤੇ ਵੱਡਾ ਪ੍ਰੈਸ਼ਰ ਪਾਉਂਦੇ ਆ ਕਿ ਇਹ ਸਿਚੁਏਸ਼ਨ ਨੂੰ ਡੀਐਸਕੇਲੇਟ ਕੀਤਾ ਜਾਵੇ। ਇੱਕ ਤੇ ਗੱਲ ਇਹ ਹੈਗੀ ਹੈ। ਦੂਜੀ ਗੱਲ ਜਿਹੜੀ ਅਸੀਂ ਬਾਕੀਆਂ ਦੇ ਇੱਧਰ ਫਲਸਤੀਨ ਦੀ ਸਾਈਡ ਤੋਂ, ਹਮਾਸ ਦੀ ਸਾਈਡ ਤੋਂ ਜੇ ਜ਼ਿਕਰ ਕਰੀਏ, ਖਾਸ ਤੌਰ ਤੇ ਹਿਜ਼ਬੁੱਲਾ ਦਾ, ਹਾਲਾਂਕਿ ਲਿਬਨਾਨ ਦੇ ਸਾਊਥ ਦੇ ਵਿੱਚ ਉਹਨਾਂ ਨੇ ਕਿਤੇ ਨਾ ਕਿਤੇ ਉਸ ਕਿਸਮ ਦੀ ਜਿਹੜੀ ਇੱਕ ਛੋਟੇ ਲੈਵਲ ਦੇ ਉੱਤੇ ਰੈਜ਼ਿਸਟੈਂਸ ਕਿਹਾ ਜਾ ਸਕਦਾ ਜਿਹਨੂੰ ਜ਼ਰੂਰ ਦਿੱਤੀ ਹੋਈ ਹੈ ਇਜ਼ਰਾਈਲ ਨੂੰ, ਪਰ ਵੱਡੇ ਲੈਵਲ ਦੇ ਉੱਤੇ ਜਾ ਕੇ ਇੱਕ ਫੁੱਲ ਸਕੇਲ ਵਾਰ ਤੋਂ ਉਹ ਅਵੋਇਡ ਕਰ ਰਹੇ ਆ ਅੱਜ ਦੀ ਡੇਟ ਦੇ ਵਿੱਚ। ਪਰ ਇਹ ਸਾਰੀ ਸਿਚੁਏਸ਼ਨ ਜਿੱਥੇ ਅਸੀਂ ਇਹ ਦੋ ਘਟਨਾਵਾਂ ਦਾ ਜ਼ਿਕਰ ਕਰਦੇ ਹਾਂ, ਹੁਣ ਈਰਾਨ ਦੇ ਵਿੱਚ ਜਿਹੜਾ ਜਨਰਲ ਸੁਲੇਮਾਨੀ ਦੀ ਟੌਂਬ ਦੇ ਉੱਤੇ ਅੱਜ ਜਿਹੜੇ 2 ਬੰਬ ਬਲਾਸਟ ਹੋਏ ਆ, ਤੇ ਜਿਹੜੀ ਅਸੀਂ ਬੇਰੂਤ ਦੇ ਵਿੱਚ ਲਿਬਨਾਨ ਦੇ ਵਿੱਚ ਬੀਤੀ ਕੱਲ ਅਟੈਕ ਹੁੰਦਾ ਆ ਤੇ ਉੱਥੇ ਜਿਹੜਾ ਮੌਤ ਹੁੰਦੀ ਹੈ ਹਮਾਸ ਦੇ ਆਗੂ ਦੀ। ਸੋ ਇਹ 2 ਘਟਨਾਵਾਂ ਜਿਹਦੇ ਪਿੱਛੇ ਸਿੱਧਾ ਇਜ਼ਰਾਈਲ ਦਾ ਹੱਥ ਦੇਖਿਆ ਜਾ ਰਿਹਾ ਹੈ। ਇਜ਼ਰਾਈਲ ਵੱਲੋਂ ਕੰਡੈਮਨੇਸ਼ਨ ਵੀ ਕੀਤੀ ਗਈ ਹੈ ਤੇ ਕਿਹਾ ਵੀ ਗਿਆ ਦਬਵੀਂ ਆਵਾਜ਼ ਦੇ ਵਿੱਚ ਕਿ ਸਾਡਾ ਇਸ ਸਿਚੁਏਸ਼ਨ ਦੇ ਨਾਲ ਜਾਂ ਇਹਦੇ ਵਿੱਚ ਹੱਥ ਨਹੀਂ ਹੈਗਾ, ਪਰ ਦੂਜੀ ਸਾਈਡ ਦੇ ਉੱਤੇ ਮੰਨਿਆ ਇਹੀ ਜਾ ਰਿਹਾ। ਰਿਟੈਲੀਏਸ਼ਨ ਦੇ ਪੁਆਇੰਟ ਆਫ ਵਿਊ ਦੇ ਨਾਲ ਲਿਬਨਾਨ ਦੇ ਲਈ ਜਾਂ ਖਾਸ ਤੌਰ ਤੇ ਹਿਜ਼ਬੁੱਲਾ ਦੇ ਲਈ ਬੜੀ ਟ੍ਰਿਕੀ ਜੀ ਸਿਚੁਏਸ਼ਨ ਬਣ ਜਾਂਦੀ ਹੈ। ਉਹ ਵੀ ਕਸੂਤੇ 'ਚ ਫਸ ਜਾਂਦੇ ਆ ਇੱਥੇ ਆ ਕੇ ਕਿ ਜੇ ਉਹ ਰਿਟੈਲੀਏਟ ਨਹੀਂ ਕਰਦੇ, ਜਵਾਬ ਨਹੀਂ ਦਿੰਦੇ, ਤੇ ਉਹ ਕਿਤੇ ਨਾ ਕਿਤੇ ਵੀਕ ਵੀ ਲੱਗਦੇ ਆ, ਕਮਜ਼ੋਰ ਮਹਿਸੂਸ ਕਰਦੇ ਆ ਇੰਟਰਨੈਸ਼ਨਲੀ ਵੀ, ਤੇ ਨਾਲ ਹੀ ਨਾਲ ਜੇ ਉਹ ਉਸ ਪਾਸੇ ਨੂੰ ਤੁਰਦੇ ਆ ਫਿਰ ਉਹ ਜਿਹੜੀ ਸਿਚੁਏਸ਼ਨ ਹੈ ਉਹ ਆਲ ਆਊਟ ਵਾਰ ਤੇ ਉਹ ਜਿਹਨੂੰ ਕਹਿੰਦੇ ਆ ਵੀ ਫਿਰ ਉਹ ਮਲਟੀਪਲ ਥਾਵਾਂ ਦੇ ਉੱਤੇ ਫੈਲਣ ਦਾ ਅੰਦੇਸ਼ਾ ਬਣ ਜਾਂਦਾ ਆ। ਸੋ ਇਹ ਇੰਟਰਨੈਸ਼ਨਲੀ ਬਹੁਤ ਅਹਿਮ ਜਿਹੜੇ ਦਿਨ ਨੇ ਜਾਂ ਅਹਿਮ ਸਮਾਂ ਉਹ ਚੱਲ ਰਿਹਾ ਆ। ਕਿਵੇਂ ਦੇਖਿਆ ਜਾਵੇ ਇਹ 2 ਪੁਆਇੰਟਸ ਨੂੰ ਜੇ ਦੇਖਣਾ ਹੋਵੇ ਵੀ ਵੈਸਟ ਲਈ ਇਹ ਕਿੱਦਾਂ ਦੀ ਸਿਚੁਏਸ਼ਨ ਆ, ਵੈਸਟ ਕੀ ਅਮਰੀਕਾ ਆਉਣ ਵਾਲੇ ਸਮੇਂ ਦੇ ਵਿੱਚ ਸਿਚੁਏਸ਼ਨ ਡੀਐਸਕੇਲੇਟ ਕਰਨ ਦੇ ਲਈ ਇਜ਼ਰਾਈਲ ਦੇ ਉੱਤੇ ਦਬਾਅ ਪਾ ਸਕਦਾ ਜਿਹੜਾ ਕਿ ਪਾਉਣਾ ਚਾਹੀਦਾ, ਪਾਉਣਾ ਬਣਦਾ, ਪਰ ਅਮਰੀਕਾ ਵੱਲੋਂ ਨਹੀਂ ਉਸ ਪਾਸੇ ਨੂੰ ਕਦਮ ਪੁੱਟਿਆ ਜਾਂਦਾ। ਤੇ ਜੇ ਇਹ ਸਿਚੁਏਸ਼ਨ ਇੱਕ ਅੱਧੀ ਕੋਈ ਹੋਰ ਇਦਾਂ ਦੀ ਘਟਨਾ ਉਸ ਖਿੱਤੇ ਦੇ ਵਿੱਚ ਵਾਪਰਦੀ ਹੈ ਤੇ ਹਿਜ਼ਬੁੱਲਾ ਇਹ ਨਾ ਹੋਵੇ ਉਹ ਚੜ ਕੇ ਆਉਣ ਵਾਲੀ ਗੱਲ ਵੱਲ ਨੂੰ ਤੁਰ ਪਵੇ। ਦੇਖੋ ਬਾਕੀ ਵੈਸਟ ਕੀ ਸੋਚ ਰਿਹਾ, ਖਾਸ ਤੌਰ ਤੇ ਯੂਐਸਏ, ਤਾਂ ਯੂਐਸ ਦਾ ਹੁਣ ਤੱਕ ਦਾ ਜਿਹੜਾ ਸਾਰਾ ਇਸ ਜੰਗ ਤੋਂ ਬਾਅਦ ਦੇਖਣ ਚ ਆਇਆ ਕਿ ਜਿਵੇਂ ਦੀ ਬਲਿੰਕਨ ਦੀ ਐਕਟੀਵਿਟੀ ਰਹੀ ਆ ਕਿ ਜਿੰਨੇ ਕੁ ਗੇੜੇ ਉਹਨਾਂ ਨੇ ਮਿਡਲ ਈਸਟ ਦੇ ਮਾਰੇ ਆ ਉਹ ਤੋਂ ਬਾਅਦ ਜਾਂ ਅਰਬ ਮੁਲਕਾਂ ਦੇ, ਤਾਂ ਯੂਐਸ ਕਾਫੀ ਕੰਸਰਨਡ ਆ ਕਿ ਇੱਥੇ ਜਿਹੜੀ ਐਸਕਲੇਸ਼ਨ ਆ ਉਹ ਨਾ ਹੋਵੇ। ਪਰ ਮਸਲਾ ਇਹ ਆ ਕਿ ਜਿਹੜਾ ਯੂਐਸ ਆ ਉਹਦੇ ਤੇ ਸਵਾਲ ਇਹੀ ਖੜਾ ਹੋ ਰਿਹਾ ਕਿ ਯੂਐਸ ਜੇ ਐਸਕਲੇਸ਼ਨ ਨਹੀਂ ਚਾਹੁੰਦਾ ਤਾਂ ਪਰ ਉਹ ਨਾਲ ਜਿਹੜੀ ਇਜ਼ਰਾਈਲ ਜੋ ਮਤਲਬ ਅਸੀਂ ਕਹੀਏ ਵੀ ਇੱਕ ਤਾਂ ਜੰਗ ਦੇ ਵੀ ਅਸੂਲ ਹੁੰਦੇ ਆ ਤੇ ਉਹਨਾਂ ਅਸੂਲਾਂ ਨੂੰ ਵੀ ਜਿਹੜਾ ਛਿੱਕੇ ਟੰਕੇ, ਜਿਵੇਂ ਜਿਹੜੀਆਂ ਰੈਜ਼ੀਡੈਂਸ਼ੀਅਲ ਪਲੇਸਿਸ ਨੇ ਜਾਂ ਖਾਸ ਤੌਰ ਤੇ ਹਸਪੀਟਲਸ ਤੱਕ ਨੂੰ ਵੀ ਟਾਰਗੇਟ ਬਣਾਇਆ ਜਾ ਰਿਹਾ ਕਿ ਉਹਦੇ ਉਸ ਮਾਮਲੇ ਦੇ ਵਿੱਚ ਵੀ ਜਿਹੜਾ ਯੂਐਸ ਆ ਫਿਰ ਵੀ ਉਹ ਜੇ ਡੀ-ਐਸਕੇਲੇਸ਼ਨ ਚਾਹੁੰਦਾ ਆ ਜਾਂ ਉੱਥੇ ਚਾਹੁੰਦਾ ਆ ਵੀ ਜਿਹੜੀ ਜੰਗ ਜਿਹੜੀ ਆ ਉਹ ਰੁਕੇ, ਪਰ ਉਹ ਇਜ਼ਰਾਈਲ ਨੂੰ ਰੋਕ ਨਹੀਂ ਰਿਹਾ ਜੀ, ਬਲਕਿ ਇਜ਼ਰਾਈਲ ਦੇ ਜਿਹੜੇ ਸਾਰੇ ਐਕਟ ਨੇ ਉਹਨਾਂ ਨੂੰ ਉਹ
ਮਤਲਬ ਜਿਹੜਾ ਸੈਲਫ ਡਿਫੈਂਸ ਦੀ ਕੈਟੇਗਰੀ ਹੁੰਦੀ ਆ ਉਹਦੇ ਚ ਪਾ ਰਿਹਾ ਕਿ ਜਿਹੜਾ ਇਜ਼ਰਾਈਲ ਜੋ ਹਮਾਸ ਦੇ ਉੱਤੇ ਕਰ ਰਿਹਾ ਆ ਵੀ ਕਿਉਂਕਿ ਯੂਐਸ ਹਮਾਸ ਨੂੰ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਕੰਸੀਡਰ ਕਰਦਾ ਹੈ ਜੀ। ਮਤਲਬ ਇਹ ਗੱਲ ਬੜੀ ਸਮਝਣ ਦੇਖਣ ਵਾਲੀ ਆ ਕਿ ਯੂਐਸ ਦੀ ਜਿਹੜੀ ਸਾਰੀ ਪਾਲਿਸੀ ਆ ਉਹਦੇ ਵਿੱਚ ਹਮਾਸ ਤੇ ਪੈਲਸਤੀਨ ਇਹ ਦੋ ਅਲੱਗ-ਅਲੱਗ ਗੱਲਾਂ ਨੇ। ਯੂਐਸ ਦੀ ਪਾਲਿਸੀ ਪੈਲਸਤੀਨ ਨੂੰ ਲੈ ਕੇ ਇਹ ਹੈ ਕਿ ਉਹ 2 ਸਟੇਟ ਸੋਲੂਸ਼ਨ ਦੀ ਗੱਲ ਕਰਦਾ ਆ, ਪਰ ਉਹ ਹਮਾਸ ਨੂੰ ਪੈਲਸਤੀਨ ਦੀ ਇੱਕ ਅਸੀਂ ਕਹੀਏ ਕਿ ਰਿਪਰੈਜ਼ੈਂਟ ਕਰਨ ਵਾਲੀ ਅਥਾਰਟੀ ਨਹੀਂ ਮੰਨਦਾ ਤੇ ਉਹ ਹਮਾਸ ਨੂੰ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਮੰਨਦਾ ਹੈ, ਜਿਹਦੇ ਚੱਲਦੇ ਆ ਹਮਾਸ ਦੇ ਉੱਤੇ ਜਿੰਨੇ ਇਜ਼ਰਾਈਲ ਦੇ ਅਟੈਕ ਨੇ ਉਹਨਾਂ ਨੂੰ ਉਹ ਜਸਟੀਫਾਈ ਕਰਦਾ ਹੈ। ਪਰ ਇੱਥੇ ਹੁਣ ਜਿਹੜੀ ਲੜਨ ਵਾਲੀ ਧਿਰ ਆ ਪੈਲਸਤੀਨ ਵੱਲੋਂ ਜਾਂ ਗਾਜ਼ਾ ਦੇ ਵਿੱਚ ਅਸੀਂ ਦੇਖੀਏ ਵੀ ਗਾਜ਼ਾ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹੀ ਹਮਾਸ ਦੇ ਕੋਲ ਆ ਜੀ, ਤੇ ਜਿਹੜੇ ਉੱਥੇ ਲੋਕ ਰਹਿੰਦੇ ਆ ਹੁਣ ਉਹਨਾਂ ਨੂੰ ਰਿਪਰੈਜ਼ੈਂਟ ਹਮਾਸ ਕਰ ਰਹੀ ਆ। ਤੇ ਉਹਦੇ ਵਿੱਚ ਜਦੋਂ ਹੁਣ ਹਮਾਸ ਦਾ ਗੜ ਉੱਥੇ ਆ ਤੇ ਜਿਹੜਾ ਇਜ਼ਰਾਈਲ ਜਿਹੜੇ ਵੈਪਨਸ ਯੂਜ਼ ਕਰ ਰਿਹਾ ਉਹਦੇ ਵਿੱਚ ਹਮਾਸ ਮਤਲਬ ਕੋਈ ਸਪੈਸੀਫਿਕ ਟਾਰਗੇਟ ਨਹੀਂ ਹੈਗਾ, ਉਹਦੇ ਵਿੱਚ ਜਿਹੜੀ ਨੋਰਮਲ ਪੋਪੂਲੇਸ਼ਨ ਆ ਉੱਥੋਂ ਦੀ ਆਮ ਲੋਕ ਨੇ ਉਹ ਉਹਦੇ ਵੱਡੇ ਪੱਧਰ ਤੇ ਟਾਰਗੇਟ ਹੋ ਰਹੇ ਆ। ਤਾਂ ਯੂਐਸਏ ਦਾ ਇਸ ਮਾਮਲੇ 'ਚ ਫੇਲੀਅਰ ਨਜ਼ਰ ਆਇਆ ਆ ਸਾਰੀ ਇਸ ਜੰਗ ਦੇ ਵਿੱਚ ਕਿ ਯੂਐਸਏ ਜਿਹੜਾ ਆ ਉਹ ਕਲੀਅਰ ਨਹੀਂ ਕਰ ਪਾਇਆ ਕਿ ਜਿਹੜੀ ਸਿਕਿਉਰਿਟੀ ਆ ਜਾਂ ਜਿਹੜੀ ਪ੍ਰੋਟੈਕਸ਼ਨ ਆ ਆਮ ਸਿਵਿਲੀਅਨਸ ਦੀ ਉਹ ਇਸ ਜੰਗ ਦੇ ਵਿੱਚ ਮਤਲਬ ਉਹਨੂੰ ਅਸੀਂ ਕਹਿ ਸਕਦੇ ਆ ਵੀ ਉਹ ਤਾਂ ਹੋਈ ਨਹੀਂ ਜੀ, ਇਨਸ਼ੋਰ ਨਹੀਂ ਕਰ ਸਕੇ। ਇਜ਼ਰਾਈਲ ਦੀ ਸਪੋਰਟ ਸੀ, ਜਿਵੇਂ ਦੇ ਵੈਪਨਸ ਉਹ ਇਜ਼ਰਾਈਲ ਨੂੰ ਦਿੰਦਾ ਆ ਜਾਂ ਜਿਵੇਂ ਦਾ ਉਹਦਾ ਸਾਰਾ ਅਸੀਂ ਕਹੀਏ ਵੀ ਇਜ਼ਰਾਈਲ ਦਾ ਜਿੰਨਾ ਡਿਫੈਂਸ ਸਟਰਕਚਰ ਆ ਉਹਦੇ ਚ ਵੱਡਾ ਹਿੱਸਾ ਯੂਐਸ ਦਾ ਤੇ ਪਰ ਯੂਐਸ ਦੀ ਇਹ ਅਕਾਊਂਟੇਬਿਲਿਟੀ ਬਣਦੀ ਸੀ ਕਿ ਐਜ਼ ਅ ਸੁਪਰ ਪਾਵਰ ਐਜ਼ ਅ ਵੱਡੀ ਕੰਟਰੀ ਜਿਹੜੀ ਆ ਦੁਨੀਆ ਦੀ ਕਿ ਉਹ ਉੱਥੇ ਜਿਹੜੇ ਆਮ ਸਿਵਿਲੀਅਨਸ ਆ ਉਹਨਾਂ ਦੀ ਪ੍ਰੋਟੈਕਸ਼ਨ ਨੂੰ ਯਕੀਨੀ ਬਣਾਉਂਦਾ, ਪਰ ਉਹ ਕਰਨ ਦੇ ਵਿੱਚ ਯੂਐਸ ਫੇਲ ਰਿਹਾ। ਤੇ ਹੁਣ ਵੀ ਜਿਹੜਾ ਮਤਲਬ ਸਾਰੀਆਂ ਸਟੇਟਮੈਂਟਸ ਨੇ ਯੂਐਸ ਦੀਆਂ ਉਹ ਇਸੇ ਲਾਈਨ ਦੇ ਉੱਤੇ ਆ ਕਿ ਹਮਾਸ ਦੇ ਉੱਤੇ ਜਿਹੜੇ ਇਜ਼ਰਾਈਲ ਦੇ ਅਟੈਕ ਨੇ ਉਹ ਜਸਟੀਫਾਈਡ ਨੇ। ਤੇ ਇਹਦੇ ਵਿੱਚ ਜਿਹੜੀ ਫਿਰ ਹੁਣ ਅਗਲੀ ਗੱਲ ਆਉਂਦੀ ਆ ਕਿ ਡੀ-ਐਸਕੇਲੇਸ਼ਨ ਫਿਰ ਕਿਵੇਂ ਹੋਵੇ, ਤਾਂ ਡੀ-ਐਸਕੇਲੇਸ਼ਨ ਫਿਰ ਜਿਹੜੀ ਇਜ਼ਰਾਈਲ ਦੀ ਲਾਈਨ ਆ ਉਹ ਤਾਂ ਇਹੀ ਆ ਵੀ ਅਸੀਂ ਕੰਪਲੀਟ ਡਿਸਟਰਕਸ਼ਨ ਕਰਾਂਗੇ ਤੇ ਕੰਪਲੀਟ ਡਿਸਟਰਕਸ਼ਨ ਕਰਕੇ ਹੀ ਅਸੀਂ ਇਹਨੂੰ ਖਤਮ ਕਰਾਂਗੇ। ਤਾਂ ਹੁਣ ਉਹ ਕੰਪਲੀਟ ਡਿਸਟਰਕਸ਼ਨ ਦੇ ਰਾਹ ਦੇ ਵਿੱਚ ਵੀ ਹਿਜ਼ਬੁੱਲਾ ਕਿੰਨੀ ਦੇਰ ਤੱਕ ਬਾਹਰ ਰਹਿੰਦਾ ਆ, ਇਰਾਨ ਕਿੰਨੀ ਦੇਰ ਤੱਕ ਬਾਹਰ ਰਹਿੰਦਾ, ਇਹ ਵੱਡਾ ਸਵਾਲ ਆ। ਤੇ ਉਹ ਜੇ ਤਾਂ ਹੁਣ ਕੰਪਲੀਟ ਡਿਸਟਰਕਸ਼ਨ ਤੱਕ ਬਾਹਰ ਰਹਿੰਦੇ ਆ ਤਾਂ ਜਿਹੜੇ ਗਾਜ਼ਾ ਦੇ ਲੋਕ ਨੇ ਉਹ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ, ਫਿਰ ਉਹ ਠੀਕ ਆ, ਫਿਰ ਮਸਲਾ ਹੱਲ ਆ, ਡੀ-ਐਸਕੇਲੇਸ਼ਨ ਹੋਊਗੀ। ਪਰ ਜੇ ਉਸ ਤੋਂ ਪਹਿਲਾਂ ਉਹ ਇਨਵੋਲਵ ਹੁੰਦੇ ਆ ਤੇ ਫਿਰ ਇਹ ਜਿਹੜੀ ਜੰਗ ਆ ਇਹਦਾ ਪਸਾਰ ਵੱਡਾ ਹੋ ਸਕਦਾ ਤੇ ਇਹਦੀਆਂ ਜਿਹੜੀਆਂ ਹੋਰ ਫਰਦਰ ਇੰਪਲੀਕੇਸ਼ਨਸ ਨੇ ਮਿਡਲ ਈਸਟ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਸਕਦੀਆਂ ਜੀ। ਬਿਲਕੁਲ, ਉਹ ਅਰਦਾਸ ਮੈਂ ਦੁਬਾਰਾ ਰਿਪੀਟ ਕਰਦੇ ਆ ਇਹੀ ਕਰਦੇ ਆ ਵੀ ਗੱਲ ਉਸ ਪਾਸੇ ਨੂੰ ਨਾ ਜਾਵੇ, ਅਮਰੀਕਾ ਪ੍ਰੀਵੇਲ ਕਰੇ ਇਜ਼ਰਾਈਲ ਦੇ ਉੱਤੇ ਤੇ ਜਿਹੜੀ ਸੀਜ਼ ਫਾਇਰ ਦੀ ਗੱਲ ਹੈ ਯੂਨਾਈਟਿਡ ਨੇਸ਼ਨਸ ਦੇ ਲੈਵਲ ਤੇ ਇੰਟਰਨੈਸ਼ਨਲੀ ਉਹ ਚੀਜ਼ ਜਿਹੜੀ ਹੈ ਇੰਪਲੀਮੈਂਟ ਹੋ ਸਕੇ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਸੁਖਵਿੰਦਰ ਸਿੰਘ ਜੀ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਾਂਗੇ। ਕਮਰਸ਼ੀਅਲ ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਕੰਟੀਨਿਊ ਕਰਦੇ ਹਾਂ। ਨਾਰਥ ਅਮਰੀਕਾ ਦੇ ਪਹਿਲੇ ਪੰਥਕ ਟੀਵੀ ਚੈਨਲ TV84 ਵੱਲੋਂ ਸਿੱਖ ਪ੍ਰਭੂ ਸੱਤਾ ਲਈ ਚੱਲਦੇ ਸੰਘਰਸ਼ ਵਿੱਚ ਸਿਰਜੇ ਜਾ ਰਹੇ ਸਿੱਖ ਬਿਰਤਾਂਤ ਨੂੰ ਹੋਰ ਮਜ਼ਬੂਤ ਕਰਨ ਲਈ ਆਉਂਦੀ 14 ਜਨਵਰੀ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ ਵਰਜੀਨੀਆ ਵਿਖੇ ਵਿਸ਼ੇਸ਼ ਸਮਾਗਮ ਰੱਖਿਆ ਗਿਆ, ਜਿੱਥੇ ਪੰਥਕ ਮੀਡੀਆ ਨੂੰ ਹੋਰ ਮਜ਼ਬੂਤ ਕਰਨ ਅਤੇ ਕੌਮ ਸਾਹਮਣੇ ਦਰਪੇਸ਼ ਔਕੜਾਂ ਤੇ ਵਿਚਾਰਾਂ ਹੋਣਗੀਆਂ। ਆਓ TV84 ਦੇ ਹੱਥ ਮਜ਼ਬੂਤ ਕਰੀਏ ਅਤੇ ਕੌਮੀ ਜਾਗਰੂਕਤਾ ਮੁਹਿੰਮ ਵਿੱਚ ਯੋਗਦਾਨ ਪਾਈਏ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਸਥਾਨਕ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਨੂੰ 14 ਜਨਵਰੀ ਨੂੰ ਦੁਪਹਿਰ 12 ਵਜੇ ਗੁਰਦੁਆਰਾ ਸਾਹਿਬ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। UK, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ। ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ।
ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰੀਏ ਭਾਰਤ ਦੀ ਵਿਸ਼ੇਸ਼ ਤੌਰ ਦੇ ਉੱਤੇ। ਜਦੋਂ ਅਸੀਂ ਉੱਥੋਂ ਦੀ ਸਿਚੁਏਸ਼ਨ ਦੀ ਗੱਲ ਕਰਦੇ ਹਾਂ, ਮਤਲਬ ਬੀਤੇ 2 ਦਿਨਾਂ ਦੇ ਵਿੱਚ ਇੱਕ ਭਾਰਤ ਦੀ ਸਿਆਸਤ ਦੇ ਵਿੱਚ ਵੀ ਤੇ ਉੱਥੋਂ ਦੀ ਆਮ ਲੋਕਾਈ ਦੇ ਨਾਲ ਜੁੜੀ ਹੋਈ, ਮਤਲਬ ਟਰੱਕਰ ਜਿਹੜੇ ਹੈਗੇ ਆ ਉਹਨਾਂ ਵੱਲੋਂ ਸਟ੍ਰਾਈਕ ਕੀਤੀ ਗਈ ਸੀ। ਸਟ੍ਰਾਈਕ ਇਸ ਕਰਕੇ ਕੀਤੀ ਗਈ ਸੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਅਸੀਂ ਦੇਖਿਆ ਕਿ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਚੱਲ ਰਿਹਾ ਸੀ ਉਹਦੇ ਵਿੱਚ ਆਪੋਜੀਸ਼ਨ ਨੂੰ ਕਿਵੇਂ ਮਨਫੀ ਕੀਤਾ ਗਿਆ ਇਸ਼ੂ, ਉਹ ਇੱਕ ਵੱਖਰਾ ਚਲਿਆ ਜਾਂਦਾ। ਪਰ ਜੇ ਉਹਦੀ ਡਿਟੇਲ 'ਚ ਨਾ ਜਾਂਦਿਆਂ ਇਕੱਲਾ ਇਹਦੇ ਤੇ ਫੋਕਸ ਕਰੀਏ ਕਿ ਬਿੱਲ ਜਿਹੜੇ ਹੈਗੇ ਆ ਉਹ ਲਿਆਂਦੇ ਗਏ ਪਾਰਲੀਮੈਂਟ ਦੇ ਵਿੱਚ ਤੇ ਬਿਨਾਂ ਬਹਿਸ ਤੋਂ ਕਈ ਬਿੱਲਸ ਦੇ ਉੱਤੇ ਇਸ ਕਿਸਮ ਦੀ ਸਿਚੁਏਸ਼ਨ ਬਣੀ ਕਿ ਜੀ ਉਹਨਾਂ ਨੂੰ ਅੱਧੇ ਘੰਟੇ ਦੇ ਵਿੱਚ ਵੀ ਜਿਹੜਾ ਹੈਗਾ ਉਹ ਪਾਸ ਕਰ ਦਿੱਤਾ ਗਿਆ। ਨਾ ਕੋਈ ਬਹਿਸ ਹੋਈ, ਨਾ ਕੋਈ ਆਪੋਜੀਸ਼ਨ ਹੋਈ, ਨਾ ਕਿਸੇ ਨੂੰ ਕੰਸਲਟ ਕੀਤਾ ਗਿਆ ਤੇ ਉਹ ਪਾਸ ਕੀਤੇ ਗਏ। ਤੇ ਉਹਦੇ ਥੱਲੇ ਜਿਹੜਾ ਹੁਣ ਮਤਲਬ ਇਹ ਬਿੱਲ ਪਾਸ ਕੀਤਾ ਗਿਆ ਸੀਗਾ, ਲਾਅ ਲਿਆਂਦਾ ਜਾ ਰਿਹਾ ਸੀ ਹਿੱਟ ਐਂਡ ਰਨ ਮਾਮਲੇ ਦੇ ਉੱਤੇ, ਉਹਦੇ ਵਿੱਚ ਸਿੱਧੀ ਇਹ ਗੱਲ ਲਿਆਂਦੀ ਗਈ ਕਿ ਜੀ IPC ਜਿਹੜਾ ਇੰਡੀਅਨ ਪੀਨਲ ਕੋਡ ਹੁਣ ਤੱਕ ਚੱਲਿਆ ਆਉਂਦਾ ਸੀ ਉਹਨੂੰ ਅਸੀਂ ਹੁਣ ਤਬਦੀਲ ਕਰ ਰਹੇ ਹਾਂ, ਨਵਾਂ ਭਾਰਤ ਬਣਾ ਰਹੇ ਹਾਂ, ਨਵਾਂ ਕਾਨੂੰਨ ਬਣਾ ਰਹੇ ਹਾਂ, ਸਾਰਾ ਕੁਝ ਅਸੀਂ ਨਵਾਂ ਬਣਾ ਰਹੇ ਹਾਂ। ਇਹ ਮੋਦੀ ਸਰਕਾਰ ਦਾ ਇੱਕ ਨੈਰੇਟਿਵ ਹੈਗਾ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਆ। ਉਹਦੇ ਥੱਲੇ ਜਿਹੜਾ ਨਵਾਂ ਕਾਨੂੰਨ ਲਿਆਂਦਾ ਗਿਆ ਹਿੱਟ ਐਂਡ ਰਨ ਦੇ ਥੱਲੇ ਇਹ ਬਣਾਇਆ ਕਿ ਜੀ ਜਿਹੜੇ ਕੋਈ ਬੰਦਾ, ਕੋਈ ਟਰੱਕ ਡਰਾਈਵਰ, ਕੋਈ ਚਾਲਕ ਜਿਹੜਾ ਹੈਗਾ ਉਹਦੇ ਕੋਲੋਂ ਐਕਸੀਡੈਂਟ ਹੋ ਜਾਂਦਾ ਤੇ ਉਹ ਮੌਕਾ ਇਹ ਵਾਰਦਾਤ ਤੋਂ ਭੱਜ ਜਾਂਦਾ, ਉਹਨੂੰ 10 ਸਾਲ ਤੱਕ ਦੀ ਕੈਦ ਹੋਊਗੀ ਤੇ 7 ਲੱਖ ਤੱਕ ਦਾ ਜਿਹੜਾ ਉਹਨੂੰ ਜੁਰਮਾਨਾ ਉਹ ਹੋਊਗਾ। ਇਹਦੇ ਵਿਰੋਧ ਦੇ ਵਿੱਚ ਟਰੱਕਰਾਂ ਨੇ ਸਾਰੀ ਸਪਲਾਈ ਲਾਈਨ ਬੰਦ ਕਰ ਦਿੱਤੀ ਤੇ ਸਾਰਾ ਫਿਊਲ ਜਿਹੜਾ ਹੈਗਾ ਉਹਦੀ ਆਵਾਜਾਈ ਜਿਹੜੀ ਹੈ ਇੱਕ ਥਾਂ ਤੋਂ ਦੂਜੀ ਥਾਂ ਤੱਕ ਲੈ ਕੇ ਜਾਣਾ ਉਹ ਬੰਦ ਹੋ ਗਿਆ। ਤੇ ਚਲੋ ਅੱਜ ਦੀ ਜਿਹੜੀ ਲੇਟੈਸਟ ਖਬਰ ਹੈਗੀ ਉਹਦੇ ਵਿੱਚ ਆ ਗਿਆ ਕਿ ਜਿਹੜੀ ਇਹ ਸਟ੍ਰਾਈਕ ਹੈ ਮੇਨ ਦਿੱਲੀ ਦੇ ਵਿੱਚ ਜਿਹੜੀ ਉਹਨਾਂ ਦੀ ਸੰਸਥਾ ਹੈਗੀ ਹੈ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਮੀਟਿੰਗ ਹੋਈ ਹੈ ਭਾਰਤ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਤੇ ਉਹਨਾਂ ਨੇ ਇਹ ਗੱਲ ਬਾਕੀ ਜਿਹੜੇ ਹੈਗੇ ਆ ਆਪਣੀਆਂ ਸਟੇਟਸ ਦੇ ਵਿੱਚ ਆਰਗੇਨਾਈਜੇਸ਼ਨਸ ਉਹਨਾਂ ਨੂੰ ਕਿਹਾ ਕਿ ਅਸੀਂ ਸਟ੍ਰਾਈਕ ਜਿਹੜੀ ਆ ਉਹ ਈਜ਼ ਡਾਊਨ ਕਰ ਦਈਏ ਤੇ ਸਰਕਾਰ ਕਹਿ ਰਹੀ ਹੈ ਕਿ ਜੀ ਨਹੀਂ, ਅਸੀਂ ਇਹ ਕਾਨੂੰਨ ਲਾਗੂ ਨਹੀਂ ਕਰਦੇ। ਸੋ ਇਹ ਸਿਚੁਏਸ਼ਨ ਇਸ ਕਿਸਮ ਦੀ ਬਣ ਗਈ ਸੀ ਗਰਾਊਂਡ ਦੇ ਉੱਤੇ। ਪੰਜਾਬ ਦੇ ਵਿੱਚੋਂ ਵੱਡੇ ਲੈਵਲ ਤੇ ਖਬਰਾਂ ਆ ਰਹੀਆਂ ਸੀ ਕਿ ਜਿਹੜੇ ਪੰਪ ਹੈਗੇ ਆ, ਖਾਸ ਤੌਰ ਤੇ ਬਠਿੰਡੇ ਦੇ ਇਲਾਕੇ ਦੇ ਵਿੱਚ ਆਇਆ ਕਿ 70% ਪੰਪ ਜਿਹੜੇ ਹੈਗੇ ਆ ਉਹਨਾਂ ਤੇ ਗੈਸ ਜਿਹੜੀ ਆ ਅਸੀਂ ਕਹਿ ਦਿੰਦੇ ਆ, ਉੱਥੇ ਪੈਟਰੋਲ ਕਹਿ ਲਈਏ, ਉਹ ਖਤਮ ਹੋ ਗਿਆ ਸੀ ਤੇ ਲੋਕ ਮਤਲਬ ਇਸ ਕਿਸਮ ਦੀ ਸਿਚੁਏਸ਼ਨ ਦੇ ਵਿੱਚ ਭੱਜਦੇ ਨੇ ਹੋਰ ਫਿਊਲ ਬਾਏ ਕਰਨ ਦੇ ਲਈ ਤੇ ਉੱਥੇ ਤੇ ਬਿਲਕੁਲ ਹੀ ਜਿਹੜਾ ਕੰਮ ਹੈ ਉਹ ਦੂਜੇ ਪਾਸੇ ਨੂੰ ਚੱਲ ਗਿਆ ਸੀ। ਸੋ ਇਹ ਸਿਚੁਏਸ਼ਨ ਮਤਲਬ ਕੀ ਗਵਰਨਮੈਂਟ ਦੀ ਪਾਲਿਸੀ ਹੈਗੀ ਹੈ, ਕਿਵੇਂ ਉਹ ਹੈਂਡਲ ਕਰ ਰਹੇ ਨੇ, ਡੀਟੇਲਸ ਉਹਨਾਂ ਨੂੰ ਮੈਟਰ ਕਰਦੀਆਂ ਨੇ ਨਹੀਂ ਕਰਦੀਆਂ, ਕਿਸੇ ਨੂੰ ਕੰਸਲਟ ਨਾ ਕਰਨਾ, ਉਹਦੇ ਕੀ ਜਿਹੜੇ ਰਿਜ਼ਲਟ ਨੇ ਉਹ ਨਿਕਲ ਰਹੇ ਨੇ, ਖਾਸ ਤੌਰ ਤੇ ਜੇ ਇਹ ਕਾਨੂੰਨ ਦੀ ਜਾਂ ਇਸ ਲੋਕ ਸਭਾ ਦੇ ਸੈਸ਼ਨ ਦੀ ਗੱਲ ਕਰਨੀ ਹੋਵੇ। ਅਮਰਵੀਰ ਜੀ, ਦੇਖੋ ਇੰਡੀਆ ਦੇ ਵਿੱਚ ਕਿਹਾ ਜਾਂਦਾ ਕਿ ਡੈਮੋਕ੍ਰੇਸੀ ਆ। ਡੈਮੋਕ੍ਰੇਸੀ ਦਾ ਇੱਕ ਫੰਡਾਮੈਂਟਲ ਆਸਪੈਕਟ ਹੁੰਦਾ ਆ ਕਿ ਵਿਰੋਧੀ ਜਿਹੜੀ ਵਿਚਾਰ ਹੁੰਦੇ ਆ ਉਹਨਾਂ ਨੂੰ ਇੱਕ ਸਪੇਸ ਹੁੰਦੀ ਆ ਬਰਾਬਰ ਦੀ, ਜਿਹਨੂੰ ਅਸੀਂ ਮਤਲਬ ਕਹਿੰਦੇ ਆ ਕਿ ਜਿਹੜੀ ਡੈਮੋਕ੍ਰੈਟਿਕ ਜਿਹੜੀਆਂ ਸੋਸਾਇਟੀਜ਼ ਹੁੰਦੀਆਂ ਨੇ ਉਹਨਾਂ ਦੇ ਵਿੱਚ ਜਿਹੜੇ ਪਾਰਲੀਮੈਂਟਰੀ ਸਿਸਟਮ ਹੁੰਦੇ ਆ ਉਹਦੇ ਵਿੱਚ ਇਲੈਕਟਿਡ ਗਵਰਨਮੈਂਟ ਦੇ ਨਾਲ ਓਪੋਜੀਸ਼ਨ ਦੀ ਵੀ ਬਰਾਬਰ ਥਾਂ ਹੁੰਦੀ ਆ ਜਿਹੜੀ ਕਿ ਗਵਰਨਮੈਂਟ ਨੂੰ ਹਰ ਗੱਲ ਦੇ ਉੱਤੇ ਕੁਐਸਚਨ ਕਰਦੀ ਆ। ਤਾਂ ਇੰਡੀਆ ਦੇ ਵਿੱਚ ਇਹ ਕੋਈ ਪਹਿਲਾ ਕਾਨੂੰਨ ਨਹੀਂ। ਤੁਸੀਂ ਦੇਖੋ ਕਿ ਖੇਤੀ ਕਾਨੂੰਨ ਸੀ ਜਿਹਦੇ ਵਿੱਚ ਜਿਨ੍ਹਾਂ ਬਾਰੇ ਉਹ ਕਾਨੂੰਨ ਆ ਰਿਹਾ ਸੀ ਤਾਂ ਨਾ ਉੱਥੇ ਓਪੋਜੀਸ਼ਨ ਦੀ ਗੱਲ ਨੂੰ ਕੰਸੀਡਰ ਕੀਤਾ ਗਿਆ ਤੇ ਨਾ ਜਿਹੜੇ ਸਟੇਕ ਹੋਲਡਰ ਸੀ ਉਸ ਮਸਲੇ ਨਾਲ ਸੰਬੰਧਿਤ ਉਹਨਾਂ ਨੂੰ ਕੰਸੀਡਰ ਕੀਤਾ ਗਿਆ। ਤੇ ਹਾਲ ਕੀ ਹੋਇਆ, ਅਸੀਂ ਦੇਖਿਆ ਕਿ ਵੱਡਾ ਜਿਹੜਾ ਪ੍ਰੋਟੈਸਟ ਆ ਉੱਥੇ ਚੱਲਿਆ ਤੇ ਜਿਸ ਤੋਂ ਬਾਅਦ ਸਰਕਾਰ ਨੂੰ ਕਾਨੂੰਨ ਵਾਪਸ ਲੈਣੇ ਪਏ। ਤੇ ਕਸ਼ਮੀਰ ਦੇ ਮਾਮਲੇ ਦੇ ਵਿੱਚ ਕਸ਼ਮੀਰ ਦੀ ਜਿਹੜੇ ਸਟੇਕ ਹੋਲਡਰ ਸੀ, ਕਸ਼ਮੀਰ ਦੀ ਅਸੈਂਬਲੀ ਸੀ, ਨਾ ਉਹਨਾਂ ਨੂੰ ਕੰਸੀਡਰ ਕੀਤਾ ਗਿਆ ਤੇ ਨਾ ਕਸ਼ਮੀਰ ਦੇ ਲੋਕਾਂ ਨੂੰ ਕੰਸੀਡਰ ਕੀਤਾ ਗਿਆ ਤੇ ਉਹ ਜਿਹੜਾ ਫੈਸਲਾ ਆ ਉਹ ਉੱਥੇ ਬੈਠਿਆਂ ਨੇ ਕੀਤਾ। ਤੇ ਉਹਦੇ ਉੱਤੇ ਅਸੀਂ ਅੱਜ ਤੱਕ ਦੇਖ ਰਹੇ ਹਾਂ ਕਿ ਕਸ਼ਮੀਰੀਆਂ ਨੂੰ ਕਿਵੇਂ ਜ਼ਬਰ ਨਾਲ ਦਬਾਇਆ ਜਾ ਰਿਹਾ। ਤੇ ਇਹੀ ਜਿਹੜਾ ਹੁਣ ਸੇਮ ਜਿਹੜਾ ਇਸ ਵਾਰ ਹੋਇਆ ਕਿ ਓਪੋਜੀਸ਼ਨ ਸਾਰੀ ਬਰਖਾਸਤ ਸੀ ਉੱਥੋਂ ਪਾਰਲੀਮੈਂਟ ਦੇ ਵਿੱਚੋਂ ਤੇ ਸਿਮਰਨਜੀਤ ਸਿੰਘ ਮਾਨ ਹੋਰੀ ਵੀ ਕਹਿੰਦੇ ਸੀ ਕਿ ਜਦੋਂ ਇਹ ਕਾਨੂੰਨ ਪਾਸ ਹੋਇਆ ਤਾਂ ਮੈਂ ਇਕੱਲਾ ਹੀ ਸੀ ਜਿਹੜਾ ਉੱਥੇ ਖੜ ਕੇ ਦਾ ਵਿਰੋਧ ਕਰ ਰਿਹਾ ਸੀ ਕਿਉਂਕਿ ਓਪੋਜੀਸ਼ਨ ਤਾਂ ਸਾਰੀ ਬਰਖਾਸਤ ਕੀਤੀ ਹੋਈ ਸੀ ਬਾਕੀ ਦੀ। ਤੇ ਇਹ ਜਿਹੜਾ ਕਾਨੂੰਨ ਆ ਇਹ ਬੇਸਿਕਲੀ ਹੈ ਕੀ ਆ, ਪਹਿਲਾਂ ਇਹ ਸਮਝਣਾ ਜ਼ਰੂਰੀ ਆ। ਇੱਕ ਕੁਛ ਜ਼ਿਆਦਾ ਨਹੀਂ ਇਹਦੇ 'ਚ ਮਤਲਬ ਅਸੀਂ ਕਹੀਏ ਵੀ ਇੰਡੀਅਨ ਪੀਨਲ ਕੋਡ ਮਤਲਬ ਜਿਹੜਾ ਅੰਗਰੇਜ਼ਾਂ ਨੇ ਉੱਥੇ ਕਾਨੂੰਨੀ ਜਿਹੜਾ ਨਿਜ਼ਾਮ ਐਸਟੈਬਲਿਸ਼ ਕੀਤਾ ਸੀ
ਉਹਦੇ ਵਿੱਚ ਉਹਨਾਂ ਨੇ ਆਪਣੇ ਨਾਂ ਦਿੱਤੇ ਸੀ ਉਹਨੂੰ, ਜਿਹਦੇ 'ਚ ਇੰਡੀਅਨ ਪੈਨਲ ਕੋਡ IPC ਜਿਹੜਾ ਆ 1860 ਤੇ ਦਾ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ CRPC 1973 ਐਂਡ ਦਾ ਇੰਡੀਅਨ ਐਵੀਡੈਂਸ ਐਕਟ 1872। ਉਹਨੂੰ ਇਹਨਾਂ ਨੇ ਹੁਣ ਜਿਹੜਾ ਇੱਕ ਨਵਾਂ ਬੁਖਾਰ ਚੜਿਆ ਹੋਇਆ ਜਿਹੜੀ ਹਿੰਦੂਤਵ ਦੀ ਸਰਕਾਰ ਆ ਉਹਨੂੰ ਕਿ ਜੀ ਨਾਮ ਬਦਲੀ ਕਰਨਾ, ਅਸੀਂ ਇੰਡੀਆ ਤੋਂ ਭਾਰਤ ਰੱਖਣਾ ਆ। ਤੇ ਉਸੇ ਦੇ ਵਿੱਚ ਇੱਕ ਤਾਂ ਇਹਨਾਂ ਨੇ ਕੀਤਾ ਵੀ ਜਿਹੜੇ ਸਾਰੇ ਕਾਨੂੰਨ ਸੀ ਉਹਨਾਂ ਦੇ ਨਾਮ ਹਿੰਦੀ 'ਚ ਰੱਖੇ ਆ ਤੇ ਨਾਲ ਭਾਰਤ ਜੋੜਿਆ ਇੰਡੀਆ ਦੀ ਥਾਂ ਤੇ ਉਹਨਾਂ ਦੇ ਨਾਂ ਰੱਖਤੇ ਭਾਰਤੀ ਨਿਆਏ ਸੈਕੰਡ ਸੰਹਿਤਾ ਬਿੱਲ 2023 ਤੇ IPC ਦਾ, CRPC ਦਾ ਰੱਖਤਾ ਭਾਰਤੀ ਨਾਗਰਿਕ ਸੁਰੱਖਿਆ ਸੈਕੰਡ ਸੰਹਿਤਾ 2023 ਤੇ ਇੰਡੀਅਨ ਐਵੀਡੈਂਸ ਐਕਟ ਦਾ ਰੱਖਤਾ ਭਾਰਤੀ ਸਾਕਸ਼ੀ ਸੈਕੰਡ ਬਿੱਲ 2023। ਤਾਂ ਉਹੀ ਜਿਹੜੀ ਪਹਿਲੀ ਗੱਲ ਤਾਂ ਇਹ ਵੀ ਨਾਮਕਰਨ ਆਪਣੇ ਆਪ 'ਚ ਉਹ ਤਾਂ ਜਿਵੇਂ ਜਿੱਥੇ ਕੋਈ ਗਲੀਆਂ ਦੇ ਨਾਮ ਕਿਸੇ ਮੁਸਲਿਮ ਬੰਦੇ ਦੇ ਨਾਂ ਤੇ ਸੀ ਤੇ ਉਹਨਾਂ ਦੇ ਕਿਵੇਂ ਉਹ ਹਿੰਦੂਕਰਨ ਕਰ ਰਹੇ ਆ, ਹਰ ਚੀਜ਼ ਦਾ ਹਿੰਦੂਕਰਨ ਜਿਹੜੀ ਹਿੰਦੁਸਤਾਨ ਵਾਲੀ ਜਿਹੜੀ ਸਾਰੀ ਉਹ ਨੀਤੀ ਆ ਉਹ ਇਹਨਾਂ ਕਾਨੂੰਨਾਂ ਦੀ ਜਿਹੜੀ ਇਹ ਸਾਰੀ ਪੋਲਿਸੀ ਆ ਉਹਦੇ 'ਚ ਵੀ ਸਾਨੂੰ ਨਜ਼ਰ ਆ ਰਹੀ ਆ। ਤੇ ਇਸ ਤੋਂ ਬਾਅਦ ਜਿਹੜੀ ਅਗਲੀ ਗੱਲ ਆ ਵੀ ਹੋਰ ਜਿਹੜਾ ਇਹ IPC ਦੇ ਵਿੱਚ ਇਹਨਾਂ ਨੇ ਚੇਂਜਿਸ ਕੀਤੀਆਂ ਨੇ, ਅਮੈਂਡਮੈਂਟਸ ਕੀਤੀਆਂ ਨੇ, ਉਹ ਜੇ ਅਸੀਂ ਕਹੀਏ ਵੀ ਸਿੱਖਾਂ ਦੇ ਸੰਦਰਭ ਤੋਂ ਦੇਖਣਾ ਤਾਂ ਉਹ ਕੋਈ ਬਹੁਤਾ ਫਰਕ ਨਹੀਂ ਵੀ ਉਹ ਪਹਿਲਾਂ ਵੀ ਬੜੇ ਕਰੂਅਲ ਸੀ ਕਿਉਂਕਿ ਅੰਗਰੇਜ਼ਾਂ ਦੇ ਲਈ ਜਿਹੜੇ ਇੱਥੇ ਇਹ ਜਿਹੜੇ ਕਾਨੂੰਨ ਸੀ ਉਹ ਟੂਲ ਸੀ ਜਿਹੜੇ ਆਪਣੀ ਜਿਹੜਾ ਕਲੋਨੀਅਲ ਰਜੀਮ ਆ ਉਹਨੂੰ ਐਸਟੈਬਲਿਸ਼ ਰੱਖਣ ਦੇ। ਤੇ ਅੱਜ ਪੰਜਾਬ ਜਿਹੜਾ ਆ ਉਹ ਇੰਡੀਆ ਲਈ ਵੀ ਇੱਕ ਕੋਲੋਨੀ ਆ ਤਾਂ ਉਹਦੇ ਵਿੱਚ ਉਹ ਭਾਵੇਂ ਉਹ IPC ਸੀ ਭਾਵੇਂ ਉਹ ਹੁਣ ਭਾਰਤੀ ਸੰਹਿਤਾ ਹੋ ਗਿਆ, ਉਹਦਾ ਕੋਈ ਫਰਕ ਨਹੀਂ ਪੈਂਦਾ ਵੀ ਜੇ ਅਸੀਂ ਦੇਖਣਾ ਹੋਵੇ ਤਾਂ ਉਸੇ ਤਰ੍ਹਾਂ ਜਿਹੜੇ ਉਹ ਬਲਕਿ ਮਤਲਬ ਕਾਨੂੰਨਾਂ ਦੇ ਵਿੱਚ ਜਿਹੜਾ ਟੈਰਰਿਜ਼ਮ ਦੀ ਡੈਫੀਨੇਸ਼ਨ ਆ ਉਹ ਹੁਣ ਪਹਿਲਾਂ IPC ਦੇ ਵਿੱਚ ਕੁਝ ਵੱਖਰੀ ਸੀ, ਉਹ ਹੁਣ ਜਿਹੜੀ ਇਹਨਾਂ ਨੇ ਭਾਰਤੀ ਸੰਹਿਤਾ ਆ ਉਹਦੇ ਵਿੱਚ ਬਿਲਕੁਲ UAPA ਜਿਹੜਾ ਕਾਨੂੰਨ ਆ ਇਹਨਾਂ ਦਾ ਜਿਹੜਾ ਪਹਿਲਾਂ ਹੀ ਡਰੈਕੋਨੀਅਨ ਕਾਨੂੰਨ ਆ ਉਹ ਜਿਹੜੀ ਉਹਦੇ ਵਿੱਚ ਟੈਰਰਿਜ਼ਮ ਦੀ ਡੈਫੀਨੇਸ਼ਨ ਆ ਉਹਨੂੰ ਇਹਨਾਂ ਨੇ ਇਹਦੇ ਨਾਲ ਜੋੜਤਾ ਆ। ਤਾਂ ਜਿਹੜਾ ਇਹ ਸਾਰਾ ਰੌਲਾ ਪਿਆ ਮਤਲਬ ਉਹ ਪਿਆ ਜਿਹੜੇ ਟਰੱਕਰਸ ਦੇ ਮਾਮਲੇ ਦੇ ਉੱਤੇ, ਤਾਂ ਟਰੱਕਰਸ ਦੇ ਮਾਮਲੇ ਦੇ ਉੱਤੇ ਮੈਂ ਮਤਲਬ ਜ਼ਰੂਰ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਦੇ ਵਿੱਚ ਇਹ ਸੀ ਕਿ ਤੁਸੀਂ ਜਿਵੇਂ ਦੱਸਤਾ ਕਿ 10 ਸਾਲ ਤੱਕ ਦੀ ਸਜ਼ਾ ਤੇ 7 ਲੱਖ ਤੱਕ ਦਾ ਜੁਰਮਾਨਾ ਜਿਹੜਾ ਆ, ਪਹਿਲਾਂ 2 ਸਾਲ ਤੱਕ ਦੀ ਸਜ਼ਾ ਦੀ ਪ੍ਰੋਵੀਜ਼ਨ ਸੀ, ਉਹ ਵੀ ਮਤਲਬ ਇਹ ਹੁੰਦਾ ਸੀ ਕਿ ਮਤਲਬ ਫਿਰ ਕੇਸ ਚੱਲਦਾ ਸੀ ਕਈ ਵਾਰ ਕਸੂਰ ਹੈ ਜਾਂ ਨਹੀਂ ਹੈ, ਉਹਦੇ ਚ ਕਾਫੀ ਜਿਹੜੀਆਂ ਚੀਜ਼ਾਂ ਹੈਗੀਆਂ ਸੀ। ਪਰ ਹੁਣ ਇਹਨਾਂ ਨੇ ਕਰਤਾ ਵੀ 10 ਸਾਲ ਤੱਕ ਸਜ਼ਾ ਹੋ ਸਕਦੀ ਹੈ ਤੇ 7 ਲੱਖ ਤੱਕ ਜੁਰਮਾਨਾ। ਤੇ ਜੇ ਤੁਸੀਂ ਮਤਲਬ ਬੰਦੇ ਦੇ ਨਾਲ ਐਕਸੀਡੈਂਟ ਹੁੰਦਾ ਆ ਤੇ ਉਹਦੀ ਇਨਫੋਰਮੇਸ਼ਨ ਪੁਲਿਸ ਨੂੰ ਨਹੀਂ ਦਿੰਦਾ ਤਾਂ ਹਿੱਟ ਐਂਡ ਰਨ ਦਾ ਜਿਹੜਾ ਸਾਰਾ ਮਾਮਲਾ ਬਣਦਾ। ਤੇ ਜਿਹੜੇ ਟਰੱਕਰ ਸੀ ਉਹਨਾਂ ਦਾ ਇਹ ਕਹਿਣਾ ਸੀ ਕਿ ਇਹਦੇ ਵਿੱਚ ਜਿਹੜੀ ਸਰਕਾਰ ਆ ਉਹਨੇ ਕੰਸੀਡਰ ਨਹੀਂ ਕੀਤਾ ਵੀ ਜਿਹੜੀਆਂ ਉੱਥੇ ਇਨਫਰਾਸਟਰਕਚਰ ਆ ਉਹ ਕਿਹੋ ਜਿਹਾ ਆ। ਤੇ ਹੁਣ ਕਿਉਂਕਿ ਜਿਹੜੀ ਇਹ ਸਾਰੀ ਅਸੀਂ ਦੇਖਦੇ ਹਾਂ ਵੀ ਇੱਥੇ ਵੈਸਟਰਨ ਕੰਟਰੀਜ਼ ਦੇ ਵਿੱਚ ਜਿਹੜੇ ਨਿਯਮ ਆ ਉਹ ਕਾਫੀ ਸਖਤ ਹੈਗੇ ਆ, ਖਾਸ ਤੌਰ ਤੇ ਐਕਸੀਡੈਂਟਸ ਵਾਲੇ ਮਾਮਲੇ ਨੂੰ ਲੈ ਕੇ, ਪਰ ਉਹ ਜਿਹੜੇ ਆ ਉਹਨਾਂ ਦਾ ਇਨਫਰਾਸਟਰਕਚਰ ਵੀ ਉਨਾ ਹੀ ਡਿਵੈਲਪ ਆ। ਉੱਥੇ ਸਿਰਫ ਇੰਡੀਆ ਦੇ ਵਿੱਚ ਇਹ ਗੱਲ ਕੀਤੀ ਜਾਂਦੀ ਆ ਕਿ ਭਾਵੇਂ ਜੇ ਐਕਸੀਡੈਂਟ ਹੋ ਜਾਏ ਵੱਡੀ ਗੱਡੀ ਵਾਲੇ ਦਾ ਛੋਟੀ ਗੱਡੀ ਵਾਲੇ ਦੇ ਨਾਲ ਤਾਂ ਇਹ ਨਹੀਂ ਕਿ ਗੱਡੀ ਪਿੱਛੋਂ ਆ ਕੇ ਵੱਜੀ ਹੈ ਛੋਟੀ ਜਾਂ ਕਿੱਧਰੋਂ ਆ ਕੇ ਵੱਜੀ ਹੈ, ਬਸ ਕਸੂਰ ਵੱਡੀ ਗੱਡੀ ਵਾਲੇ ਦਾ ਵੀ ਉਹ ਉੱਥੇ ਤੈਅ ਮਤਲਬ ਮੰਨਿਆ ਜਾਂਦਾ ਹਨਾ ਵੀ ਉਹ। ਤਾਂ ਜਿਹੜਾ PTI ਦੇ ਨਾਲ ਇੰਟਰਵਿਊ ਕਰਦੇ ਆ ਜਿਹੜੇ ਟਰਾਂਸਪੋਰਟ ਕਮੇਟੀ ਆ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੀ ਜਿਹੜੇ ਉਹਦੇ ਚੇਅਰਮੈਨ ਨੇ, ਉਹਨਾਂ ਨੇ ਗੱਲ ਕਹੀ ਆ, ਉਹ ਕਹਿੰਦੇ ਬਿਫੋਰ ਇੰਟਰੋਡਿਊਸਿੰਗ ਸਟ੍ਰਿੰਜੈਂਟ ਪ੍ਰੋਵੀਜ਼ਨਸ ਇਨ ਹਿੱਟ ਐਂਡ ਰਨ ਐਕਸੀਡੈਂਟ ਕੇਸਿਸ ਅਕਿਨ ਟੂ ਲਾਜ਼ ਇਨ ਅਦਰ ਕੰਟਰੀਜ਼ the government should prioritize improving road and transportation systems similar to those seen in foreign nations। ਉਹ ਕਹਿੰਦਾ ਪਹਿਲਾਂ ਤੁਸੀਂ ਆਪਣਾ ਇਨਫਰਾਸਟਰਕਚਰ ਤਾਂ ਉਹਨਾਂ ਕੁ ਡਿਵੈਲਪ ਕਰ ਲਓ, ਆਪਣਾ ਸਿਸਟਮ ਤਾਂ ਉਹਨਾਂ ਕੁ ਡਿਵੈਲਪ ਕਰ ਲਓ ਕਿ ਤੁਹਾਨੂੰ ਜਿਹੜਾ ਆ ਤੁਸੀਂ ਹੋਰਾਂ ਦੀ ਰੀਸ ਕਰਨ ਲੱਗੇ, ਤੁਸੀਂ ਉਸ ਪੱਧਰ ਤੇ ਬਿਨਾਂ ਜਿਹੜੇ ਸਟੇਕ ਹੋਲਡਰ ਆ ਉਹਨਾਂ ਨੂੰ ਕੰਸੀਡਰ ਕੀਤਿਆ, ਬਿਨਾਂ ਓਪੋਜੀਸ਼ਨ ਦੀ ਗੱਲ ਸੁਣਿਆ, ਤੁਸੀਂ ਕਾਨੂੰਨ ਪਾਸ ਕਰਤਾ ਤੇ ਤੁਸੀਂ ਮਤਲਬ ਤੁਹਾਡਾ ਇਨਫਰਾਸਟਰਕਚਰ ਤਾਂ ਇਹ ਨਹੀਂ ਕਿ ਤੁਸੀਂ ਕਹਿੰਦੇ ਪੁਲਿਸ ਨੂੰ ਦੱਸੋ। ਪੁਲਿਸ ਦਾ ਤਾਂ ਇਹ ਹਾਲ ਆ ਕਿ ਉੱਥੇ ਬੰਦਾ ਮਰਨ ਤੋਂ ਬਾਅਦ ਬੰਦਾ ਜਿਹੜਾ ਉਹਦਾ ਸੰਸਕਾਰ ਹੋ ਜਾਂਦਾ ਫੇਰ ਪੁਲਿਸ ਜਾ ਕੇ ਕਿਤੇ ਪਹੁੰਚਦੀ ਆ। ਮਤਲਬ ਤੁਸੀਂ ਤਾਂ ਉਹਨਾਂ ਦਾ ਇਹ ਹੈ ਵੀ ਇਹ ਜਿਹੜਾ ਮਤਲਬ ਜਿਹੜਾ ਗੁੱਸਾ ਟਰਾਂਸਪੋਰਟਰਸ ਦਾ ਨਿਕਲਿਆ ਸੜਕਾਂ ਦੇ ਉੱਤੇ ਇਸੇ ਕਰਕੇ ਸੀ ਵੀ ਜਿਹੜਾ ਕੋਈ ਟਰੱਕ ਚਲਾਉਂਦਾ ਉਹ ਮਹੀਨੇ ਦਾ ਮਸੀਂ ਆਪਣੇ ਗੁਜ਼ਾਰੇ ਜੋਗਾ 3000 ਰੁਪਏ ਦੇ ਕਰੀਬ 3 4 5000 ਜਾਂ 6000 ਜਿਹੜਾ ਆ ਉਹ ਘਰ ਲੈ ਕੇ ਜਾਂਦਾ ਹੈ। ਤੇ ਉਹਦੇ ਵਿੱਚ ਤੁਸੀਂ ਮਤਲਬ ਇੰਨਾ ਜਿਹੜਾ ਸਖਤ ਕਾਨੂੰਨ ਉਹਦੇ ਤੇ ਲਿਆ ਰਹੇ ਹੋ ਵੀ 10 ਲੱਖ ਤੱਕ ਦਾ 7 ਲੱਖ ਤੱਕ ਦਾ ਜੁਰਮਾਨਾ ਦੇਵੇ ਤੇ 10 ਸਾਲ ਤੱਕ ਦੀ ਸਜ਼ਾ। ਤੇ ਇਹ ਨਹੀਂ ਪਤਾ ਕਿ ਕੋਈ ਬੰਦਾ ਵੈਸੇ ਹੀ ਆਪਣੀ ਗੱਡੀ ਨਾਲ ਮਾਰ ਕੇ ਤੇ ਕਿਸੇ ਨਾਲ ਮਤਲਬ ਕੋਈ ਕਈ ਵਾਰ ਹੁੰਦਾ ਦੁਸ਼ਮਣੀ ਹੁੰਦੀ ਹੈ ਜਾਂ ਕੁਛ ਹੁੰਦਾ ਤੇ ਉਹ ਟਰੱਕਰ ਤਾਂ ਵਿਚਾਰਾ ਰਗੜਿਆ ਗਿਆ ਡਰਾਈਵਰ ਜੀ। ਤਾਂ ਇਹ ਇਸ ਕਰਕੇ ਜਿਹੜਾ ਮਤਲਬ ਇਹ ਗੁੱਸਾ ਸੀ ਇਹ ਉਹਨਾਂ ਦਾ ਬਿਲਕੁਲ ਜਾਇਜ਼ ਸੀ ਜਿਹੜਾ ਉਹ ਸੜਕਾਂ ਤੇ ਉਤਰਿਆ। ਤੇ ਫਿਰ
ਜਿਹੜੀ ਇੰਡੀਅਨ ਗਵਰਨਮੈਂਟ ਜਿਹੜੀ ਕਿ ਦੁਨੀਆ ਦੇ ਵਿੱਚ ਦਾਅਵਾ ਕਰਦੀ ਆ ਕਿ ਅਸੀਂ ਦੁਨੀਆ ਦਾ ਐਡਾ ਜਿਹੜਾ ਵਿਕਸਿਤ ਮੁਲਕ ਬਣ ਗਏ ਆ, ਤਾਂ ਇਹ ਵੀ ਇੱਕ ਸਾਹਮਣੇ ਆ ਗਿਆ ਕਿ ਜੇ ਕਿਤੇ ਬਾਈ ਚਾਂਸ ਜੰਗ ਵਰਗੇ ਮਾਹੌਲ ਦੇ ਵਿੱਚ ਇੰਡੀਆ ਦੀ ਜਿਹੜੀ ਸਾਰਾ ਸਿਸਟਮ ਆ ਉਹ ਕਿਵੇਂ ਉਹਨੂੰ ਮਤਲਬ ਸਹਿ ਨਹੀਂ ਸਕਦਾ। ਤੁਸੀਂ ਦੇਖੋ ਵੀ ਇੱਕ ਦਿਨ ਦੀ ਸਟ੍ਰਾਈਕ ਸੀ ਟਰੱਕਰਸ ਦੀ ਤੇ ਲੋਕਾਂ ਦੀਆਂ ਲਾਈਨਾਂ ਲੱਗ ਗਈਆਂ ਪੈਟਰੋਲ ਪੰਪਾਂ ਦੇ ਉੱਤੇ ਵੀ ਇੰਨੀ ਉੱਥੇ ਮਾਰ ਧਾੜ ਮੱਚੀ ਆ। ਤੇ ਜੇ ਕਿਤੇ ਕੋਈ ਐਮਰਜੈਂਸੀ ਸਿਚੁਏਸ਼ਨ ਬਣ ਜੇ ਤਾਂ ਉਹ ਅਸੀਂ ਐਮਰਜੈਂਸੀ ਸਿਚੁਏਸ਼ਨ ਦੇਖੀ ਜਦੋਂ ਕੋਵਿਡ ਆਇਆ ਸੀ, ਵੀ ਕੋਵਿਡ ਦੇ ਟਾਈਮ ਮਤਲਬ ਦੁਨੀਆ ਨੇ ਇੰਡੀਆ ਦਾ ਮਜ਼ਾਕ ਉਡਾਇਆ, ਜਿਹੜਾ ਦੁਨੀਆ ਦੇ ਵਿੱਚ ਵਿਸ਼ਵ ਗੁਰੂ ਬਣਨ ਦੀ ਗੱਲ ਕਰਦਾ, ਵੀ ਲੋਕ ਹਜ਼ਾਰਾਂ ਮੀਲ ਤੁਰ ਕੇ ਗਏ ਆ। ਜਿਹੜੀ ਹਿੰਦੀ ਬੈਲਟ ਦੇ ਲੋਕ ਨੇ ਜਿਹੜੇ ਹੋਰ ਸੂਬਿਆਂ 'ਚ ਖਾਸ ਤੌਰ ਤੇ ਪੰਜਾਬ ਜਾਂ ਇੱਧਰ ਆ ਕੇ ਦਿਹਾੜੀਆਂ ਕਰਦੇ ਆ, ਉਹ ਮਤਲਬ ਸਰਕਾਰ ਜਿਹੜੀ ਆ ਉਹਨਾਂ ਦੀ ਟਰਾਂਸਪੋਰਟ ਤੱਕ ਦੀ ਫੈਸਿਲਿਟੀ ਅਵੇਲੇਬਲ ਨਹੀਂ ਕਰਵਾ ਸਕੀ। ਤੇ ਕਿਵੇਂ ਉੱਥੇ ਕਿੰਨੇ ਲੋਕਾਂ ਦੀ ਮੌਤ ਹੋਈ ਆ, ਕਿੰਨੇ ਲੋਕ ਕਿਹਨਾਂ ਹਾਲਾਤਾਂ ਦੇ ਵਿੱਚ ਮਤਲਬ ਸਰਕਾਰ ਲੋਕਾਂ ਨੂੰ ਫੂਡ ਤੱਕ ਪ੍ਰੋਵਾਈਡ ਨਹੀਂ ਸੀ ਕਰ ਪਾ ਰਹੀ। ਸਿੱਖਾਂ ਨੇ ਉੱਥੇ ਲੰਗਰ ਲਾਏ, ਮਤਲਬ ਲੋਕਾਂ ਨੂੰ ਆਕਸੀਜਨ ਦੇ ਸਿਲੰਡਰ ਤੱਕ ਨਹੀਂ ਸੀ ਪ੍ਰੋਵਾਈਡ ਹੋ ਪਾ ਰਹੇ, ਜਿਹੜੇ ਸਿੱਖਾਂ ਨੇ ਉੱਥੇ ਲੰਗਰ ਲਾਏ ਆ। ਮਤਲਬ ਜਿਹੜੀ ਗਵਰਨਮੈਂਟ ਜਿਹੜੀ ਆ ਜਿਹੜੇ ਇਹ ਦਾਅਵੇ ਕਰਦੇ ਆ ਅਸੀਂ ਵਿਸ਼ਵ ਗੁਰੂ ਬਣ ਜਾ ਰਹੇ ਹਾਂ, ਸਾਡੀ ਜਿਹੜੀ ਡਿਵੈਲਪਮੈਂਟ ਇੰਨੀ ਜ਼ਿਆਦਾ ਹੋ ਗਈ ਆ, ਜਦੋਂ ਵੀ ਕੋਈ ਐਮਰਜੈਂਸੀ ਸਿਚੁਏਸ਼ਨ ਪੈਂਦੀ ਆ ਤਾਂ ਇਹਨਾਂ ਦਾ ਭਾਂਡਾ ਉੱਥੇ ਜਿਹੜਾ ਫੁੱਟ ਜਾਂਦਾ ਆ। ਤੇ ਉਹ ਅਸੀਂ ਵੀ ਹੁਣ ਦੇਖਿਆ ਵੀ ਇੱਕ ਦਿਨ ਤੁਹਾਨੂੰ ਜੇ ਟਰੱਕਰਸ ਨੇ ਤੁਹਾਡੇ ਨਾਲ ਹੜਤਾਲ ਕਰਤੀ ਤਾਂ ਤੁਹਾਡੇ ਗੈਸ ਸਟੇਸ਼ਨਸ ਦੇ ਉੱਤੇ ਗੈਸ ਨਹੀਂ ਸੀ ਲੋਕਾਂ ਲਈ। ਤੇ ਜੇ ਕਿਤੇ ਤੁਹਾਨੂੰ ਐਮਰਜੈਂਸੀ ਸਿਚੁਏਸ਼ਨ ਤੁਹਾਡੀ ਕਿਤੇ ਜੰਗ ਲੱਗ ਜੇ ਕਿਸੇ ਮੁਲਕ ਦੇ ਨਾਲ ਤਾਂ ਉੱਥੇ ਤੁਸੀਂ ਕੀ ਕਰੋਗੇ? ਤਾਂ ਇਹ ਆ ਵੀ ਇਹ ਦਮਗਜੇ ਵੱਡੇ ਮਾਰਦੇ ਆ, ਪਰ ਇਹਨਾਂ ਕੋਲ ਕੱਢਣ ਪਾਉਣ ਨੂੰ ਕੁਝ ਨਹੀਂ ਆ, ਵੀ ਉਹ ਅਸੀਂ ਇਹਨਾਂ ਦੇ ਜਦੋਂ ਵੀ ਕੋਈ ਹਾਲਾਤ ਬਣਦੇ ਆ ਤਾਂ ਉਹ ਦੇਖ ਲੈਂਦੇ ਆ। ਤੇ ਜਿਹੜਾ ਰਾਕੇਸ਼ ਟਕੈਤ ਦਾ ਇੱਕ ਬਿਆਨ ਆ ਉਹ ਬੜਾ ਇੰਪੋਰਟੈਂਟ ਆ ਇਸ ਮਾਮਲੇ ਦੇ ਵਿੱਚ। ਰਾਕੇਸ਼ ਟਕੈਤ ਜਿਹੜੇ ਕਿਸਾਨ ਆਗੂ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ extending support to the truck drivers protest, Bharatiya Kisan Union spokesperson Rakesh Tikait said that when laws are formulated without any consultation with the stakeholders, they face opposition in the form of protests. He also dubbed the stringent provisions in the BNS for hit and run cases as Kala Kanoon. Either the mob will kill him or the law will kill him. If something is done without consultation, it was bound to face opposition. We are all with them. Transporters, the union is with them because these peoples belong to families of villagers, farmers, tribals, the poor who work far away from their homes to earn a livelihood. ਉਹਨਾਂ ਦਾ ਮਤਲਬ ਇਹ ਆ ਵੀ ਉਹ ਕਹਿੰਦੇ ਵੀ ਜਿਹੜੇ ਛੋਟੇ ਮਤਲਬ ਗਰੀਬ ਤਬਕਾ ਆ ਜਿਹੜੇ ਟਰਾਂਸਪੋਰਟਰ ਹੁੰਦੇ ਆ, ਡਰਾਈਵਰ ਹੁੰਦੇ ਆ, ਵੀ ਉਹਨਾਂ ਦੇ ਬਾਰੇ ਤੁਸੀਂ ਜਿਹੜਾ ਇਸ ਤਰ੍ਹਾਂ ਦਾ ਕਾਨੂੰਨ ਬਣਾਤਾ ਵੀ ਤੁਸੀਂ ਕਾਨੂੰਨ ਇਹ ਬਣਾ ਰਹੇ ਹੋ ਵੀ ਜਾਂ ਤਾਂ ਹੁਣ ਕਿਤੇ ਬੰਦਾ ਮਤਲਬ ਅਸੀਂ ਦੇਖਿਆ ਕਿ ਯੂਪੀ ਬਿਹਾਰ ਵਾਲਾ ਏਰੀਆ ਖਾਸ ਤੌਰ ਤੇ ਉੱਥੇ ਆਪਣੇ ਜਿਹੜੇ ਟਰਾਂਸਪੋਰਟਰ ਆਪਣੇ ਪੰਜਾਬ ਤੋਂ ਬਹੁਤ ਲੋਕ ਟਰਾਂਸਪੋਰਟ ਦਾ ਕੰਮ ਕਰਦੇ ਆ, ਉਹ ਜਾਂਦੇ ਆ ਤਾਂ ਕੋਈ ਮੋਟਰਸਾਈਕਲ ਵਾਲਾ ਜਿਹਦਾ ਲਾਇਸੈਂਸ ਵੀ ਜਿਹਦੇ ਕੋਲ ਨਹੀਂ ਹੁੰਦਾ, ਮਤਲਬ ਇੰਡੀਆ ਦੇ ਵਿੱਚ ਦੇਖਦੇ ਆ ਵੀ ਇੱਥੇ ਤਾਂ ਤੁਸੀਂ ਵੈਸਟਰਨ ਕੰਟਰੀਜ਼ ਦੇ ਵਿੱਚ ਬਿਨਾਂ ਲਾਇਸੈਂਸ ਤੋਂ ਸੜਕ ਤੇ ਨਹੀਂ ਚੱਲ ਸਕਦੇ ਹੋ, ਪਰ ਉੱਥੇ ਪੁੱਛਦਾ ਕੌਣ ਆ? ਉੱਥੇ ਮਤਲਬ ਉਹਨਾਂ ਏਰੀਆਜ਼ ਦੇ ਵਿੱਚ ਹੁਣ ਕੋਈ ਆ ਕੇ ਮੋਟਰਸਾਈਕਲ ਦੇ ਉੱਤੇ ਬਿਨਾਂ ਲਾਇਸੈਂਸ ਤੋਂ ਕੋਈ ਨਿਆਣਾ ਉਹਨਾਂ ਦਾ ਉਹ ਗੱਡੀ 'ਚ ਵੱਜਦਾ ਆ ਤੇ ਜੇ ਉੱਥੇ ਡਰਾਈਵਰ ਖੜ ਜਾਂਦਾ ਤਾਂ ਉਹਨੂੰ ਉੱਥੇ ਭੀੜ ਮਤਲਬ ਉੱਥੇ ਤਾਂ ਮੋਬ ਕਲਚਰ ਆ ਨਾ, ਭੀੜ ਜਿਹੜੀ ਆ ਉਹ ਉਹਨੂੰ ਮਾਰਨ ਤੇ ਉਤਾਰੂ ਹੋ ਜਾਂਦੀ ਆ ਤੇ ਜਾਂ ਤਾਂ ਉਹ ਫਿਰ ਭੀੜ ਦੇ ਹੱਥੋਂ ਮਰ ਜੇ, ਤੇ ਜੇ ਉਹ ਉੱਥੋਂ ਨਿਕਲ ਜਾਂਦਾ ਤੇ ਫਿਰ ਸਰਕਾਰ ਨੇ ਆਹ ਕਾਨੂੰਨ ਲਿਆਤਾ ਵੀ ਹਾਂ ਤੁਸੀਂ ਬੰਦਾ ਮਾਰ ਕੇ ਦੇਖੋ ਤੇ ਭੱਜ ਗਏ ਹੋ ਤੇ ਫਿਰ ਤੁਹਾਨੂੰ ਤੁਸੀਂ 10 ਸਾਲ ਤੱਕ ਜੇਲ੍ਹ 'ਚ ਤੇ 7 ਲੱਖ ਜੁਰਮਾਨਾ ਦਿਓ। ਤਾਂ ਮਸਲਾ ਇਹ ਹੈ ਵੀ ਫਿਰ ਡਰਾਈਵਰ ਕੀ ਕਰੇ। ਤਾਂ ਇਹਦੇ 'ਚ ਇੱਕ ਹੋਰ ਪਹਿਲੂ ਬੜਾ ਸਾਹਮਣੇ ਆ ਰਿਹਾ ਵੀ ਜਿਹੜੇ ਸਰਕਾਰ ਇਹ ਕਾਨੂੰਨ ਬਣਾ ਰਹੀ ਹੈ, ਜਿਵੇਂ ਖੇਤੀ ਕਾਨੂੰਨ ਲਿਆਂਦੇ ਸੀ, ਤਾਂ ਖੇਤੀ ਕਾਨੂੰਨਾਂ ਦੇ ਵਿੱਚ ਜਿਹੜੀ ਧਾਰਨਾ ਸੀ ਉਹ ਇਹੀ ਸੀ ਕਿ ਜਿਹੜਾ ਛੋਟੀ ਕਿਸਾਨੀ ਆ ਉਹਨੂੰ ਕਿਸਾਨੀ ਚੋਂ ਕੱਢ ਕੇ ਤੇ ਜਿਹੜਾ ਕਿਸਾਨੀ ਸੈਕਟਰ ਆ, ਜਿਹੜੀ ਖੇਤੀਬਾੜੀ ਸੈਕਟਰ ਆ, ਉਹਨੂੰ ਵੱਡੇ ਕਾਰਪੋਰੇਟ ਦੇ ਹੱਥ 'ਚ ਦੇਣਾ। ਤਾਂ ਉਸੇ ਤਰੀਕੇ ਦੇ ਨਾਲ ਇਹ ਫਾਰਮੂਲੇਸ਼ਨ ਇਹਨਾਂ ਕਾਨੂੰਨਾਂ ਦੀ ਵੀ ਹੋ ਰਹੀ ਆ ਵੀ ਜਿਹਦੇ ਵਿੱਚ ਜਿਹੜਾ ਛੋਟਾ ਟਰਾਂਸਪੋਰਟਰ ਆ ਉਹਨੂੰ ਲਗਾਤਾਰ ਖਤਮ ਕੀਤਾ ਜਾ ਰਿਹਾ। ਸਿਰਫ ਇਹ ਕਾਨੂੰਨ ਨਹੀਂ, ਇਹ ਤੋਂ ਪਹਿਲਾਂ ਜਿਹੜੀ ਟੈਕਸ ਦੀਆਂ ਨੀਤੀਆਂ ਜਾਂ ਹੋਰ ਸਾਰਾ ਕੁਝ ਮਤਲਬ ਉੱਥੇ ਚੱਲ ਰਿਹਾ ਆ। ਤਾਂ ਤੁਸੀਂ ਦੇਖੋ ਵੀ ਇਹ ਗੱਲ ਕਹਿਣ ਦੀ ਨਹੀਂ, ਪੰਜਾਬ ਦਾ ਇੱਕ ਵੱਡਾ ਹਿੱਸਾ ਜਾਂ ਖੇਤੀਬਾੜੀ ਨਾਲ ਜੁੜਿਆ ਸੀ ਜਾਂ ਉਹ ਟਰਾਂਸਪੋਰਟ ਨਾਲ ਜੁੜਿਆ ਸੀ, ਤੇ ਅੱਜ ਪੰਜਾਬ ਦੀ ਟਰਾਂਸਪੋਰਟ ਦਾ ਬੇਹੱਦ ਬੁਰਾ ਹਾਲ ਹੈ, ਜਿਹਦੇ ਕਰਕੇ ਪੰਜਾਬ ਦੇ ਵਿੱਚੋਂ ਬਹੁਤ ਵੱਡੇ ਪੱਧਰ ਤੇ ਜਿਹੜੀ ਮਾਈਗ੍ਰੇਸ਼ਨ ਹੋ ਰਹੀ ਹੈ। ਉਹਦਾ ਕਾਰਨ ਇਹ ਵੀ ਆ ਵੀ ਜਿੱਥੇ ਸਾਡੀ ਖੇਤੀ ਜਿਹੜੀ ਆ ਉਹਦਾ ਸਰਕਾਰਾਂ ਨੇ ਨੁਕਸਾਨ ਕੀਤਾ ਆਪਣੀ ਨੀਤੀਆਂ ਦੇ ਨਾਲ, ਉੱਥੇ ਸਾਡੀ ਜਿਹੜੀ ਟਰਾਂਸਪੋਰਟ ਇੰਡਸਟਰੀ ਸੀ ਉਹਦਾ ਵੀ ਵੱਡੇ ਪੱਧਰ ਤੇ ਨੁਕਸਾਨ ਕੀਤਾ, ਜਿਹਦੇ ਕਰਕੇ ਹੁਣ ਉੱਥੇ ਜਿਹੜਾ ਸਾਡਾ ਕੋਈ ਨੌਜਵਾਨ ਆ ਉਹ ਟਰਾਂਸਪੋਰਟ ਦੇ ਕੰਮ ਦੇ ਵਿੱਚ ਉੱਥੇ ਨਹੀਂ ਪੈਣਾ ਚਾਹੁੰਦਾ, ਉਹਦੇ ਨਾਲੋਂ ਬਜਾਏ ਉਹ ਕਿਸੇ ਅਰਬ ਕੰਟਰੀ ਦੇ ਵਿੱਚ ਜਿੱਥੇ ਭਾਵੇਂ ਕਾਨੂੰਨ ਸਖਤ ਹੋਣ ਜਾਂ ਕੁਛ ਵੀ ਹੋਵੇ, ਉਹ ਉਹਨਾਂ ਮੁਲਕਾਂ ਦੇ ਵਿੱਚ ਜਾ ਕੇ ਕੰਮ ਕਰਨ ਨੂੰ ਤਰਜੀਹ ਦਿੰਦਾ ਆ ਭਾਰਤ ਦੇ ਵਿੱਚ ਜਿਹੜਾ ਹੈ ਟਰਾਂਸਪੋਰਟ ਦਾ ਕੰਮ ਕਰਨ ਨਾਲ।
ਤੇ ਉਹਦੇ ਪਿੱਛੇ ਕਾਰਨ ਇਹ ਆ ਵੀ ਜਿਹੜਾ ਛੋਟਾ ਟਰਾਂਸਪੋਰਟਰ ਆ ਜਿਹਦੇ ਕੋਲ 1 ਜਾਂ 2 ਟਰੱਕ ਆ ਉਹਨਾਂ ਨੂੰ ਖਤਮ ਕਰਕੇ ਤੇ ਜਿਹੜੇ ਅਡਾਨੀ ਜਾਂ ਅੰਬਾਨੀ ਇਹੋ ਜਿਹੇ ਵੱਡੇ ਜਿਹੜੇ ਕਾਰਪੋਰੇਟ ਫੈਮਲੀਜ਼ ਨੇ ਸਾਰਾ ਟਰਾਂਸਪੋਰਟ ਦਾ ਕੰਮ ਉਹਨਾਂ ਦੇ ਹਵਾਲੇ ਕਰਨਾ। ਉਹ ਭਾਵੇਂ ਸੜਕੀ ਟਰਾਂਸਪੋਰਟ ਆਵਾਜਾਈ ਦੇ ਰਾਹੀਂ ਹੋਵੇ, ਭਾਵੇਂ ਉਹ ਰੇਲ ਆਵਾਜਾਈ ਦੇ ਰਾਹੀਂ ਹੋਵੇ। ਅਸੀਂ ਦੇਖਿਆ ਵੀ ਜਿਹੜੀਆਂ ਰੇਲ ਗੱਡੀਆਂ ਵੀ ਹੈ ਜਿਹੜਾ ਕਿ ਪੂਰੀ ਤਰ੍ਹਾਂ ਪਬਲਿਕ ਸੈਕਟਰ ਹੁੰਦਾ ਸੀ ਇੰਡੀਆ 'ਚ ਕਿਸੇ ਟਾਈਮ, ਉਹ ਵੀ ਸਾਰਾ ਅਡਾਨੀ ਨੂੰ ਦੇ ਦਿੱਤਾ। ਮਤਲਬ ਰੇਲ ਗੱਡੀਆਂ ਤੱਕ ਅਡਾਨੀ ਨੂੰ ਜਿਹੜੀਆਂ ਵੇਚੀਆਂ ਆ ਇਹਨਾਂ ਨੇ। ਤਾਂ ਮਤਲਬ ਇਹ ਇੰਡੀਆ ਦੀ ਜਿਹੜੀ ਸਾਰੀ ਪਾਲਿਸੀ ਆ ਉਹ ਇਹੀ ਆ ਵੀ ਇਹ ਜਿਹੜਾ ਛੋਟਾ ਮਾਲਕ ਆ, ਜਿਹੜੀ ਕਿ ਅਸੀਂ ਕਹਿੰਦੇ ਹੁੰਦੇ ਆ ਵੀ ਕੋਈ ਵੀ ਹੋਲਡਿੰਗ ਜਿਹੜੀ ਇੱਕ ਆਮ ਬੰਦੇ ਕੋਲ ਆ, ਉਹਦੇ ਕੋਲੋਂ ਉਹ ਹੋਲਡਿੰਗ ਲੈ ਕੇ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਦੀ ਹੋਵੇ ਉਹਨੂੰ ਵੱਡੇ ਕਾਰਪੋਰੇਟ ਨੂੰ ਦੇ ਦੇਣਾ ਤੇ ਆਮ ਜਿਹੜੀ ਲਕਾਈ ਆ ਉਹਨੂੰ ਮਾਲਕ ਤੋਂ ਉਹਨੂੰ ਨੌਕਰ ਬਣਾਉਣਾ। ਕਿਉਂਕਿ ਮਾਲਕ ਦੇ ਉੱਤੇ ਰਾਜ ਕਰਨਾ ਔਖਾ ਹੁੰਦਾ, ਨੌਕਰ ਦੇ ਉੱਤੇ ਰਾਜ ਕਰਨਾ ਸੌਖਾ ਹੁੰਦਾ। ਜਦੋਂ ਜਿਹੜੇ ਲੋਕ ਆ ਉਹਨਾਂ ਦੇ ਕੋਲ ਆਪਣਾ ਕੋਈ ਇੰਡੀਪੈਂਡੈਂਟ ਰਿਸੋਰਸ ਕਮਾਈ ਦਾ ਨਹੀਂ ਰਹਿਣਾ ਤਾਂ ਉਹ ਲੋਕ ਸਰਕਾਰਾਂ ਦੇ ਨਾਲ ਲੜ ਵੀ ਕਿਵੇਂ ਸਕਦੇ ਆ। ਜਦੋਂ ਉਹ ਲੋਕ ਜਿਹੜੇ ਸਰਕਾਰਾਂ ਦੀਆਂ ਕਠਪੁਤਲੀਆਂ ਕਾਰਪੋਰੇਟ ਫੈਮਲੀਜ਼ ਹੋਣਗੀਆਂ, ਉਹਨਾਂ ਦੇ ਅੰਡਰ ਰਹਿ ਕੇ, ਉਹਨਾਂ ਦੇ ਨੌਕਰ ਰਹਿ ਕੇ, ਜਦੋਂ ਉਹਨਾਂ ਨੂੰ ਪਤਾ ਕਿ ਮੇਰੀ ਮਹੀਨੇ ਦੀ ਤਨਖਾਹ ਜਿਹੜੀ ਇਹਨਾਂ ਪਰਿਵਾਰਾਂ ਤੋਂ, ਇਹਨਾਂ ਕਾਰਪੋਰੇਟ ਫੈਮਲੀਜ਼ ਤੋਂ ਹੋਣੀ ਆ, ਉਹਦੇ ਤੇ ਮੇਰਾ ਨਿਰਵਾਹ ਮੇਰੇ ਪਰਿਵਾਰ ਦਾ ਚੱਲਣਾ, ਤਾਂ ਬੰਦਾ ਰਿਬੈਲੀਅਨ ਕਰ ਨਹੀਂ ਸਕਦਾ। ਮਤਲਬ ਜਿਹੜੀ ਇਹ ਸਾਰੀ ਪਾਲਿਸੀ ਆ, ਇਹ ਜਿਹੜਾ ਇੰਡੀਆ ਦਾ ਨਵਾਂ ਹਿੰਦੂ ਰਾਸ਼ਟਰ ਦਾ ਜਿਹੜਾ ਕਨਸੈਪਟ ਆ ਰਿਹਾ ਹੈ, ਉਹਦੇ ਨਾਲ ਇਹ ਹਿੱਸਾ ਆ। ਕਿਉਂਕਿ ਉਸੇ ਹਿੰਦੂ ਰਾਸ਼ਟਰ ਦੀਆਂ ਅਲਾਈ ਕਾਰਪੋਰੇਟ ਫੈਮਲੀਜ਼ ਨੇ ਜਿਨ੍ਹਾਂ ਨੂੰ ਇਹ ਸਾਰੇ ਰਿਸੋਰਸਿਸ ਜਿਨ੍ਹਾਂ ਦੇ ਕਬਜ਼ੇ ਹੇਠ ਕਰਵਾਏ ਜਾ ਰਹੇ ਆ, ਤੇ ਫਿਰ ਉਹਨਾਂ ਦੇ ਰਾਹੀਂ ਜਿਹੜਾ ਲੋਕਾਂ ਦੇ ਉੱਤੇ ਆਪਣੀ ਗਲਬਾ ਪਾਉਣ ਦੀ ਨੀਤੀ ਹੈ ਜਿਹੜੀ ਉਹਦੇ ਲਈ ਇਹ ਸਾਰੇ ਲੋਜ਼ ਲੈ ਕੇ ਆ ਰਹੀ ਹੈ ਗਵਰਨਮੈਂਟ। ਤੇ ਹਾਲਾਂਕਿ ਇਹ ਜਿਹੜਾ ਪ੍ਰੋਟੈਸਟ ਹੋਇਆ ਉਹ ਤੋਂ ਬਾਅਦ ਅਸੀਂ ਸਾਨੂੰ ਮਿਲਿਆ ਕਿ ਸਰਕਾਰ ਦੇ ਨਾਲ ਗੱਲਬਾਤ ਹੋਈ ਆ, ਉਹ ਤੋਂ ਬਾਅਦ ਇਹ ਸਟ੍ਰਾਈਕ ਵਾਪਸ ਹੋ ਗਈ। ਪਰ ਇਹਦੇ ਵਿੱਚ ਵੀ ਅਸੀਂ ਦੇਖਿਆ ਵੀ ਟਰਾਂਸਪੋਰਟ ਦੇ ਵਿੱਚ ਵੱਡਾ ਹਿੱਸਾ ਪੰਜਾਬ ਦੇ ਲੋਕਾਂ ਦਾ ਵੀ ਹੈਗਾ, ਪਰ ਉਹ ਜਿਹੜੀ ਸਾਰੀਆਂ ਮੀਟਿੰਗਸ ਗਵਰਨਮੈਂਟ ਨਾਲ ਹੋਣਗੀਆਂ ਉਹਦੇ ਵਿੱਚ ਕੋਈ ਸਟੇਕ ਹੋਲਡਰ ਨਹੀਂ ਆ। ਤੇ ਜਿਹੋ ਜਿਹਾ ਹਾਲ ਸਾਡੀ ਕਿਸਾਨ ਮੂਵਮੈਂਟ ਦਾ ਹੋਇਆ ਵੀ ਅੱਜ ਹੁਣ ਕਿਸਾਨ ਫੇਰ ਮੁੜ ਕੇ ਕਹਿ ਰਹੇ ਆ ਜਨਵਰੀ ਮਹੀਨੇ ਦੇ ਵਿੱਚ ਜੀ ਅਸੀਂ ਫੇਰ ਦੁਬਾਰਾ ਦਿੱਲੀ ਨੂੰ ਕੂਚ ਕਰਾਂਗੇ, ਤੇ ਉਹ ਸਾਰਾ ਉੱਥੇ ਕਰਾ ਕੇ ਤੇ ਹੁਣ ਉਹੀ ਹਾਲ ਇਹਨਾਂ ਕਾਨੂੰਨਾਂ 'ਚ ਹੋਣਾ ਵੀ ਸਰਕਾਰ ਭਾਵੇਂ ਸਿੱਧੇ ਭਾਵੇਂ ਟੇਢੇ ਢੰਗ ਦੇ ਨਾਲ ਜਿਹੜੀ ਮਤਲਬ ਉਹਦੀ ਇੱਕ ਪਾਲਿਸੀ ਆ ਵੀ ਜਿਹੜੀ ਲੋਕਾਂ ਨੂੰ ਮਲਕੀਅਤ ਤੋਂ, ਮਾਲਕੀ ਤੋਂ ਲੋਕਾਂ ਨੂੰ ਘਸਿਆਰੇ, ਲੋਕਾਂ ਨੂੰ ਨੌਕਰ ਬਣਾਉਣ ਦੀ, ਉਹਨੂੰ ਉਹ ਇੰਪਲੀਮੈਂਟ ਕਰ ਰਹੀ ਆ। ਉਹ ਭਾਵੇਂ ਪ੍ਰੋਟੈਸਟਾਂ ਤੋਂ ਬਾਅਦ ਅਸੀਂ ਦੇਖਿਆ ਵੀ ਕਿਸਾਨ ਸੰਘਰਸ਼ ਦੇ ਵਿੱਚ ਵੀ ਉਹ ਜਿਹੜੇ ਸਾਰੇ ਬਿੱਲ ਸੀ ਉਹ ਬਾਅਦ ਚੋਂ ਟੇਢੇ ਤਰੀਕੇ ਦੇ ਨਾਲ ਸਰਕਾਰ ਨੇ ਲਾਗੂ ਕੀਤੇ ਵੀ ਹੁਣ ਕਿਸਾਨ ਯੂਨੀਅਨਾਂ ਫੇਰ ਦਿੱਲੀ ਘੇਰਨ ਦੀ ਗੱਲ ਕਰ ਰਹੀਆਂ। ਤੇ ਉਹੀ ਹੁਣ ਟਰਾਂਸਪੋਰਟ ਦੇ ਮਾਮਲੇ 'ਚ ਇੱਕ ਵਾਰ ਉਹਨਾਂ ਨੇ ਸਟ੍ਰਾਈਕ ਵਾਪਸ ਕਰਾ ਲਈ ਆ, ਪਰ ਇਸ ਤੋਂ ਬਾਅਦ ਉਹ ਇਹਨੂੰ ਕਿਸੇ ਨਾ ਕਿਸੇ ਹੋਰ ਤਰੀਕੇ ਦੇ ਨਾਲ ਲਾਗੂ ਕਰਨਗੇ। ਤੇ ਉਹਨਾਂ ਦਾ ਮਸਲਾ ਸਿਰਫ ਇਹ ਨਹੀਂ ਵੀ ਬੰਦਿਆਂ ਨੂੰ ਜੇਲ੍ਹਾਂ 'ਚ ਸੁੱਟਣਾ ਜਾਂ ਜਿਹੜੇ ਮਤਲਬ ਐਕਸੀਡੈਂਟਸ ਨੂੰ ਰੋਕਣਾ ਜਾਂ ਸੜਕੀ ਆਵਾਜਾਈ ਨੂੰ ਸੁਰੱਖਿਅਤ ਬਣਾਉਣਾ, ਇਹ ਮਸਲਾ ਨਹੀਂ ਆ। ਮਸਲਾ ਇਹ ਆ ਵੀ ਉਸ ਸੈਕਟਰ ਦੇ ਵਿੱਚੋਂ ਜਿਹੜਾ ਛੋਟਾ ਬੰਦਾ ਆ ਉਹਨੂੰ ਬਾਹਰ ਕਰਨਾ। ਬਿਲਕੁਲ। ਜਿਹੜਾ ਬੜਾ ਬੰਦਾ ਆ, ਜਿਹੜਾ ਵੱਡਾ ਕਾਰਪੋਰੇਟ ਆ, ਉਹਦੀ ਕਿਸੇ ਗੱਡੀ ਦਾ ਐਕਸੀਡੈਂਟ ਹੋ ਵੀ ਜਾਵੇ ਉਹਨੂੰ 10 ਲੱਖ ਭਰਨਾ ਜਾਂ ਉਹਨੂੰ 7 ਲੱਖ ਭਰਨਾ, ਉਹਦੇ ਲਈ ਕੋਈ ਸਮੱਸਿਆ ਨਹੀਂ। ਸਮੱਸਿਆ ਛੋਟੇ ਬੰਦੇ ਲਈ ਆ ਜਿਹਦੇ ਕੋਲ ਕੋਈ 1 ਟਰੱਕ ਆ ਜਾਂ 2 ਟਰੱਕ ਆ, ਉਹ ਤਾਂ ਟਰੱਕ ਲੱਗ ਜੇ 7 ਲੱਖ ਭਰਨ ਦੇ ਉੱਤੇ। ਤਾਂ ਇਹ ਜਿਹੜੀਆਂ ਚੀਜ਼ਾਂ ਨੇ ਇੰਡੀਆ ਦੇ ਵਿੱਚ ਜੋ ਚੱਲ ਰਿਹਾ ਉਹ ਸਿਰਫ ਸਿੱਖਾਂ ਦੇ ਲਈ ਨਹੀਂ ਕੰਸਰਨ, ਉਹ ਹਰ ਇੱਕ ਉਸ ਬੰਦੇ ਲਈ ਕੰਸਰਨ ਆ ਜੋ ਆਪਣੀ ਡਿਗਨਿਟੀ ਦੇ ਨਾਲ ਜਿਉਣਾ ਚਾਹੁੰਦਾ, ਜੋ ਇੰਡੀਅਨ ਸਿਟੀਜ਼ਨ ਵੀ ਆ, ਜੋ ਹਿੰਦੂ ਵੀ ਆ। ਮਤਲਬ ਜਿਹੜਾ ਬੰਦਾ ਹਿੰਦੂ ਵੀ ਆ ਉਹਦੇ ਲਈ ਵੀ ਇਹ ਕੰਸਰਨ ਆ ਵੀ ਜਿਹੋ ਜਿਹਾ ਰਜੀਮ ਇੰਡੀਆ ਦਾ ਬਣ ਰਿਹਾ ਤਾਂ ਉੱਥੋਂ ਦਾ ਹਿੰਦੂ ਵੀ ਜਿਹੜਾ ਆ ਉਹ ਹਿੰਦੂ ਨਾ ਹੋ ਕੇ ਉਹ ਅਡਾਨੀ ਜਾਂ ਇਹਨਾਂ ਪਰਿਵਾਰਾਂ ਦੇ ਜਿਹੜੇ ਕਾਰਪੋਰੇਟ ਪਰਿਵਾਰ ਨੇ ਤੇ ਇਹਨਾਂ ਦਾ ਸਟੂਲ ਬਣ ਕੇ ਰਹਿ ਜਾਊਗਾ। ਤੇ ਉਹਦੇ ਲਈ ਮਤਲਬ ਮੈਨੂੰ ਇਹ ਲੱਗਦਾ ਵੀ ਕੁਛ ਲੋਕ ਆਵਾਜ਼ ਚੁੱਕ ਵੀ ਰਹੇ ਆ ਉੱਥੋਂ ਦਾ ਜਿਹੜਾ ਕਿ ਚਿੱਤਨ ਵਰਗ ਆ, ਭਾਵੇਂ ਉਹ ਸਿੱਖਾਂ ਦੇ ਮਸਲੇ ਜਾਂ ਨਾ ਬੋਲਣ ਜਦੋਂ ਮਾਈਨੋਰਟੀਜ਼ ਨੂੰ ਕੁੱਟਦੇ ਆ, ਪਰ ਹਾਂ ਜਿੱਥੇ ਉਹਨਾਂ ਨੂੰ ਇਹ ਲੱਗਦਾ ਵੀ ਹਾਂ ਇਹ ਸਾਡੇ ਵੀ ਜਿਹੜੇ ਰਾਈਟਸ ਆ ਉਹਨਾਂ ਨੂੰ ਵੀ ਜਿਹੜਾ ਖੋ ਰਹੇ ਆ ਐਜ਼ ਅ ਸਿਟੀਜ਼ਨ ਵੀ, ਤਾਂ ਉਹਦੇ ਤੇ ਉਹ ਬੋਲਦੇ ਜ਼ਰੂਰ ਆ। ਪਰ ਮਸਲਾ ਵੀ ਹੁੰਦਾ ਵੀ ਫਿਰ ਉਹ ਨਹੀਂ ਲੜਨ ਦੀ ਸਮਰੱਥਾ ਨਹੀਂ ਰੱਖਦੇ ਜਿਵੇਂ ਸਿੱਖ ਜਾਂ ਜਿਹੜੀਆਂ ਧਿਰਾਂ ਅਸੀਂ ਦੇਖਿਆ ਵੀ ਲੜ ਸਕਦੀਆਂ ਇਹਨਾਂ ਸਰਕਾਰਾਂ ਦੇ ਖਿਲਾਫ। ਜੀ ਬਿਲਕੁਲ ਨਹੀਂ, ਇਹ ਦੇਖਣ ਵਾਲੀ ਸਮਝਣ ਵਾਲੀ ਗੱਲ ਹੈ ਸਾਡੇ ਲਈ ਤੇ ਸਾਡੇ ਦਰਸ਼ਕਾਂ ਦੇ ਲਈ ਖਾਸ ਤੌਰ ਤੇ। ਜਦੋਂ ਅਸੀਂ ਇੰਡੀਆ ਦੀ ਜਿਹੜੀ ਇਸ ਵਕਤ ਮੋਦੀ ਸਰਕਾਰ ਹੈ ਉਹਦੀ ਪਾਲਿਸੀ ਦੀ ਗੱਲ ਕਰਦੇ ਹਾਂ, ਮਤਲਬ ਇਹ ਹੁਣ ਇੱਕ ਲੈਵਲ ਤੇ ਨਹੀਂ ਹੈਗੀ ਜਿਹੜੀ ਗੱਲ ਹੋ ਰਹੀ ਹੈ। ਅਸੀਂ ਕਈ ਪਹਿਲੂ ਉਹਦੇ 'ਚ ਡਿਸਕਸ ਕੀਤੇ ਨੇ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ, ਤੇ ਕਈ ਲੇਅਰਸ ਨੇ ਮਤਲਬ ਗਰਾਊਂਡ ਲੈਵਲ ਤੇ ਉੱਤੇ ਉਹਨਾਂ ਦੀ ਸਰਕਾਰ ਦੀ ਕਿਸੇ ਵੀ ਧਿਰ ਦੇ ਨਾਲ ਜਿਹੜਾ ਵੀ ਉਹਨਾਂ ਨੇ ਕਾਨੂੰਨ ਬਣਾਉਣਾ ਹੁੰਦਾ ਆ
ਉਹਦੇ ਵਿੱਚ ਉਹਨਾਂ ਨੇ ਕੋਈ ਵੀ ਜਿਹੜੀ ਹੈ ਕੰਸਲਟੇਸ਼ਨ ਨਹੀਂ ਕੀਤੀ ਹੈਗੀ ਕਿਸੇ ਦੇ ਨਾਲ, ਕਿਸੇ ਨੂੰ ਭਰੋਸੇ ਦੇ ਵਿੱਚ ਨਹੀਂ ਲਿਆ, ਕਿਸੇ ਤੋਂ ਫੀਡਬੈਕ ਨਹੀਂ ਲਈ ਕਿ ਕਿਸ ਕਿਸਮ ਦੀ ਉਹ ਕਾਨੂੰਨ ਬਣਾਉਣ ਜਾ ਰਹੇ ਆ ਤੇ ਉਹਦੇ ਵਿੱਚ ਉਹ ਕੀ ਚੀਜ਼ਾਂ ਨੇ ਸੁਧਾਰ ਕਰ ਸਕਦੇ ਆ ਜੋ ਉਹਨਾਂ ਨੇ ਆਲਰੇਡੀ ਬਣਾਇਆ। ਕਿਸੇ ਕਿਸਮ ਦੀ ਕੰਸਲਟੇਸ਼ਨ ਨਹੀਂ ਹੈਗੀ। ਫਿਰ ਤੁਸੀਂ ਜੇ ਪਾਰਲੀਮੈਂਟ ਦੇ ਲੈਵਲ ਤੇ ਆ ਜਾਓ, ਪਾਰਲੀਮੈਂਟ ਦੇ ਲੈਵਲ ਦੇ ਉੱਤੇ ਕਿਸੇ ਕਿਸਮ ਦੀ ਉਹਦੇ ਵਿੱਚ ਕੋਈ ਜਿਹਨੂੰ ਕਹਿੰਦੇ ਆ ਆਪੋਜੀਸ਼ਨ ਨਹੀਂ ਹੈਗੀ, ਆਪੋਜੀਸ਼ਨ ਨੂੰ ਕੋਈ ਥਾਂ ਨਹੀਂ। ਉਹ ਜਿਹੜੀ ਗੱਲ ਹੈ ਉਹ ਬਸ ਕਾਨੂੰਨ ਲਾਗੂ ਕਰਨ ਦੀ, ਆਪਣੇ ਆਪ ਨੂੰ ਵੱਡਾ ਬਣਾਉਣ ਦੀ ਤੇ ਕਿਸ ਕਿਸਮ ਦੀ ਨੀਤੀ ਦੇ ਤਹਿਤ ਕੀਤੀ ਜਾ ਰਹੀ ਹੈ, ਉਹ ਸਾਨੂੰ ਸਾਰੇ ਕੇਸਾਂ ਦਾ ਤੁਸੀਂ ਜ਼ਿਕਰ ਕੀਤਾ ਆ। ਫਿਰ ਮਤਲਬ ਇੱਕ ਨੈਰੇਟਿਵ ਜਾਂ ਇੱਕ ਕਿਸ ਕਿਸਮ ਦਾ ਮਾਨਸਿਕਤਾ ਜਿਹੜੀ ਹੈ ਇਹ ਸਮਝਣ ਦੀ ਲੋੜ ਹੈ ਵੀ ਮਾਨਸਿਕਤਾ ਕੀ ਹੈ ਸਰਕਾਰ ਦੀ, ਕਿੱਥੋਂ ਆ ਰਹੀ ਹੈ ਸਰਕਾਰ, ਕਿਸ ਸਮਝ ਦੇ ਵਿੱਚੋਂ ਸਰਕਾਰ ਜਿਹੜੀ ਹੈ ਉਹ ਇਹ ਐਕਟਸ ਜਿਹੜੇ ਆ ਉਹ ਲਿਆ ਰਹੀ ਹੈ, ਕਾਨੂੰਨ ਲਿਆ ਰਹੀ ਹੈ ਤੇ ਇਵੈਂਚੁਅਲੀ ਜਿਹੜਾ ਉਹਨਾਂ ਦਾ ਫਾਈਨਲ ਸਟੈਪ ਹੈ ਉਹ ਫੁੱਲੀ ਕੰਟਰੋਲ ਕਰਨ ਦੀ ਜਿਹੜੀ ਨੀਤੀ ਹੈ, ਇੱਕ ਅਥਾਰਟੇਰੀਅਨ ਰੂਲ ਦੀ ਨੀਤੀ ਹੈ ਤੇ ਉਹਦੇ ਥੱਲੇ ਮਤਲਬ ਹਿੰਦੂ ਰਾਸ਼ਟਰ ਬਣਾ ਕੇ ਇੰਪਲੀਮੈਂਟ ਕਰਕੇ ਮੁੜ ਕੇ ਮਤਲਬ ਉੱਥੇ ਕਿਸੇ ਵੀ ਕਿਸਮ ਦਾ ਕੋਈ ਡਾਇਸੈਂਟ, ਕੋਈ ਵਿਰੋਧ ਦੀ ਆਵਾਜ਼ ਦੀ ਜਿਹੜੀ ਥਾਂ ਉਹਦੇ ਲਈ ਥਾਂ ਨਹੀਂ ਹੋਣੀ ਹੈਗੀ। ਹੁਣ ਇਹ ਉਸ ਗੱਲ ਵੱਲ ਨੂੰ ਜਿਹੜੇ ਸਟੈਪਸ ਨੇ ਉਹ ਨਜ਼ਰ ਆ ਰਹੇ ਨੇ। ਇਹ ਸਾਡੇ ਲਈ ਤੇ ਸਾਡੇ ਦਰਸ਼ਕਾਂ ਦੇ ਲਈ ਇਹ ਮਤਲਬ ਸਮਝਣ ਵਾਲੀ ਗੱਲ ਹੈ। ਜੇ ਇਸ ਗੱਲ ਨੂੰ ਸਮਝਿਆ ਜਾਵੇ ਤਾਂ ਇਹਦੇ ਤੇ ਕੋਈ ਐਕਟ ਕਰਕੇ ਇਹਦਾ ਜਿਹੜਾ ਵਿਰੋਧ ਹੈ ਉਹ ਹੋ ਸਕਦਾ, ਨਹੀਂ ਮਤਲਬ ਉਹ ਆਲਰੇਡੀ ਇਸ ਪਾਸੇ ਵੱਲ ਨੂੰ ਜਾ ਰਹੇ ਆ। ਹੁਣ ਆਉਂਦੀ ਜਿਹੜੀ 22 ਜਨਵਰੀ ਹੈਗੀ ਹੈ ਅਯੋਧਿਆ ਦੇ ਵਿੱਚ ਰਾਮ ਮੰਦਿਰ ਦੀ ਇਨਾਗੋਰੇਸ਼ਨ, ਉੱਥੇ ਜਿਹੜੀ ਹੈ ਮੂਰਤੀ ਰੱਖ ਕੇ ਉਹਨਾਂ ਨੇ ਪ੍ਰੋਪਰ ਇੱਕ ਇੰਪਲੀਮੈਂਟੇਸ਼ਨ ਉਸ ਗੱਲ ਦੀ ਕਰ ਦੇਣੀ ਆ। ਤੇ ਹੁਣ ਜਿਹੜੀ ਭਾਰਤ ਦੀ ਸਿਆਸਤ ਹੈ ਸਾਰੀ, ਜਾਂ ਜਿਹੜੇ ਇਸ ਵਕਤ ਐਨਾਲਿਸਟ ਹੈਗੇ ਆ ਉਹ ਇਹੀ ਗੱਲ ਕਹਿ ਰਹੇ ਆ, ਸਮਝ ਰਹੇ ਆ ਕਿ ਇਹ ਇੱਕ ਫਾਈਨਲ ਸਟੈਪ ਹੈ। ਹੁਣ ਮੋਦੀ ਸਰਕਾਰ ਵੱਲੋਂ ਅਯੋਧਿਆ ਦੀ ਜਿਹੜੀ ਧਰਤੀ ਹੈ ਹੁਣ ਉਹਦੇ ਲਈ ਉਹਨਾਂ ਨੇ ਆਪਣਾ ਜਿਹੜਾ ਚੋਣ ਲੜਨੀ ਹੈ ਇਸ ਦੇ ਸਿਰ ਦੇ ਉੱਤੇ ਲੜਨੀ ਹੈ। ਇੱਥੋਂ ਚੋਣ ਕੈਂਪੇਨ ਜਿਹੜੀ ਹੈ ਮੋਦੀ ਸਰਕਾਰ ਦੀ ਉਹਦੀ ਸ਼ੁਰੂਆਤ ਹੋਣੀ ਹੈ ਤੇ ਉਸੇ ਹਿੰਦੂਤਵਾ, ਹਿੰਦੂ ਰਾਸ਼ਟਰ ਦੀ ਨੀਤੀ ਦੇ ਥੱਲੇ ਉਹਨਾਂ ਨੇ ਅੱਗੇ ਵਧਣਾ। ਬਾਕੀ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਅਸੀਂ ਡਿਸਕਸ ਕਰ ਰਹੇ ਹਾਂ ਵੱਖਰੇ ਲੈਵਲਸ ਦੇ ਉੱਤੇ, ਉਹ ਜੁਡੀਸ਼ਰੀ ਦੀ ਗੱਲ ਹੋਵੇ, ਇਨਫਰਾਸਟ੍ਰਕਚਰ ਦੇ ਲੈਵਲ ਦੇ ਉੱਤੇ ਹੋਵੇ, ਸਰਵਿਸ ਦੇ ਉੱਤੇ ਗੱਲ ਆ ਜਾਵੇ, ਜਾਂ ਜਿਹੜੇ ਆਮ ਸਾਡੇ ਅਸੀਂ ਇਹ ਟਰੱਕਰ ਵੀਰਾਂ ਦੀ ਗੱਲ ਕੀਤੀ ਹੈ ਸਾਡੇ ਜਿਹੜੇ ਹੈਗੇ ਆ, ਜਾਂ ਉੱਥੇ ਦਾ ਜਿਹੜਾ ਆਮ ਭਾਈਚਾਰਾ ਉਹਨੂੰ ਇਹ ਸਾਰੀਆਂ ਗੱਲਾਂ ਕਿਵੇਂ ਇੰਪੈਕਟ ਕਰ ਰਹੀਆਂ ਨੇ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਸੁਖਵਿੰਦਰ ਸਿੰਘ ਜੀ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਗੱਲਬਾਤ ਦੁਬਾਰਾ ਕੰਟੀਨਿਊ ਕਰਦੇ ਹਾਂ। ਨਾਰਥ ਅਮਰੀਕਾ ਦੇ ਪਹਿਲੇ ਪੰਥਕ ਟੀਵੀ ਚੈਨਲ TV84 ਵੱਲੋਂ ਸਿੱਖ ਪ੍ਰਭੂ ਸੱਤਾ ਲਈ ਚੱਲਦੇ ਸੰਘਰਸ਼ ਵਿੱਚ ਸਿਰਜੇ ਜਾ ਰਹੇ ਸਿੱਖ ਬਿਰਤਾਂਤ ਨੂੰ ਹੋਰ ਮਜ਼ਬੂਤ ਕਰਨ ਲਈ ਆਉਂਦੀ 14 ਜਨਵਰੀ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ ਵਰਜੀਨੀਆ ਵਿਖੇ ਵਿਸ਼ੇਸ਼ ਸਮਾਗਮ ਰੱਖਿਆ ਗਿਆ, ਜਿੱਥੇ ਪੰਥਕ ਮੀਡੀਆ ਨੂੰ ਹੋਰ ਮਜ਼ਬੂਤ ਕਰਨ ਅਤੇ ਕੌਮ ਸਾਹਮਣੇ ਦਰਪੇਸ਼ ਔਕੜਾਂ ਤੇ ਵਿਚਾਰਾਂ ਹੋਣਗੀਆਂ। ਆਓ TV84 ਦੇ ਹੱਥ ਮਜ਼ਬੂਤ ਕਰੀਏ ਅਤੇ ਕੌਮੀ ਜਾਗਰੂਕਤਾ ਮੁਹਿੰਮ ਵਿੱਚ ਯੋਗਦਾਨ ਪਾਈਏ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਸਥਾਨਕ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਨੂੰ 14 ਜਨਵਰੀ ਨੂੰ ਦੁਪਹਿਰ 12 ਵਜੇ ਗੁਰਦੁਆਰਾ ਸਾਹਿਬ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। UK, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਗੱਲ ਕਰੀਏ ਅਸੀਂ ਬਰੈਂਪਟਨ ਦੀ। ਤੁਸੀਂ ਵੀ ਜਿੱਥੇ ਬੈਠੇ ਹੋ ਟੋਰਾਂਟੋ ਏਰੀਆ ਦੇ ਵਿੱਚ, ਇੱਥੇ ਹੁਣ ਸਿੱਖਾਂ ਦੀ ਕਾਫੀ ਵੱਡੀ ਆਬਾਦੀ ਹੈਗੀ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਇੱਕ ਅਹਿਮ ਖਬਰ ਕਮਿਊਨਿਟੀ ਦੇ ਨਾਲ ਰਿਲੇਟਡ ਸਾਹਮਣੇ ਆਈ ਸੀ, ਇੱਕ ਬਜ਼ੁਰਗ ਜੋੜਾ ਜਗਤਾਰ ਸਿੰਘ ਤੇ ਹਰਭਜਨ ਕੌਰ ਸਿੱਧੂ, ਉਹਨਾਂ ਨੂੰ
ਘਰ ਦੇ ਵਿੱਚ ਉਹਨਾਂ ਦੇ ਜਿੱਥੇ ਉਹ ਆਪਣੇ ਬੇਟਾ ਤੇ ਬੇਟੀ ਦੇ ਲਈ ਨਾਲ ਮਿਲਣ ਦੇ ਲਈ ਆਏ ਸੀ ਉਹਨਾਂ ਨੂੰ, ਉੱਥੇ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ। ਨਾਲ ਉਹਨਾਂ ਦੀ ਬੇਟੀ ਸੀ ਜਿਹੜੇ ਫੌਤ ਹੋ ਗਏ ਆ। ਸੋ ਹੁਣ ਕੱਲਾ ਬੇਟਾ ਬਚਿਆ ਆ। ਤੇ ਇਹ ਜਿਹੜੀ ਖਬਰ ਹੈ ਇਹਨੇ ਜਿੱਥੇ ਕਮਿਊਨਿਟੀ ਦੇ ਵਿੱਚ ਇੱਕ ਸੋਗ ਦੀ ਲਹਿਰ ਪੈਦਾ ਕੀਤੀ ਹੈ, ਉੱਥੇ ਨਾਲ ਹੀ ਨਾਲ ਹੁਣ ਅਸੀਂ ਇਹ ਘਟਨਾ ਹੈਗੀ ਹੈ 20 ਨਵੰਬਰ ਦੀ। ਮੈਂ ਥੋੜਾ ਜਿਹਾ ਡਿਟੇਲਸ ਵੀ ਚਾਹੂੰਗਾ ਜੋ ਤੁਸੀਂ ਸਾਡੇ ਨਾਲ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰ ਸਕੋ ਇਸ ਕੇਸ ਦੇ ਰਿਗਾਰਡਿੰਗ। ਪਰ ਕੇਸ ਦੀ ਅਪਡੇਟ ਨੂੰ ਲੈ ਕੇ ਜਾਂ ਕੇਸ ਨੂੰ ਜਿਵੇਂ ਪੁਲਿਸ ਵੱਲੋਂ ਪਰਸਿਊ ਕੀਤਾ ਜਾ ਰਿਹਾ ਹੈ, ਉਹਦੇ ਵਿੱਚ ਕਿਤੇ ਨਾ ਕਿਤੇ ਕਮਿਊਨਿਟੀ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜੀ ਥੋੜੀ ਜਿਹੀ ਢਿੱਲ ਵਰਤੀ ਜਾ ਰਹੀ ਹੈ ਤੇ ਹਜੇ ਤੱਕ ਇਸ ਨੂੰ ਕਿਸੇ ਮੰਤਕੀ ਅੰਜਾਮ ਤੱਕ ਪਹੁੰਚਾਉਣਾ ਜਾਂ ਇਨਵੈਸਟੀਗੇਸ਼ਨ ਦੀ ਜਿਹੜੀ ਸਪੀਡ ਹੈ ਉਹ ਬਹੁਤ ਸਲੋ ਨਜ਼ਰ ਆ ਰਹੀ ਹੈ। ਬਿਲਕੁਲ ਜੀ ਅਮਰਵੀਰ ਸਿੰਘ ਜੀ, ਇਹ ਇੱਕ ਬਹੁਤ ਕਹਿ ਸਕਦੇ ਹਾਂ ਕਿ ਦੁੱਖ ਵਾਲੀ ਜਿਹੜੀ ਖਬਰ ਆ ਜਾਂ ਘਟਨਾ ਜਿਹੜੀ ਅਸੀਂ ਸਾਂਝੀ ਕਰ ਰਹੇ ਹਾਂ ਕਿ ਇੱਕ ਸ਼ੋਕਿੰਗ ਨਿਊਜ਼ ਸੀ ਜਿਸ ਦਿਨ ਇਹ ਆਈ ਸੀ ਕਿ ਕੈਲੇਡਨ, ਬਿਲਕੁਲ ਬਰੈਂਪਟਨ ਤੇ ਕੈਲੇਡਨ ਦੀ ਜਿਹੜੀ ਹੱਦ ਆ ਉਹਦੇ ਉੱਤੇ ਮਤਲਬ ਇਹ ਪਰਿਵਾਰ ਜਿਹੜਾ ਆ ਰਹਿੰਦਾ ਸੀ। ਇਹਨਾਂ ਦਾ ਮਤਲਬ ਭਰਾ ਭੈਣ ਇਹ ਦੋਵੇਂ ਕੈਨੇਡੀਅਨ ਸਿਟੀਜ਼ਨ ਨੇ ਜਿਹੜੇ ਐਜ਼ ਅ ਸਟੂਡੈਂਟ ਆਏ ਸੀ ਇੱਥੇ ਤੇ ਹੁਣ ਕੈਨੇਡੀਅਨ ਸਿਟੀਜ਼ਨ ਹੋਏ ਆ ਜੀ। ਤੇ ਉਹਨਾਂ ਦੇ ਮਾਤਾ ਪਿਤਾ ਪੰਜਾਬ ਤੋਂ ਟੂਰਿਸਟ ਵੀਜ਼ਾ ਤੇ ਉਹਨਾਂ ਦੇ ਕੋਲ ਆਏ ਹੋਏ ਸੀ। ਤੇ ਜਿਹੜਾ ਉਹਨਾਂ ਦਾ ਬੇਟਾ ਆ ਗੁਰਤੇਜ ਸਿੰਘ ਸਿੱਧੂ ਜੋ ਕਿ ਟਰੱਕ ਚਲਾਉਣ ਦਾ ਕੰਮ ਕਰਦਾ ਤੇ ਉਹਨਾਂ ਦੀ ਬੇਟੀ ਵੀ ਇੱਥੇ ਕੰਮ ਕਰਦੇ ਨੇ। ਤੇ ਮਤਲਬ ਉਹ ਉਦੋਂ ਕੰਮ ਤੇ ਗਿਆ ਹੋਇਆ ਸੀ ਤੇ ਇਹਨਾਂ ਦੇ 20 ਨਵੰਬਰ ਨੂੰ ਲਗਭਗ ਮਤਲਬ ਰਾਤ, ਅੱਧੀ ਰਾਤ ਤੋਂ ਪਹਿਲਾਂ ਘਰ ਦੇ ਵਿੱਚ ਇੱਕ ਬੰਦਾ ਆਉਂਦਾ ਆ ਜਿਹੜਾ ਕਿ ਜਗਤਾਰ ਸਿੰਘ ਸਿੱਧੂ, ਜੋ ਕਿ ਉਸ ਟਾਈਮ ਬਾਥਰੂਮ ਦੇ ਵਿੱਚੋਂ ਬਾਹਰ ਨਿਕਲ ਰਹੇ ਸੀ ਤੇ ਆਉਂਦਾ ਤੇ ਉਹਨਾਂ ਦੀ ਸਿੱਧੀ ਗੋਲੀ ਮਾਰਦਾ ਤੇ ਗੋਲੀ ਉਹਨਾਂ ਦੀ ਛਾਤੀ 'ਚ ਲੱਗਦੀ ਆ ਤੇ ਉਹਨਾਂ ਦੀ ਉੱਥੇ ਡੈਥ ਹੋ ਜਾਂਦੀ ਆ। ਤੇ ਉਸ ਤੋਂ ਬਾਅਦ ਨਾਲ ਇੱਕ ਕਮਰੇ ਦੇ ਵਿੱਚ ਉਹਨਾਂ ਦੇ ਜਿਹੜੇ ਧਰਮ ਪਤਨੀ ਸੀ ਬੀਬੀ ਹਰਭਜਨ ਕੌਰ ਸਿੱਧੂ ਹੋਰੀ ਉਹ ਸੀ ਤੇ ਉਹਨਾਂ ਦੇ ਲਗਭਗ 20 ਤੋਂ 25 ਜਿਹੜੀਆਂ ਗੋਲੀਆਂ ਉਹ ਹਮਲਾਵਰ ਉਹਨਾਂ ਦੇ ਮਾਰਦਾ ਤੇ ਉਹਨਾਂ ਦੀ ਉਹ ਵੀ ਉੱਥੋਂ ਉਸ ਤੋਂ ਬਾਅਦ ਹਸਪਤਾਲ ਜਾ ਕੇ ਉਹਨਾਂ ਦੀ ਡੈਥ ਹੋ ਜਾਂਦੀ ਆ। ਤੇ ਨਾਲ ਦੇ ਇੱਕ ਹੋਰ ਕਮਰੇ ਦੇ ਵਿੱਚ ਇਹਨਾਂ ਦੀ ਧੀ ਸੀ ਜਿਹੜੀ ਤੇ ਉਹਦੇ ਵੀ ਜਿਹੜਾ ਹਮਲਾਵਰ ਆ ਉਹ ਲਗਭਗ 20 ਦੇ ਕਰੀਬ ਗੋਲੀਆਂ ਕਹਿੰਦੇ ਆ ਵੀ ਉਹਨਾਂ ਦੇ ਮਾਰੀਆਂ ਤੇ ਉਹ ਹਜੇ ਤੱਕ ਵੀ ਜਿਹੜਾ ਆ ਹਸਪਤਾਲ ਦੇ ਵਿੱਚ ਇਲਾਜ ਅਧੀਨ ਆ। 20 ਨਵੰਬਰ ਤੋਂ ਬਾਅਦ ਹਜੇ ਵੀ ਮਤਲਬ ਜਿਹੜੀ ਉਹਨਾਂ ਦੀ ਸਿਹਤ ਆ ਉਹ ਤੁਸੀਂ ਕਹਿ ਸਕਦੇ ਹੋ ਵੀ ਜਿਹੜੀ ਖਤਰੇ ਵਾਲੀ ਸਥਿਤੀ ਬਣੀ ਹੋਈ ਆ। ਤਾਂ ਮਾਂ ਪਿਓ ਦੀ ਮੌਤ ਹੋ ਗਈ ਆ ਤੇ ਗੁਰਤੇਜ ਸਿੰਘ ਸਿੱਧੂ ਤੁਸੀਂ ਕਹਿ ਸਕਦੇ ਹੋ ਵੀ ਉਹ ਹੁਣ ਇਕੱਲਾ ਮੁੰਡਾ ਆ ਇੱਥੇ ਤੇ ਉਹਦੀ ਭੈਣ ਹਸਪਤਾਲ ਦੇ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਆ। ਵੀ ਇਹ ਐਡੀ ਇੱਕ ਸ਼ੋਕਿੰਗ ਨਿਊਜ਼ ਸੀ ਅਮਰਵੀਰ ਸਿੰਘ ਜੀ ਵੀ ਜਿਹਨੇ ਹਰ ਇੱਕ ਬੰਦੇ ਨੂੰ ਇੱਥੇ ਜਦੋਂ ਵੀ ਉਹਨੇ ਖਬਰ ਸੁਣੀ ਹੈ ਨਾ ਵੀ ਗੁਰਸਿੱਖ ਪਰਿਵਾਰ ਦਾ ਇਸ ਤਰ੍ਹਾਂ ਘਰ ਦੇ ਵਿੱਚ ਵੜ ਕੇ ਕਤਲ ਕਰ ਦਿੱਤਾ ਗਿਆ, ਮਤਲਬ ਝੰਜੋੜਿਆ, ਪਰ ਕਮਿਊਨਿਟੀ ਦੇ ਵਿੱਚੋਂ ਉਹ ਰਿਸਪੌਂਸ ਨਹੀਂ ਉੱਠਿਆ ਜੋ ਉੱਠਣਾ ਚਾਹੀਦਾ ਸੀ। ਵੀ ਜਿਹੜਾ ਇੱਕ ਅਸੀਂ ਦੇਖਦੇ ਹਾਂ ਵੀ ਭਾਰਤ ਦੇ ਵਿੱਚ ਇਹੋ ਜਿਹੀ ਘਟਨਾ ਹੋਵੇ ਤਾਂ ਹੁੰਦਾ ਵੀ ਚਲੋ ਇਹ ਤਾਂ ਉੱਥੇ ਤਾਂ ਵਾਪਰਦਾ ਹੀ ਰਹਿੰਦਾ, ਪਰ ਕੈਨੇਡਾ ਦੇ ਵਰਗੇ ਮੁਲਕ ਦੇ ਵਿੱਚ ਜਿੱਥੇ ਜਿਹੜੀ ਇੱਕ ਸੇਫਟੀ ਆ ਉਹ ਇੱਕ ਬੜਾ ਅਹਿਮ ਹਿੱਸਾ ਮੰਨਿਆ ਜਾਂਦਾ ਸੁਸਾਇਟੀ ਦਾ, ਫੈਮਿਲੀ ਸੇਫਟੀ, ਤੇ ਉੱਥੇ ਮਤਲਬ ਘਰ ਦੇ ਵਿੱਚ ਵੜ ਕੇ ਇਸ ਤਰ੍ਹਾਂ ਇੱਕ ਪੂਰੇ ਪਰਿਵਾਰ ਦਾ ਕਤਲ ਕਰ ਦੇਣਾ ਤੇ ਉਹਦੇ ਉੱਤੇ ਰਿਐਕਸ਼ਨ ਨਾ ਹੋਣਾ ਕਮਿਊਨਿਟੀ ਦਾ, ਤਾਂ ਉਹ ਇੱਕ ਬੜੇ ਵੱਡੇ ਸਵਾਲ ਖੜੇ ਕਰ ਰਿਹਾ ਕਿ ਕਮਿਊਨਿਟੀ ਦੀ ਜ਼ਿੰਮੇਵਾਰੀ ਦੇ ਉੱਤੇ ਕਿ ਅਸੀਂ ਅੱਜ ਇੱਕ ਪਰਿਵਾਰ ਦੇ ਨਾਲ ਇਹ ਘਟਨਾ ਵਾਪਰੀ ਆ ਇੱਥੇ, ਤਾਂ ਜੇ ਇਹ ਰੁਝਾਨ ਇੱਥੇ ਚੱਲ ਪਿਆ ਕਿ ਜਿਵੇਂ ਦਾ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਰੁਝਾਨ ਅਸੀਂ ਕੱਲ ਵੀ ਗੱਲ ਕੀਤੀ ਆ ਕਿ 2 ਬੰਦੇ ਅਰੈਸਟ ਕੀਤੇ ਆ ਲਾਰੈਂਸ ਬਿਸ਼ਨੋਈ ਗੈਂਗ ਦਾ, ਜਿਹੜਾ ਇੰਡੀਅਨ ਗੈਂਗ ਆ ਕਿ ਜਿਹੜੇ ਇੱਥੇ ਜਿਹੜੇ ਬਿਜ਼ਨੈਸਿਸ ਆ ਉਹਨਾਂ ਦੇ ਉੱਤੇ ਉਹਨਾਂ ਨੂੰ ਧਮਕੀਆਂ ਦੇ ਰਹੇ ਸੀ, ਉਹਨਾਂ ਦੇ ਘਰਾਂ ਦੇ ਬਾਹਰ ਗੋਲੀਆਂ ਚਲਾ ਰਹੇ ਆ। ਜਿਹੜੀ ਇਹੋ ਜਿਹੀ ਕ੍ਰਿਮੀਨਲ ਐਕਟੀਵਿਟੀ ਇੰਡੀਆ ਦੇ ਨਾਲ ਸੰਬੰਧਿਤ ਜਿਹੜੇ ਗੈਂਗਸ ਨੇ ਉਹ ਇੱਥੇ ਕਰ ਰਹੇ ਆ ਤੇ ਉਹ ਜਿਵੇਂ ਸਿੱਖਾਂ ਦੇ ਹੋਰ ਅਸੀਂ ਦੇਖਿਆ ਵੀ ਜਿਹੜੇ ਇੱਥੇ ਕਤਲ ਕੈਨੇਡਾ ਦੇ ਵਿੱਚ ਹੋਏ ਆ ਜਾਂ ਇੰਟਰਫੇਰੈਂਸ ਜਿਹੜੀ ਇਨਵੋਲਵਮੈਂਟ ਆ, ਜਿਹੜਾ ਇੱਕ ਗਠਜੋੜ ਬਣ ਗਿਆ ਇੰਡੀਅਨ ਗਵਰਨਮੈਂਟ ਦਾ ਤੇ ਇੱਥੋਂ ਦੇ ਗੈਂਗਸਟਰਸ ਦਾ, ਮਤਲਬ ਉਹ ਜਿਹੜੀ ਚੀਜ਼ ਆ ਵੀ ਉਹ ਹੁਣ ਇੱਥੇ ਜਿਹੜਾ ਇਹ ਮਾਮਲਾ ਵਾਪਰਿਆ ਸਾਡੇ ਸਾਹਮਣੇ ਘਟਨਾ ਹੋਈ ਆ ਵੀ ਇੱਕ ਗੁਰਸਿੱਖ ਪਰਿਵਾਰ ਦਾ ਘਰ 'ਚ ਵੜ ਕੇ ਕਤਲ ਕਰ ਦਿੱਤਾ ਜਾਣਾ ਤੇ ਇਹਦੇ ਤੇ ਕਿਸੇ ਵੀ ਪਹਿਲੂ ਤੋਂ ਕੋਈ ਕਮਿਊਨਿਟੀ ਚਰਚਾ ਹੀ ਨਹੀਂ ਹੋਈ ਵੀ ਮਤਲਬ ਜਿਹੜੀ ਇੱਕ ਕਮਿਊਨਿਟੀ ਦੀ ਸੇਫਟੀ ਆ ਅੱਜ ਇੱਕ ਪਰਿਵਾਰ ਦੇ ਨਾਲ ਹੀ ਹੋਇਆ, ਕੱਲ ਨੂੰ ਕਿਸੇ ਵੀ ਪਰਿਵਾਰ ਦੇ ਨਾਲ ਹੋ ਸਕਦਾ ਹੈ ਜੀ। ਵੀ ਇਹ ਜੇ ਆਪਾਂ ਨਹੀਂ ਬੋਲਾਂਗੇ ਤਾਂ ਇਹ ਮਸਲਾ ਅੱਜ ਇੱਥੇ ਬਰੈਂਪਟਨ ਦੇ ਵਿੱਚ ਇਹ ਇੱਕ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ। ਹੁਣ ਇੱਥੇ ਲਗਾਤਾਰ ਇਹ ਕੋਸ਼ਿਸ਼ ਹੋ ਰਹੀ ਆ ਕਿ ਇੱਕ ਕਮਿਊਨਿਟੀ ਨੂੰ ਇਸ ਨੀਂਦ ਚੋਂ ਜਗਾਇਆ ਜਾਵੇ ਕਿ ਕਮਿਊਨਿਟੀ ਜਿਹੜੀ ਆ ਉਹ ਇਕੱਠੀ ਹੋਵੇ ਤੇ ਬੋਲੇ। ਮਸਲਾ ਇਹ ਆ ਵੀ ਜਿਹੜੀ ਇਨਵੈਸਟੀਗੇਸ਼ਨ ਏਜੰਸੀਜ਼ ਆ ਉਹਨਾਂ ਦੀ ਵੀ ਜਿਹੜੀ ਜਵਾਬਦੇਹੀ ਆ ਇਸ ਸਾਰੇ ਮਾਮਲੇ ਦੇ ਵਿੱਚ ਉਹ ਕੋਈ ਬਹੁਤ ਹੀ ਚੰਗਾ ਰਿਸਪੌਂਸ ਨਹੀਂ ਰਿਹਾ। ਤਾਂ ਇਹ ਕੁਝ ਦਿਨ ਪਹਿਲਾਂ CBC ਦੀ ਜਿਹੜੀ ਇੱਥੋਂ ਦਾ ਇੱਕ ਮੇਨ ਨਿਊਜ਼ ਮੀਡੀਆ ਆਊਟਲੈਟ ਆ
ਉਹਦੀ ਇਹ ਖਬਰ ਸੀ ਜਿਹਦਾ ਟਾਈਟਲ ਸੀ ਕਿ ਪੁਲਿਸ ਅਰੈਸਟਡ ਕਪਲ ਡੇਜ਼ ਬਿਫੋਰ ਦੇ ਵਰ ਸ਼ੋਡ ਟੂ ਡੈਥ ਇਨ ਕੈਲਡਨ, देयर सन ਵਾਂਟਸ ਟੂ ਨੋ ਵਾਈ। ਕਿਉਂਕਿ ਜਿਹੜੀ ਇਹ ਸਾਰੀ ਘਟਨਾ ਵਾਪਰੀ 20 ਨਵੰਬਰ ਤੋਂ ਪਹਿਲਾਂ ਇਹ ਜਿਹੜੇ ਜਿੱਥੇ ਪਰਿਵਾਰ ਰਹਿੰਦਾ ਸੀ ਉਸ ਘਰ ਦੇ ਵਿੱਚ ਜਿਹੜੀ ਪੀਲ ਪੁਲਿਸ ਆ ਉਹਦੇ ਮੁਲਾਜ਼ਮ ਆਉਂਦੇ ਆ ਤੇ ਉਹ ਆ ਕੇ ਉੱਥੇ ਉਹਨਾਂ ਦੀ ਆਇਡੈਂਟੀਟੀਜ਼ ਚੈੱਕ ਕਰਦੇ ਆ ਤੇ ਆਇਡੈਂਟੀਟੀਜ਼ ਚੈੱਕ ਕਰਕੇ ਲਗਭਗ 1 ਘੰਟਾ ਉੱਥੇ ਘਰ ਦੇ ਬਾਹਰ ਖੜੇ ਰਹਿੰਦੇ ਆ ਤੇ ਉਸ ਤੋਂ ਬਾਅਦ ਉੱਥੋਂ ਚਲੇ ਜਾਂਦੇ ਆ। ਤੇ ਉਸ ਤੋਂ ਬਾਅਦ ਇਹ ਘਰ ਦੇ ਉੱਤੇ ਜਿਹੜਾ ਇਹ ਅਟੈਕ ਹੋਇਆ ਤੇ ਜਿਵੇਂ ਉੱਥੇ ਡੈਥਸ ਹੋਈਆਂ। ਤਾਂ ਅੱਜ ਤੱਕ ਜਿਹੜਾ ਪੀਰ ਪੁਲਿਸ ਆ ਉਹ ਇਹ ਜਵਾਬ ਨਹੀਂ ਦੇ ਸਕੀ ਕਿ ਉਹਦੇ ਕੋਲ ਕਿਹੜੀ ਜਾਣਕਾਰੀ ਸੀ ਜਾਂ ਉਹ ਕਿਹੜਾ ਮਸਲਾ ਸੀ ਵੀ ਜਿਹਦੇ ਕਰਕੇ ਉਹ ਇੱਕ ਆਮ ਪਰਿਵਾਰ ਨੂੰ ਇਸ ਤਰ੍ਹਾਂ ਉਹਨਾਂ ਦੇ ਘਰ ਚ ਆਉਂਦੇ ਆ ਤੇ ਉਹਨਾਂ ਦੀ ਆਇਡੈਂਟੀਟੀਜ਼ ਚੈੱਕ ਕਰਦੇ ਆ ਵੀ ਇਹ ਕੌਣ ਲੋਕ ਨੇ। ਮਤਲਬ ਅੱਜ ਤੱਕ ਇਸ ਗੱਲ ਦਾ ਜਵਾਬ ਜਿਹੜਾ ਇਸ ਪਰਿਵਾਰ ਦਾ ਉਹ ਮੁੰਡਾ ਆ ਉਹ ਲੱਭ ਰਿਹਾ ਹੈ ਕਿ ਮੈਨੂੰ ਦੱਸੋ ਤਾਂ ਸਹੀ ਵੀ ਕਿਹੜੀ ਜਾਣਕਾਰੀ ਸੀ ਤੁਹਾਡੇ ਕੋਲ ਕਿ ਜਿਹੜਾ ਤੁਹਾਨੂੰ ਸਾਡੇ ਇਸ ਘਰ ਦੇ ਉੱਤੇ ਸ਼ੱਕ ਹੋਇਆ ਜਾਂ ਤੁਸੀਂ ਸਾਡੀ ਆਇਡੈਂਟੀਟੀਜ਼ ਚੈੱਕ ਕਰਨ ਆਏ ਜਾਂ ਤੁਹਾਨੂੰ ਕੋਈ ਥ੍ਰੈਟ ਲੱਗ ਰਿਹਾ ਸੀ। ਜੇ ਤੁਹਾਨੂੰ ਕੋਈ ਥ੍ਰੈਟ ਲੱਗ ਰਿਹਾ ਸੀ ਤੁਸੀਂ ਸਾਨੂੰ ਦੱਸਿਆ ਕਿਉਂ ਨਹੀਂ ਜੀ। ਮਤਲਬ ਇਹ ਜਿਹੜੇ ਸਵਾਲ ਨੇ ਸਾਰੇ ਅੱਜ ਪੀਲ ਪੁਲਿਸ ਦੇ ਸਾਹਮਣੇ ਖੜੇ ਆ। ਦੂਜਾ ਮਸਲਾ ਇਹ ਵੀ ਇੱਥੇ ਪੁਲਿਸ ਦਾ ਇੱਕ ਰੀਜਨ ਹੁੰਦਾ ਆ, ਇੱਕ ਟੈਰੀਟਰੀ ਹੁੰਦੀ ਆ ਉਹਦੇ ਕੰਮ ਕਰਨ ਦੀ। ਤੇ ਇਹ ਜਿਹੜਾ ਇਹ ਘਰ ਸੀ ਇਹ ਜਿਹੜਾ ਪੈਂਦਾ ਸੀ ਇਹ ontario ਜਿਹੜੀ ਪੁਲਿਸ ਆ ਪ੍ਰੋਵਿੰਸ਼ੀਅਲ ਪੁਲਿਸ ਆ ਉਹਦੀ ਟੈਰੀਟਰੀ ਚ ਪੈਂਦਾ ਸੀ। ਪਰ ਉੱਥੇ ਆ ਕੇ ਪੀਲ ਪੁਲਿਸ ਵਾਲੇ ਜਿਹੜੇ ਆ ਉਹ ਇਹਨਾਂ ਦੀ ਆਇਡੈਂਟੀਟੀਜ਼ ਚੈੱਕ ਕਰਦੇ ਆ। ਤਾਂ ਹਜੇ ਤੱਕ ਇਹ ਵੀ ਜਵਾਬ ਨਹੀਂ ਮਿਲ ਰਿਹਾ ਕਿ ਕਿਉਂ ਪੀਲ ਪੁਲਿਸ ਉੱਥੇ ਆਈ ਆ। ਤਾਂ ਇਹ ਬਹੁਤ ਜ਼ਿਆਦਾ ਸਵਾਲ ਇਸ ਸਾਰੇ ਮਸਲੇ ਨਾਲ ਜੁੜੇ ਹਜੇ ਵੀ ਕਮਿਊਨਿਟੀ ਚ ਖੜੇ ਹੋਏ ਆ। ਪਰ ਇਹ ਆ ਵੀ ਇਹਨਾਂ ਸਵਾਲਾਂ ਤੇ ਕੋਈ ਜ਼ਿਆਦਾ ਡਿਸਕਸ਼ਨ ਨਹੀਂ ਹੋਈ। ਮਤਲਬ ਕੋਈ ਰੋਲਾ ਨਹੀਂ ਪਿਆ ਕਮਿਊਨਿਟੀ ਚ ਵੀ ਜਿਹਦੇ ਚੱਲਦੇ ਆ ਮਤਲਬ ਇਹ ਜਿਹੜਾ ਪਰਿਵਾਰ ਆ ਕਿਉਂਕਿ ਅਸੀਂ ਵੀ ਇਹਨਾਂ ਦੀ ਸਟੋਰੀ ਕਵਰ ਕਰਨ ਗਏ ਸੀ ਕੁਝ ਦਿਨ ਪਹਿਲਾਂ, ਅਸੀਂ ਚਲਾਈ ਵੀ ਸੀ ਸਟੋਰੀ TV 84 ਤੇ ਉਹ ਪਰਿਵਾਰ ਜਿਹੜਾ ਉਹ ਇਸੇ ਗੱਲ ਦੀ ਉਹਨਾਂ ਦਾ ਬੇਟਾ ਗੱਲ ਕਹਿ ਰਿਹਾ ਕਿ ਮੈਨੂੰ ਇਹ ਨਹੀਂ ਸਮਝ ਲੱਗ ਰਹੀ ਕਿ ਮੇਰੇ ਨਾਲ ਕੋਈ ਖੜਿਆ ਕਿਉਂ ਨਹੀਂ, ਕਿ ਕੋਈ ਸਾਡੇ ਦੁੱਖ ਦੇ ਵਿੱਚ ਸ਼ਰੀਕ ਕਿਉਂ ਨਹੀਂ ਹੋਇਆ, ਕੋਈ ਸਾਡੇ ਲਈ ਬੋਲਿਆ ਕਿਉਂ ਨਹੀਂ। ਮਤਲਬ ਬਰੈਂਪਟਨ ਦੇ ਵਿੱਚ ਇਹ ਡਾਇਸਪੋਰਾ ਦੇ ਵਿੱਚ ਇੱਕ ਬਹੁਤ ਵੱਡਾ ਸ਼ਹਿਰ ਆ ਜਿੱਥੇ ਅਸੀਂ ਕਹਿ ਸਕਦੇ ਹਾਂ ਕਿ ਬੜੀ ਵੱਡੀ ਗਿਣਤੀ ਦੇ ਵਿੱਚ ਸਿੱਖ ਵਸੋਂ-ਵਸਤੀ ਆ। ਤੇ ਜੇ ਉੱਥੇ ਇਸ ਤਰ੍ਹਾਂ ਦੇ ਘਟਨਾ ਦੇ ਉੱਤੇ ਸਾਡੇ ਮਤਲਬ ਅਸੀਂ ਸੈਂਸਿਟਿਵ ਨਹੀਂ ਹੁੰਦੇ ਆ, ਸਾਡੀ ਸੈਂਸਿਟਿਵਿਟੀ ਖਤਮ ਹੋ ਜਾਂਦੀ ਆ, ਤਾਂ ਉਹ ਇੱਕ ਬਹੁਤ ਫਿਕਰਮੰਦੀ ਵਾਲੀ ਗੱਲ ਆ। ਤੇ ਹੁਣ ਇਹ ਮਤਲਬ ਜਿਹੜੀਆਂ ਇੱਥੋਂ ਦੇ ਸਾਰੇ ਨੌਜਵਾਨ ਨੇ, ਆਰਗੇਨਾਈਜੇਸ਼ਨਸ ਨੇ, ਉਹਨਾਂ ਵੱਲੋਂ ਜਿਹੜਾ ਇੱਥੋਂ ਦਾ ਸਿਟੀ ਸੈਂਟਰ ਆ ਬਰੈਂਪਟਨ ਦਾ ਉਹਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਆ। ਇਹਦੀ ਤਰੀਕ ਹੈਗੀ ਆ 6 ਤਰੀਕ ਨੂੰ 6 ਜਨਵਰੀ ਨੂੰ ਸ਼ਨੀਵਾਰ ਨੂੰ ਸ਼ਾਮ 4 ਵਜੇ। ਤੇ ਇਹਦੇ ਲਈ ਮਤਲਬ ਉਹਨਾਂ ਨੇ ਅਪੀਲ ਕੀਤੀ ਆ ਕਿ ਜਿਹੜੀ ਸਾਰੀ ਕਮਿਊਨਿਟੀ ਆ ਉਹ ਆਪਾਂ ਉੱਥੇ ਪਹੁੰਚੀਏ ਤੇ ਜਿਹਦੇ ਨਾਲ ਕਿ ਇਹ ਜਿਹੜਾ ਇੱਥੋਂ ਦਾ ਐਡਮਿਨਿਸਟ੍ਰੇਸ਼ਨ ਆ ਉਹਦੇ ਤੇ ਵੀ ਇਹ ਪ੍ਰੈਸ਼ਰ ਬਿਲਡ ਅਪ ਹੋਵੇ ਕਿ ਜਿਹੜੀਆਂ ਜਾਣਕਾਰੀਆਂ ਉਹਨਾਂ ਕੋਲ ਹੈਗੀਆਂ ਨੇ ਸਾਰੇ ਕੇਸ ਨਾਲ ਜੁੜੀਆਂ ਉਹ ਸਾਡੇ ਸਾਹਮਣੇ ਲੋਕਾਂ ਦੇ ਸਾਹਮਣੇ ਆਉਣ ਤੇ ਇਹ ਗੱਲ ਪਤਾ ਲੱਗੇ ਵੀ ਉਹ ਕਿਹੜਾ ਥ੍ਰੈਟ ਸੀ ਜਾਂ ਉਹ ਕਿਹੜੀ ਗੱਲ ਸੀ ਵੀ ਜਿਹਦੇ ਕਰਕੇ ਜਿਹੜੀ ਪੁਲਿਸ ਆ ਉਹ ਉਸ ਘਰ ਤੱਕ ਆਈ। ਤੇ ਜਿਹੜਾ ਦੂਜੇ ਪਾਸੇ ਜਿਹੜਾ ਕਮਿਊਨਿਟੀ ਦੇ ਲਈ ਇੱਕ ਅਜੇ ਸੇਫਟੀ ਦਾ ਮੈਟਰ ਇੱਥੇ ਬਣਿਆ ਹੋਇਆ, ਭਾਵੇਂ ਉਹ ਬਿਜ਼ਨਸਿਸ ਹੋਣ ਭਾਵੇਂ ਉਹ ਆਮ ਲੋਕ ਹੋਣ, ਵੀ ਉਹ ਜਿਵੇਂ ਅੰਡਰ ਦਾ ਥ੍ਰੈਟ ਚੱਲ ਰਹੇ ਨੇ, ਜਿਵੇਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਪੀਲ ਏਰੀਏ ਦੇ ਵਿੱਚ ਇਸ ਸਾਰੇ GTA ਦੇ ਵਿੱਚ, ਤਾਂ ਉਹ ਵੀ ਕਿਤੇ ਮਤਲਬ ਸਾਨੂੰ ਇਹ ਸਪਸ਼ਟ ਹੋਵੇ ਵੀ ਇਹ ਘਟਨਾ ਉਸੇ ਨਾਲ ਤਾਂ ਜੁੜਦੀ ਨਹੀਂ, ਕਿਤੇ ਇਹਨਾਂ ਦੀ ਕੜੀ ਕੋਈ ਉਹਨਾਂ ਨਾਲ ਤਾਂ ਨਹੀਂ ਜੁੜ ਰਹੀ। ਤਾਂ ਇਹ ਕੰਸਰਨ ਅੱਜ ਕਮਿਊਨਿਟੀ 'ਚ ਹੈਗੇ ਆ। ਤਾਂ ਉਹਦੇ ਲਈ 6 ਜਨਵਰੀ ਨੂੰ ਹੁਣ 4 ਵਜੇ ਇੱਕ ਇਕੱਠ ਰੱਖਿਆ ਗਿਆ ਆ ਜਿਹੜਾ ਬਰੈਂਪਟਨ ਸਿਟੀ ਹਾਲ ਦੇ ਵਿੱਚ। ਤਾਂ ਹੋਪਫੁਲੀ ਕਿ ਜਿਹੜੀ ਕਮਿਊਨਿਟੀ ਆ ਆਪਣੀ ਨੀਂਦ 'ਚੋਂ ਜਾਗੂਗੀ ਤੇ ਉਹ ਵੱਡੀ ਗਿਣਤੀ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ। ਤੇ ਅਜੇ ਤੱਕ ਕਿਉਂਕਿ ਇਸ ਮਾਮਲੇ ਦੇ ਵਿੱਚ ਮਤਲਬ 2 ਲੋਕਾਂ ਦੀ ਮੌਤ ਹੋ ਗਈ ਆ, ਪਰ ਕਿਸੇ ਵੀ ਸਸਪੈਕਟ ਨੂੰ ਜਿਹੜਾ ਆ ਅਰੈਸਟ ਨਹੀਂ ਕੀਤਾ ਗਿਆ ਜਾਂ ਕਿਸੇ ਦੀ ਵੀ ਜਿਹੜਾ ਹਜੇ ਤੱਕ ਜਿਹੜਾ ਦੋਸ਼ੀ ਆ ਉਹਦੀ ਪਛਾਣ ਸਾਹਮਣੇ ਨਹੀਂ ਆਈ ਆ ਕਿ ਕੌਣ ਲੋਕ ਇਹਦੇ ਪਿੱਛੇ ਸ਼ਾਮਲ ਸੀ। ਤੇ ਮਤਲਬ ਇਹ ਇੱਕ ਆਪਣੇ ਆਪ ਦੇ ਵਿੱਚ ਅੱਜ ਮਤਲਬ ਬਹੁਤ ਵੱਡਾ ਮਸਲਾ ਜਿਹੜਾ ਉਹ ਮੁੰਡਾ ਆ ਉਹਨਾਂ ਦਾ, ਉਹ ਕਹਿੰਦਾ ਕਿ ਅਸੀਂ ਭਾਰਤ ਛੱਡ ਕੇ ਆਏ ਸੀ ਜੀ, ਉੱਥੇ ਸਾਡੇ ਲਈ ਐਜ਼ ਅ ਕਮਿਊਨਿਟੀ ਮਤਲਬ ਜੋ ਸਾਡੇ ਨਾਲ ਹੋਇਆ ਸੀ ਸਾਡੀ ਸੇਫਟੀ ਇੱਕ ਵੱਡਾ ਮਸਲਾ ਸੀ ਉੱਥੇ ਵੀ, ਜਿਹਦੇ ਕਰਕੇ ਸਾਡੇ ਪਰਿਵਾਰਾਂ ਨੇ ਸਾਨੂੰ ਕੈਨੇਡਾ ਭੇਜਿਆ ਕਿ ਕੈਨੇਡਾ ਸੇਫ ਆ ਜੀ। ਤੇ ਕੈਨੇਡਾ ਦੇ ਵਿੱਚ ਵੀ ਜਦੋਂ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਤੇ ਉੱਥੇ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹ ਇਸ ਤਰ੍ਹਾਂ ਦੀ ਨੈਗਲੀਜੈਂਸ ਦਿਖਾਉਂਦੀ ਆ ਤਾਂ ਉਹ ਆਪਣੇ ਆਪ ਦੇ ਵਿੱਚ ਫਿਰ ਇਹ ਵੱਡੇ ਸਵਾਲ ਜਿਹੜੇ ਖੜੇ ਹੁੰਦੇ ਆ। ਪਰ ਇਹ ਆ ਵੀ ਜੇ ਕਮਿਊਨਿਟੀ ਚੇਤੰਨ ਰਹੂਗੀ ਤਾਂ ਮਤਲਬ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕਦਾ। ਪਰ ਜੇ ਲੋਕ ਅਵੇਸਲੇ ਹੋ ਜਾਣਗੇ, ਜੇ ਕਮਿਊਨਿਟੀ ਜਿਹੜੀ ਆ ਉਹ ਇੱਕ ਦੂਜੇ ਦੇ ਨਾਲ ਨਹੀਂ ਖੜਦੀ ਇਹੋ ਜਿਹੇ ਸਮਿਆਂ ਦੇ ਉੱਤੇ, ਤਾਂ ਫਿਰ ਜਿਹੜੇ ਇਹੋ ਜਿਹੇ ਆਨਸਰ ਹੁੰਦੇ ਆ ਇਹੋ ਜਿਹੇ ਕੰਮ ਕਰਨ ਵਾਲੇ ਉਹਨਾਂ ਨੂੰ ਇੱਕ ਫ੍ਰੀ ਹੈਂਡ ਮਿਲਦਾ ਵੀ ਅੱਜ ਉਹਨਾਂ ਨੇ ਇੱਕ ਘਰ 'ਚ ਕੀਤਾ ਹੈ, ਕੱਲ ਨੂੰ ਕਿਸੇ ਹੋਰ ਘਰ 'ਚ ਵੀ ਇਹੋ ਜਿਹੀ ਘਟਨਾ ਨੂੰ ਅੰਜਾਮ ਦੇ ਸਕਦੇ ਆ। ਨਹੀਂ, ਬਿਲਕੁਲ ਇਹਦੀ ਡਿਟੇਲਸ ਸਾਹਮਣੇ ਆਉਣੀਆਂ ਚਾਹੀਦੀਆਂ ਨੇ ਤੇ ਪਤਾ ਲੱਗਣਾ ਚਾਹੀਦਾ ਵੀ ਕੀ ਰੀਜ਼ਨ ਸੀ ਤੇ ਕੀ ਇਹ ਸਾਰੇ ਪਾਰਟ ਦੀ ਇਨਵੈਸਟੀਗੇਸ਼ਨ
ਪ੍ਰੋਪਰ ਹੋਣੀ ਚਾਹੀਦੀ ਹੈ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਸਾਡੇ ਦਰਸ਼ਕਾਂ ਨੂੰ ਜਿਹੜੇ ਉਸ ਏਰੀਆ ਦੇ ਵਿੱਚ ਟੋਰਾਂਟੋ ਜਾਂ ਨਾਲ ਲੱਗਦੇ ਇਲਾਕਿਆਂ 'ਚ ਬੈਠੇ ਆ ਉਹਨਾਂ ਦੇ ਲਈ ਵੀ ਘੱਟੋ ਘੱਟ ਜੇ ਹੋਰ ਨਹੀਂ ਤੇ ਇੱਕ ਅਵੇਅਰਨੈਸ ਦੇ ਤੌਰ ਦੇ ਉੱਤੇ ਜਿਹੜਾ ਇਹ 6 ਤਰੀਕ ਨੂੰ 6 ਜਨਵਰੀ ਨੂੰ ਸ਼ਾਮ ਨੂੰ 4 ਵਜੇ ਬਰੈਂਪਟਨ ਸਿਟੀ ਸੈਂਟਰ ਦੇ ਵਿੱਚ ਪਹੁੰਚਣ ਦੀ ਲਾਈਨ ਹੈ ਉਹ ਵੀ ਰੱਖੀ ਜਾਵੇ ਤੇ ਨਾਲ ਹੀ ਨਾਲ ਇੱਕ ਪ੍ਰੈਸ਼ਰ ਬਿਲਡ ਕੀਤਾ ਜਾ ਸਕੇ ਤਾਂ ਜੋ ਕਮਿਊਨਿਟੀ ਲੈਵਲ ਦੇ ਉੱਤੋਂ ਪੁਲਿਸ ਦੇ ਉੱਤੇ ਕਿ ਇਹਦੀ ਇਨਵੈਸਟੀਗੇਸ਼ਨ ਇਸ ਕੇਸ ਦੀ ਪ੍ਰੋਪਰ ਹੋਵੇ ਤੇ ਜਿਹੜੀਆਂ ਡਿਟੇਲਸ ਨੇ ਉਹ ਜ਼ਰੂਰ ਸਾਹਮਣੇ ਆਉਣ। ਸੋ ਸੁਖਵਿੰਦਰ ਸਿੰਘ ਜੀ, ਅੱਜ ਸਾਡਾ ਜਿਹੜਾ ਸ਼ੋਅ ਆ ਉਹ ਇੱਥੇ ਹੀ ਅਸੀਂ ਸਮਾਪਤ ਕਰਦੇ ਹਾਂ ਤੇ ਸਾਡੇ ਦਰਸ਼ਕਾਂ ਕੋਲੋਂ ਉਮੀਦ ਕਰਦੇ ਹਾਂ, ਆਸ ਰੱਖਦੇ ਹਾਂ ਇਹ ਅੱਜ ਦੀ ਜਿਹੜੀ ਵਿਚਾਰ ਚਰਚਾ ਸੀ ਤੁਹਾਨੂੰ ਪਸੰਦ ਆਈ ਹੋਵੇਗੀ। ਆਪਣੀ ਫੀਡਬੈਕ, ਸਵਾਲ ਜਾਂ ਤੁਹਾਡੇ ਸੁਝਾਅ ਤੁਸੀਂ ਸਾਨੂੰ ਪਹੁੰਚਦੇ ਕਰ ਸਕਦੇ ਹੋ sos@tv84.tv ਦੇ ਉੱਤੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਤੇ ਨਾਲ ਹੀ ਨਾਲ ਸੋਸ਼ਲ ਮੀਡੀਆ ਰਾਹੀਂ ਵੀ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਇਹਨਾਂ ਹੀ ਸ਼ਬਦਾਂ ਦੇ ਨਾਲ ਸੁਖਵਿੰਦਰ ਸਿੰਘ ਜੀ, ਅੱਜ ਦੇ ਸ਼ੋਅ ਦੇ ਵਿੱਚ ਇਜਾਜ਼ਤ ਲਈਏ, ਸਾਡੇ ਦਰਸ਼ਕਾਂ ਕੋਲੋਂ ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।